ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਜਿਵੇਂ ਆਪ ਸਭ ਜਾਣਦੇ ਹੋ, ਅੱਜ ਸ਼ੁੱਕਰਵਾਰ ਦਾ ਦਿਨ ਅਤੇ ਆਪਣੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਸਵਾਗਤ ਕਰਦੇ ਹਾਂ ਉਹਨਾਂ ਦਾ। ਸਵਾਗਤ ਹੈ ਮਿੰਟੂ ਗੁਰੂਸਰੀਆ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਅਤੇ ਇਸ ਦੇ ਨਾਲ ਸਾਊਥ ਵੈਸਟ ਫਾਰਮੈਸੀ ਵਾਲੇ, ਜਿਨ੍ਹਾਂ ਦੀਆਂ 2 ਲੋਕੇਸ਼ਨਸ ਨੇ। ਉਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਦਵਾਈਆਂ ਲੈ ਸਕਦੇ ਹੋ। ਫਾਰਮੈਸੀ ਦੇ ਨਾਲ ਗੱਲ ਕਰਨ ਦੇ ਲਈ ਨੰਬਰ ਉਹਨਾਂ ਦਾ 661 837 5700। ਅਤੇ ਆਓ ਹੁਣ ਆਪਾਂ ਅੱਜ ਦੇ ਪ੍ਰੋਗਰਾਮ ਦੇ ਵੱਲ ਵੱਧਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਖਬਰ ਦੇ ਉੱਤੇ ਨਜ਼ਰਾਂ ਬਣਾਉਂਦੇ ਹਾਂ। ਮਿੰਟੂ ਗੁਰੂਸਰੀਆ ਜੀ, ਯੂਪੀ ਦੇ ਅਸੈਂਬਲੀ ਦੇ ਵਿੱਚੋਂ ਕਹਿੰਦੇ ਵਿਸਫੋਟਕ ਸਮੱਗਰੀ ਬਰਾਮਦ ਹੋਈ ਆ। ਦੇਖੋ ਰਾਜਕਰਮਵੀਰ ਜੀ, ਜਦੋਂ ਵੀ ਕਿਸੇ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੁੰਦਾ ਹੈ, ਉਤੋਂ 1-2 ਦਿਨ ਪਹਿਲਾਂ ਬੜੀ ਗਹੀਨਤਾ ਦੇ ਨਾਲ ਤਲਾਸ਼ੀ ਲਈ ਜਾਂਦੀ ਹੈ। ਖਾਸ ਤੌਰ ਤੇ ਯੂਪੀ ਦੀ ਇਸ ਅਸੈਂਬਲੀ ਦਾ ਇਹ ਦਸਤੂਰ ਆ ਕਿ 2 ਦਿਨ ਪਹਿਲਾਂ ਚੰਗੀ ਤਰ੍ਹਾਂ ਬਰੀਕੀ ਨਾਲ ਜਾਂਚ ਪੜਤਾਲ ਕਰਦੇ ਆ। ਇਹ ਜਦੋਂ 12 ਤਰੀਕ ਨੂੰ ਯਾਨੀ ਪਰਸੋਂ ਇਹਨਾਂ ਨੇ ਇਸ ਤਰ੍ਹਾਂ ਦੀ ਪੜਤਾਲ ਕੀਤੀ, ਉਹ 3 ਤਹਿਾਂ ਤਹਿਤ ਕੀਤੀ। ਮਤਲਬ ਕਿ 3 ਪਰਤਾਂ ਸਨ ਉਸ ਜਾਂਚ ਪੜਤਾਲ ਦੀ, ਜਿਹਦੇ 'ਚ ਇੱਕ ਕਿਸੇ ਨੇ ਉਹ ਜਿਹੜੇ ਹੁੰਦੇ ਆ ਸੌਂਗੇ ਕੁੱਤੇ ਉਹਦੇ ਨਾਲ ਕੀਤੀ, ਕਿਸੇ ਨੇ ਜਿੱਦਾਂ ਉਹਦਾ ਆਮ ਕਰਦੇ ਜਾਂਚ ਪੜਤਾਲ ਉਹ ਕੀਤੀ। ਪਰ ਤੀਸਰੀ ਜਦੋਂ ਮਾਈਨਿੰਗ ਦੀ ਚੈਕਿੰਗ ਹੋਈ ਕਿ ਕੋਈ ਚੀਜ਼ ਦੱਬੀ ਤਾਂ ਨਹੀਂ, ਉਦੋਂ 80 ਨੰਬਰ ਕੁਰਸੀ ਦੇ ਹੇਠੋਂ ਇੱਕ ਪਾਊਡਰ ਜਿਹਾ ਮਿਲਿਆ, ਜਿਹੜਾ ਵੇਖਣ ਨੂੰ ਖੰਡ ਵਰਗਾ ਲੱਗਦਾ ਸੀ। ਤੇ ਦੱਸਦੇ ਆ ਕਿ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਨੇ ਉਹਨੂੰ ਜੀਭ ਤੇ ਵੀ ਧਰ ਕੇ ਦੇਖਿਆ, ਪਰ ਉਹਦਾ ਸਵਾਦ ਕੁਛ ਵੱਲਾ ਜਿਹਾ ਸੀ। ਇਹ ਤੋਂ ਇਲਾਵਾ ਉਹਦੇ 'ਚ ਕੋਈ ਮੁਸ਼ਕ ਨਹੀਂ ਸੀ ਆਉਂਦਾ, ਕਿਸੇ ਵੀ ਤਰ੍ਹਾਂ ਦੀ ਕੋਈ ਬਦਬੂ ਨਹੀਂ ਸੀ, ਕੋਈ ਖੁਸ਼ਬੂ ਨਹੀਂ ਸੀ, ਕੱਖ ਨਹੀਂ ਸੀ। ਤਾਂ ਉਹ ਸ਼ੱਕ ਹੋਇਆ। ਵੈਸੇ ਪਹਿਲਾਂ ਉਹਨਾਂ ਨੇ ਰਿਪੋਰਟ ਇਹ ਤਿਆਰ ਕਰ ਦਿੱਤੀ ਕਿ ਵੇਖਣ ਨੂੰ ਇਹ ਆਮ ਸਧਾਰਨ ਕੋਈ ਪਾਊਡਰ ਲੱਗਦਾ, ਕਿਸੇ ਦਾ ਡਿੱਗ ਪਿਆ ਜਾਂ ਕੋਈ ਇੱਥੇ ਛੱਡ ਗਿਆ, ਕੋਈ ਖਤਰੇ ਵਾਲੀ ਗੱਲ ਨਹੀਂ। ਪਰ ਜਦੋਂ ਫੋਰੈਂਸਿਕ ਜਾਂਚ ਹੋਈ, ਲੈਬੋਰਟਰੀ ਦੇ ਵਿੱਚੋਂ ਚੈੱਕ ਕੀਤਾ ਗਿਆ, ਜਦੋਂ ਇਸ ਤਰ੍ਹਾਂ ਦੀ ਜਾਂਚ ਪੜਤਾਲ ਕੀਤੀ ਗਈ, ਰਸਾਇਣਕ ਪੜਤਾਲ ਦੇ ਵਿੱਚ ਇਹ ਚੀਜ਼ ਸਾਫ਼ ਹੋ ਗਈ ਕਿ ਇਹ ਅਸਲ ਦੇ ਵਿੱਚ ਕੋਈ ਸਧਾਰਨ ਪਾਊਡਰ ਨਹੀਂ ਹੈ। ਇਹ ਤੇ PETN ਬਹੁਤ ਖਤਰਨਾਕ ਵਿਸਫੋਟ ਆ। ਉਸ ਵਿਸਫੋਟ ਪਦਾਰਥ ਬਾਰੇ ਤੇ ਇਹ ਸੁਣਨ ਦੇ ਵਿੱਚ ਆ ਰਿਹਾ ਕਿ ਇੱਕ ਬਿਲਡਿੰਗ ਨੂੰ ਡੇਗਣ ਲਈ 400-500 ਗ੍ਰਾਮ ਪਾਊਡਰ ਬਹੁਤ ਆ, ਯਾਨੀ ਉਹਨੂੰ ਤਬਾਹ ਕਰਨ ਲਈ, ਫਨਾਹ ਕਰਨ ਲਈ। ਇਹ 150 ਗ੍ਰਾਮ ਦੇ ਕਰੀਬ ਹੈ। ਪਰ ਇਹਦੇ 'ਚ ਇਹ ਹੈ ਕਿ ਡੈਟੋਨੇਟਰ ਤੋਂ ਬਿਨਾਂ ਵਿਸਫੋਟ ਨਹੀਂ ਹੁੰਦਾ, ਮਤਲਬ ਕਿ ਧਮਾਕਾ ਨਹੀਂ ਕੀਤਾ ਜਾ ਸਕਦਾ। ਪਰ ਉੱਥੇ ਡੈਟੋਨੇਟਰ ਨਹੀਂ ਮਿਲਿਆ। ਹੁਣ ਇਹ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਕਿ ਇਹ ਪਾਊਡਰ ਉੱਥੇ ਗਿਆ ਤੇ ਗਿਆ ਕਿਵੇਂ? ਕਿਉਂਕਿ ਅਸੈਂਬਲੀ ਦੇ ਵਿੱਚ ਜਾਂ ਤੇ ਮਾਰਸ਼ਲ ਜਾ ਸਕਦੇ ਆ, ਜਾਂ ਸਫਾਈ ਕਰਮੀ ਜਾ ਸਕਦੇ ਆ, ਜਾਂ ਵਿਧਾਨ ਘਰ ਜਾ ਸਕਦੇ ਆ, ਜਾਂ ਫਿਰ ਜਿਹੜੇ ਸਿਕਿਉਰਿਟੀ ਵਾਲੇ ਇਸ ਤਰ੍ਹਾਂ ਦੇ ਜੋ ਜਾਂਚ ਪੜਤਾਲ ਕਰਦੇ ਆ ਇਹੀ ਜਾ ਸਕਦੇ। ਹੋਰ ਤੇ ਕੋਈ ਆਮ ਬੰਦਾ ਉੱਥੇ ਜਾ ਨਹੀਂ ਸਕਦਾ। ਪਰ ਕਮਾਲ ਦੀ ਗੱਲ ਆ ਕਿ CCTV ਫੁਟੇਜ ਦੇ ਵਿੱਚ ਵੀ ਕੁਛ ਨਹੀਂ ਆ ਰਿਹਾ। ਇਹਦਾ ਮਤਲਬ ਆ ਕਿ ਹੋ ਸਕਦਾ, ਇਸ ਗੱਲ ਦੀ ਸੰਭਾਵਨਾ ਹੈ ਕਿ ਕੋਈ ਇਸ ਤਰ੍ਹਾਂ ਦਾ ਬੰਦਾ ਅੰਦਰ ਉਸ ਪਾਊਡਰ ਨੂੰ ਲੈ ਕੇ ਗਿਆ ਜਿਹੜਾ ਕਿ ਆਮ ਤੌਰ ਤੇ ਉੱਥੇ ਆਉਂਦਾ ਜਾਂਦਾ ਸੀ। ਦੂਜੀ ਗੱਲ ਇੱਥੇ ਇੱਕ ਹੋਰ ਵੀ ਆ, ਮੈਨੂੰ ਚੇਤਾ ਆ ਇਸ ਅਸੈਂਬਲੀ ਦੇ ਵਿੱਚ ਅੱਜ ਤੋਂ 25 ਸਾਲ ਪਹਿਲਾਂ, ਯਾਨੀ 25-30 ਸਾਲ ਪਹਿਲਾਂ ਦੀ ਗੱਲ ਆ, ਇਸੇ ਅਸੈਂਬਲੀ ਦੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਅੱਜ ਤੱਕ ਤੁਸੀਂ ਹੈਰਾਨ ਹੋਗੇ, ਇਸ ਅਸੈਂਬਲੀ 'ਚ ਉਸ ਲਾਸ਼ ਮਿਲੀ ਦਾ ਕੋਈ ਪਤਾ ਨਹੀਂ ਲੱਗਿਆ ਕਿ ਉਹ ਬੰਦਾ ਕਤਲ ਕਿਹਨੇ ਕੀਤਾ ਸੀ। ਹਾਲਾਂਕਿ ਉਹਦਾ ਕਤਲ ਸਮਾਜਵਾਦੀ ਪਾਰਟੀ ਦੇ ਇੱਕ ਵਿਧਾਨ ਘਰ ਦੇ ਨਾਂ ਲੱਗਦਾ ਸੀ। CBI ਨੇ ਮਾਮਲਾ ਇਨਵੈਸਟੀਗੇਟ ਵੀ ਕੀਤਾ, ਪਰ ਕੋਈ ਵੀ ਤਨ ਪਤਨ ਜਾਂਚ ਪੜਤਾਲ ਨਹੀਂ ਲਾ ਸਕਿਆ। ਸੋ ਇਸ ਅਸੈਂਬਲੀ ਦੇ ਆਲੇ ਦੁਆਲੇ ਕੁਛ ਰਿਹਾਇਸ਼ੀ ਬਸਤੀਆਂ, ਯਾਨੀ ਰਿਹਾਇਸ਼ ਆ, ਬਹੁਤ ਸੰਘਣੀ ਰਿਹਾਇਸ਼ ਆ, ਉਹਦੇ ਵਿਚਾਲੇ ਅਸੈਂਬਲੀ ਆ। ਉੱਥੇ ਇਸ ਤਰ੍ਹਾਂ ਦੀਆਂ ਲਾਪਰਵਾਹੀਆਂ ਕਈ ਵਾਰ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ। ਪਰ ਕਿਉਂਕਿ ਯੋਗੀ ਆਦਿੱਤਿਆਨਾਥ, ਤੁਹਾਨੂੰ ਪਤਾ ਹੀ ਹੈ ਕਿ ਉਹ ਕੁਛ ਜ਼ਿਆਦਾ ਸਪੈਸ਼ਲ ਹੈ, ਔਰ ਉਹਦੇ ਤੇ ਅੱਖ ਵੀ ਬਹੁਤ ਲੋਕਾਂ ਦੀ ਹੈ,
ਬਹੁਤ ਸਾਰੇ ਲੋਕ ਹੈ ਜਿਹੜੇ ਉਹਦੇ ਵਿਰੋਧੀ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਆ। ਔਰ 2007 ਦੇ ਵਿੱਚ ਇਹੋ ਯੋਗੀ ਆਦਿੱਤਿਆਨਾਥ ਸੰਸਦ ਦੇ ਵਿੱਚ ਜਾ ਕੇ ਰੋ ਪਿਆ ਸੀ, ਕਿਉਂਕਿ ਯੂਪੀਏ ਵਾਲਿਆਂ ਨੇ ਇਹਦੀ ਸਿਕਿਉਰਿਟੀ ਕੱਟ ਕਰ ਦਿੱਤੀ ਸੀ। ਇਹ ਜਾ ਕੇ ਰੋਣ ਲੱਗ ਪਿਆ ਸੀਗਾ ਕਿ ਮੈਨੂੰ ਮਰਵਾਉਣ ਨੂੰ ਫਿਰਦੇ ਆ। ਸੋ ਯੋਗੀ ਆਦਿੱਤਿਆਨਾਥ ਅੱਜ ਵੀ ਬਹੁਤ ਕਲਪਿਆ ਅਸੈਂਬਲੀ ਦੇ ਵਿੱਚ। ਉਹਨੇ ਜਦੋਂ ਕਿਉਂਕਿ ਅੱਜ ਸੈਸ਼ਨ ਸ਼ੁਰੂ ਹੋਇਆ, ਉਹਨੇ ਆਪਣੇ ਭਾਸ਼ਣ ਦੇ ਵਿੱਚ ਕਾਫੀ ਗੱਲਾਂ ਕਹੀਆਂ ਨੇ, ਔਰ ਖਾਸ ਤੌਰ ਤੇ NIA ਤੋਂ ਜਾਂਚ ਪੜਤਾਲ ਕਰਾਉਣ ਦਾ ਉਹਨੇ ਐਲਾਨ ਕਰ ਦਿੱਤਾ। ਪਰ ਸਭ ਤੋਂ ਵੱਡਾ ਸਵਾਲ ਇਹੋ ਹੀ ਆ ਕਿ ਏਡੀ ਵੱਡੀ ਅਣਗਹਿਲੀ ਆਖਰ ਹੋਈ ਤੇ ਹੋਈ ਕਿੱਥੇ? ਔਰ ਯੋਗੀ ਆਦਿੱਤਿਆਨਾਥ ਲੱਖ ਹੁਣ ਜਾਂਚ ਪੜਤਾਲ ਦਾ ਕਵੇ, ਲੱਖ ਹੁਣ ਉਹ ਇਸ ਗੱਲ ਤੇ ਸਫਾਈ ਦੇਵੇ ਕਿ ਆਹ ਹੋ ਗਿਆ ਉਹ ਹੋ ਗਿਆ, ਪਰ ਸਭ ਤੋਂ ਵੱਡਾ ਸਵਾਲ ਜੇ ਅਣਗਹਿਲੀ ਦਾ ਹੈ ਤਾਂ ਉਹ ਅਣਗਹਿਲੀ ਦਾ ਸਵਾਲ ਤੇ ਬਰਕਰਾਰ ਆ। ਪਰ ਉਹ ਸਭ ਤੋਂ ਪਹਿਲਾ ਸਵਾਲ ਯੋਗੀ ਆਦਿੱਤਿਆਨਾਥ ਨੂੰ ਹੁੰਦਾ ਕਿ ਉਹ ਤੇ ਕਹਿੰਦਾ ਸੀ ਕਿ ਮੈਂ ਇੱਥੇ ਰਾਮ ਰਾਜ ਲੈ ਆਊਂ। ਹੁਣ ਰਾਮ ਰਾਜ ਕਿੱਥੇ ਗਿਆ? ਇਹ ਯੋਗੀ ਆਦਿੱਤਿਆਨਾਥ ਹੀ ਦੱਸ ਸਕਦਾ ਕਿ ਹੁਣ ਤੇ ਉਹਦੀ ਅਸੈਂਬਲੀ ਵੀ ਸੁਰੱਖਿਅਤ ਨਹੀਂ ਹੈ। ਜੀ ਜੀ। ਤੇ ਮਿੰਟੂ ਜੀ, ਇਹ ਵੀ ਕਈ ਜਾਣੇ ਕਹਿ ਰਹੇ ਨੇ ਜਾਂ ਇਹ ਸੋਚਣਗੇ ਵੀ ਕੀ ਕੋਈ ਆਪਸੀ ਜਾਂ ਕਹਿ ਲਓ ਵੀ ਇਹ ਕੋਈ ਐਸੀ ਸਾਜ਼ਿਸ਼ ਨਹੀਂ ਵੀ ਲੋਕਾਂ ਨੂੰ ਹੋਰ ਇਸ ਦੇ ਸਹਾਰੇ ਤੰਗ ਪਰੇਸ਼ਾਨ ਕੀਤਾ ਜਾਵੇ? ਦੇਖੋ, ਐਸੀ ਸੰਭਾਵਨਾ ਹਰੇਕ ਮਾਮਲੇ 'ਚ ਉੱਠਦੀ ਹੈ ਜੀ। ਇੱਥੋਂ ਤੱਕ ਕਿ ਜਿਹੜਾ ਹਮਲਾ ਹੋਇਆ ਅਮਰਨਾਥ ਯਾਤਰਾ ਤੇ, ਇੱਕ ਡਰਾਈਵਰ ਨੇ 50 ਬੰਦਿਆਂ ਦੀ ਜਾਨ ਬਚਾ ਦਿੱਤੀ ਤੇ ਉਹ ਡਰਾਈਵਰ ਕਿਉਂਕਿ ਮੁਸਲਮਾਨ ਸੀ, ਸੰਭਾਵਨਾ ਤੇ ਉਹਦੇ ਤੇ ਵੀ ਉੱਠ ਗਈ ਕਿ ਹੋ ਸਕਦਾ ਇਹ ਰਲਿਆ ਹੋਵੇ ਅੱਤਵਾਦੀਆਂ ਨਾਲ। ਕਿਉਂਕਿ ਮਾਮਲੇ ਇੰਨੇ ਜ਼ਿਆਦਾ ਉਲਝਣ ਵਾਲੇ, ਇੰਨੇ ਜ਼ਿਆਦਾ ਸ਼ੱਕ ਵਾਲੇ ਹੁੰਦੇ ਆ ਇੱਥੇ ਭਾਰਤ ਦੇ ਵਿੱਚ ਆਮ ਤੌਰ ਤੇ, ਕਿ ਸੰਭਾਵਨਾ ਹਰੇਕ ਮਾਮਲੇ 'ਚ ਇਸ ਤਰ੍ਹਾਂ ਦੀ ਉੱਠ ਪੈਂਦੀ ਹੈ। ਪਰ ਮੈਨੂੰ ਲੱਗਦਾ ਕਿ ਇਹ ਇੰਨਾ ਸੰਵੇਦਨਸ਼ੀਲ ਮਸਲਾ ਰਾਜਕਰਮਵੀਰ ਜੀ, ਕੋਈ ਵੀ ਇਹੋ ਜਿਹਾ ਸੱਪ ਆਪਣੇ ਗਲ 'ਚ ਪਾਉਣ ਦੀ ਚੇਸ਼ਟਾ ਨਹੀਂ ਕਰੇਗਾ, ਐਡਾ ਵੱਡਾ ਰਿਸਕ ਨਹੀਂ ਲੈ ਸਕਦਾ। ਕਿਉਂਕਿ ਜਾਂਚ ਪੜਤਾਲ 'ਚ ਜੇ 19 ਕੀ ਹੋਊਗੀ, ਕੱਲ ਨੂੰ ਸਰਕਾਰਾਂ ਦੀ ਪਲਟੀ ਵੱਜ ਗਈ ਤੇ ਬਹੁਤ ਨੁਕਸਾਨ ਵਾਲੀ ਗੱਲ ਹੋ ਜਾਣੀ ਹੈ। ਕਿਉਂਕਿ ਇਹ ਇੱਕ ਬਹੁਤ ਸੰਵੇਦਨਸ਼ੀਲ ਜਗ੍ਹਾ ਜਿੱਥੋਂ ਇਹੋ ਜਿਹਾ ਐਕਸਪਲੋਜ਼ਿਵ ਬਰਾਮਦ ਹੋਇਆ। ਜੀ ਜੀ। ਅਗਲੀ ਆਪਾਂ ਮਿੰਟੂ ਗੁਰਸੂਰਜ ਜੀ ਗੱਲ ਕਰਦੇ ਹਾਂ ਮਨੀਪੁਰ ਫਰਜ਼ੀ ਮੁਕਾਬਲਿਆਂ ਦੀ ਸੁਪਰੀਮ ਕੋਰਟ ਵੱਲੋਂ CBI ਪੜਤਾਲ ਦੇ ਹੁਕਮ। ਦੇਖੋ ਰਾਜਕਰਮਵੀਰ ਜੀ, ਇਹ ਪੜਤਾਲ ਦੇ ਹੁਕਮ ਜਿਹੜੇ ਸੀ ਉਹ ਪਿਛਲੇ ਸਾਲ ਹੀ ਲਾਗੂ ਹੋ ਗਏ ਸੀਗੇ, ਇਹਨਾਂ ਨੇ ਹੁਕਮ ਕਰ ਦਿੱਤੇ ਸੀ। ਪਰ ਹੋਇਆ ਕੀ ਸੀਗਾ ਕਿ ਕੇਂਦਰ ਨੇ ਨਜ਼ਰਸਾਨੀ ਦੀ ਪਟੀਸ਼ਨ ਪਾ ਦਿੱਤੀ ਕਿ ਨਜ਼ਰਸਾਨੀ ਕਰੋ ਆਪਣੇ ਫੈਸਲੇ ਤੇ। ਕੇਂਦਰ ਹੁਣ ਕਿਉਂ ਐਸਾ ਕਰਦੀ ਪਈ ਹੈ ਕਿ ਨਜ਼ਰਸਾਨੀ ਦੀ ਪਟੀਸ਼ਨ ਜਿਹੜੀ ਖਾਰਜ ਹੋ ਗਈ, ਦੁਬਾਰਾ ਇਹਨਾਂ ਫਿਰ ਕਿਊਰੇਟਿਵ ਪਟੀਸ਼ਨ ਪਾ ਦਿੱਤੀ। ਉੱਥੇ ਤਰਕ ਦਿੱਤਾ ਜੀ ਕਿ ਦੇਖੋ ਦਹਾਕੇ ਤੋਂ ਲੈ ਕੇ ਕਈ ਦਹਾਕੇ ਬੀਤ ਗਏ ਆ, ਮਨੀਪੁਰ ਦੇ ਵਿੱਚ ਰੌਲਾ ਚੱਲਦਾ, ਉਹ ਇੰਨੇ ਦਹਾਕੇ ਪੁਰਾਣੇ ਜਿਹੜੇ ਮਸਲੇ ਆ ਜੇ ਉਹ ਚੁੱਕੇ ਜਾਣਗੇ, ਇਨਵੈਸਟੀਗੇਟ ਕੀਤੇ ਜਾਣਗੇ ਤੇ ਫਿਰ ਫੌਜ ਦਾ ਜਿਹੜਾ ਮਨੋਬਲ ਡਿੱਗੇਗਾ। ਔਰ ਉਹ ਕਹਿੰਦੇ ਆ ਕਿ ਜਿੰਨੀਆਂ ਵੀ ਇੱਥੇ ਫੌਜੀ ਕਾਰਵਾਈਆਂ ਨੇ ਉਹ ਸਾਰੀਆਂ ਸ਼ੱਕ ਦੇ ਦਾਇਰੇ 'ਚ ਲਿਆਉਣੀਆਂ ਠੀਕ ਨੇ। ਇਹ ਇਹਨਾਂ ਦਾ ਆਪਣਾ ਤਰਕ ਸੀਗਾ। ਔਰ ਨਾਲ ਇਹ ਕਿਹਾ ਕਿ ਇੱਥੇ ਜੀ ਫੌਜੀ ਕਾਰਵਾਈਆਂ ਹੋਈਆਂ, ਨਾ ਕਿ ਕੋਈ ਨਰਸੰਹਾਰ ਹੋਇਆ, ਕੋਈ ਜੈਨੋਸਾਈਡ ਨਹੀਂ ਹੋਏ, ਉਹ ਸਿਰਫ ਫੌਜੀ ਕਾਰਵਾਈਆਂ ਹੋਈਆਂ। ਪਰ ਜੇ ਅਸੀਂ ਆંકੜਿਆਂ ਤੇ ਨਜ਼ਰ ਮਾਰੀਏ ਤਾਂ ਨਰਸੰਹਾਰ ਤੋਂ ਕੁਛ ਘੱਟ ਵੀ ਨਹੀਂ ਲੱਗਦਾ। ਦੇਖੋ ਹੁਣ ਤੱਕ 1979 ਤੋਂ ਲੈ ਕੇ 2010 ਤੱਕ ਦਾ ਜੋ ਆંકੜਾ ਨਿਕਲਿਆ, ਕਿਉਂਕਿ ਇੱਕ ਕਮਿਸ਼ਨ ਸੀਗਾ ਜਿਹਨੇ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਉਹਨਾਂ ਨੂੰ ਥੱਲਿਆ, ਉਹਨਾਂ ਨੂੰ ਫੋਲਿਆ, ਫਿਰ ਉਹਨਾਂ ਦੇ ਆਧਾਰ ਤੇ ਜਾਂਚ ਪੜਤਾਲ ਕੀਤੀ, ਤਾਂ ਕੁੱਲ ਮਿਲਾ ਕੇ 1528 ਗੈਰ ਹਿਰਾਸਤੀ ਕਤਲ ਸਾਹਮਣੇ ਆਏ, ਜਿਹੜੇ ਅਸਮ ਰਾਈਫਲਸ ਵੱਲੋਂ ਕੀਤੇ ਗਏ, ਪੁਲਿਸ ਵੱਲੋਂ ਕੀਤੇ ਗਏ, ਫੌਜ ਵੱਲੋਂ ਕੀਤੇ ਗਏ। ਸੋ ਇਹ ਸਾਰੇ ਲਾ ਕੇ 1528 ਕਤਲ ਬਣਦੇ ਆ, ਜਿਨ੍ਹਾਂ ਨੂੰ ਫਰਜ਼ੀ ਮੁਕਾਬਲਿਆਂ ਦੇ ਨਾਮ ਹੇਠ ਕੀਤਾ ਗਿਆ। ਹੁਣ ਇਹ ਥੋੜੇ ਨਹੀਂ ਹੈ, ਇਹਨਾਂ ਨੂੰ ਨਰਸੰਹਾਰ ਹੀ ਕਿਹਾ ਜਾ ਸਕਦਾ। ਕੋਈ ਇੱਕ ਵਾਰ ਤਾਂ ਕੋਈ 4 ਮਾਰਤੇ, ਅਖੀਰ ਨੂੰ ਜੇ 1500 ਕੁੱਲ ਮਿਲਾ ਕੇ ਗਿਣੀਏ ਤੇ ਉੱਥੇ ਨਰਸੰਹਾਰ ਹੀ ਬਣ ਜਾਂਦਾ ਨਾ। 1500 ਬੰਦੇ ਦਾ ਸਮੂਹਿਕ ਕਤਲ ਹੀ ਬਣ ਜਾਂਦਾ, ਜਿਹੜਾ ਕਿ ਟਾਈਮ ਟੂ ਟਾਈਮ ਕੀਤਾ ਗਿਆ, ਕੋਈ ਕਿਸੇ ਸਾਲ ਕੋਈ ਕਿਸੇ ਸਾਲ। ਔਰ ਕਮਾਲ ਦੀ ਗੱਲ ਆ, ਮਰਨ ਵਾਲਿਆਂ ਦੇ ਵਿੱਚ 98 ਨਾਬਾਲਗ ਆ। ਜੋ ਇਹ 1528 ਵਾਲਾ ਫਿਗਰ ਆ, ਇਹਦੇ 'ਚ 98 ਲਗਭਗ 100 ਨਾਬਾਲਗ ਆ, ਜਿਹਦੇ 'ਚ ਕੁਛ ਬੱਚੇ ਵੀ ਸ਼ਾਮਿਲ ਆ, 31-32 ਔਰਤਾਂ ਵੀ ਸ਼ਾਮਿਲ ਆ। ਹੁਣ ਫੌਜ ਨੇ ਵੀ ਜਾ ਕੇ ਉੱਥੇ ਸਫਾਈ ਦਿੱਤੀ, ਆਪਣੀ ਫੌਜ ਨੇ ਵੀ ਆਪਣੇ ਆਪ ਨੂੰ ਡਿਫੈਂਡ ਕੀਤਾ। ਉਹ ਕਹਿੰਦੇ ਜੀ ਕਿ ਇਹ ਜਿਹੜੇ ਕਸ਼ਮੀਰ ਜਾਂ ਮਨੀਪੁਰ ਵਰਗੇ ਅੱਤਵਾਦ ਪ੍ਰਭਾਵਿਤ ਰਾਜ ਆ, ਉਹਦੇ 'ਚ ਇਸ ਤਰ੍ਹਾਂ ਦੇ ਜਿਹੜੇ ਕਾਰਵਾਈਆਂ ਵਾਲੇ ਕੰਮ ਚਲਾਏ ਜਾਂਦੇ ਆ, ਉਹਨਾਂ ਨੂੰ ਇਸ ਤਰ੍ਹਾਂ ਦੀ ਜਾਂਚ ਦੇ ਅਧੀਨ ਨਹੀਂ ਲਿਆਂਦਾ ਜਾ ਸਕਦਾ। ਉਹ ਕਹਿੰਦੇ ਕਿ ਜਦੋਂ ਇਸ ਤਰ੍ਹਾਂ ਦੀਆਂ ਜਾਂਚਾਂ ਪੜਤਾਲਾਂ ਹੁੰਦੀਆਂ ਨੇ
ਤੇ ਉਹ ਹੇਠਲੇ ਪੱਧਰ ਤੇ ਜਿਹੜੀਆਂ ਉੱਥੋਂ ਦੀਆਂ ਪ੍ਰਸ਼ਾਸਕ ਪ੍ਰਣਾਲੀਆਂ ਹੁੰਦੀਆਂ ਨੇ, ਰਾਜ ਦੀਆਂ ਲੋਕਲ ਪ੍ਰਸ਼ਾਸਕ ਪ੍ਰਣਾਲੀਆਂ, ਉਹ ਕਿਤੇ ਨਾ ਕਿਤੇ ਇਹਨਾਂ ਜਾਂਚਾਂ ਪੜਤਾਲਾਂ ਨੂੰ ਪ੍ਰਭਾਵਿਤ ਕਰਦੀਆਂ। ਸੋ ਫੌਜ ਨੇ ਵੀ ਵਿਰੋਧ ਕੀਤਾ ਸੀਗਾ ਕਿ ਇਹ ਮਾਮਲਾ ਜਿਹੜਾ CBI ਨੂੰ ਨਹੀਂ ਦੇਣਾ ਚਾਹੀਦਾ, ਪਰ ਅੱਜ ਸੁਪਰੀਮ ਕੋਰਟ ਨੇ ਕੇਂਦਰ ਦੀ ਕਿਊਰੇਟਿਵ ਪਟੀਸ਼ਨ ਹੈ ਜਿਹੜੀ ਉਹ ਵੀ ਰੱਦ ਕਰ ਦਿੱਤੀ। ਨਜ਼ਰਸਾਨੀ ਦੀ ਪਟੀਸ਼ਨ ਪਹਿਲਾਂ ਹੀ ਰੱਦ ਹੋ ਚੁੱਕੀ ਸੀ। ਸੋ ਲਿਹਾਜ਼ਾ ਉਹਨਾਂ ਨੇ CBI ਨੂੰ ਕਹਿ ਦਿੱਤਾ ਕਿ ਭਾਈ ਤੁਸੀਂ ਆਪਣਾ ਪੁੰਛਣ ਵਾਲਾ ਕੰਮ ਸ਼ੁਰੂ ਕਰੋ। ਹੁਣ CBI ਆ ਜਿਹੜੀ ਉਹ ਜਨਵਰੀ 2018 ਤੋਂ ਇਹਨਾਂ ਸਾਰੇ ਮਾਮਲਿਆਂ ਦੀ, ਜਿਹੜੇ ਕਿ ਖਾਸ ਤੌਰ ਤੇ ਮੇਰੇ ਖਿਆਲ ਦੇ ਨਾਲ 250 ਤੋਂ ਉੱਤੇ ਬਣਦੇ ਆ, ਇਹ 1500 ਕਤਲਾਂ ਵਾਲੇ, ਸੋ 250 ਮਾਮਲਿਆਂ ਦੀ ਇੱਕ ਵੱਧ ਉਹ ਜਾਂਚ ਪੜਤਾਲ ਫਿਰ ਸ਼ੁਰੂ ਕਰੇਗੀ। ਇਹ 2018 ਤੋਂ ਕਿਉਂ ਸ਼ੁਰੂ ਕਰਵਾਈ ਗਈ ਆ, ਇਹਦੇ 'ਚ ਪਤਾ ਨਹੀਂ ਕੋਈ ਟਾਈਮ ਪੀਰੀਅਡ ਕੋਈ ਇਸ ਤਰ੍ਹਾਂ ਦਾ ਸੋਚ ਕੇ ਰੱਖਿਆ ਗਿਆ ਕਿ ਸਰਕਾਰ ਜਦ ਨੂੰ ਲਾਗੇ ਲੱਗ ਜੂਗੀ ਆਪਣੇ ਟਰਮ ਦੇ, ਜਾਂ ਫਿਰ ਨਵੇਂ ਸਾਲ ਤੋਂ ਪਤਾ ਨਹੀਂ ਕੋਈ ਸ਼ੁਭ ਮਹੂਰਤ ਕੱਢਿਆ ਗਿਆ ਜਾਂਚ ਪੜਤਾਲ ਦਾ। ਸਮਝ ਤੋਂ ਪਰੇ ਦੀ ਗੱਲ ਹੈ ਕਿ ਜੇ ਜਾਂਚ ਪੜਤਾਲ ਕਰਵਾਉਣੀ ਸੀ ਉਹ ਪਹਿਲਾਂ ਹੀ ਸ਼ੁਰੂ ਕਰਵਾ ਦਿੱਤੀ ਜਾਂਦੀ, ਕਿਉਂਕਿ ਹੁਣ ਦੇਖੀਏ ਜੀ 1979 ਤੋਂ ਲੈ ਕੇ 2010 ਤੱਕ ਦਾ ਸਮਾਂ ਇਹ ਬਹੁਤ ਹੁੰਦਾ, ਹੋਰ ਸਮਾਂ ਕਾਹਤੋਂ ਪਾਈ ਜਾਣਾ ਜਦੋਂ ਜਾਂਚ ਪੜਤਾਲ ਕਰਵਾਉਣੀ ਹੈ। ਪਰ ਦੂਜੇ ਪਾਸੇ ਜੇ ਗੱਲ ਕਰੀਏ, ਜਾਂਚ ਪੜਤਾਲ ਉਸ CBI ਨੂੰ ਦਿੱਤੀ ਜਾ ਰਹੀ ਹੈ ਰਾਜ ਕਰਨਵੀਰ ਸਿੰਘ ਜੀ, ਜਿਹਦੇ ਬਾਰੇ CBI ਨੂੰ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ ਪਿੰਜਰੇ ਦਾ ਤੋਤਾ ਹੈ। ਤੇ ਆਮ ਬੰਦਾ ਅੱਜ ਕੱਲ ਕਹਿੰਦਾ ਕਿ CBI ਨਹੀਂ, CBI ਅੱਜ ਕੱਲ ਇੱਕ ਸਿਆਸੀ ਪਾਰਟੀ ਜੀ ਬਣ ਗਈ ਹੈ ਜਿਹੜੀ ਹਰੇਕ 5 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਆਪਦਾ ਸਾਈਂ ਖਸਮ ਬਦਲ ਲੈਂਦੀ ਹੈ। ਸੋ ਉਸ CBI ਦੇ ਹਵਾਲੇ ਆ 1500 ਗੈਰ ਹਿਰਾਸਤੀ ਕਤਲਾਂ ਦਾ ਮਾਮਲਾ। ਇਹ ਕੀ ਕਰਦੇ ਆ, ਕਿੰਨਾ ਕੁ ਦੁੱਧ ਕਿੰਨਾ ਕੁ ਪਾਣੀ ਇਹ ਸਾਫ਼ ਕਰਦੇ ਆ, ਇਹ ਤੇ ਸਮਾਂ ਦੱਸੂਗਾ। ਪਰ ਜਿਹੜੇ ਲੋਕ ਮਰੇ ਆ ਮਣੀਪੁਰ ਦੇ ਇਹਨਾਂ ਫਰਜ਼ੀ ਮੁਕਾਬਲਿਆਂ 'ਚ, ਉਹਨਾਂ ਦੇ ਵਾਰਸਾਂ ਨੇ ਇੱਕ ਵਾਰ ਥੋੜਾ ਜਿਹਾ ਸੁੱਖ ਦਾ ਸਾਹ ਲਿਆ ਕਿ ਚਲੋ ਅਖੀਰ ਜਾਂਚ ਪੜਤਾਲ ਤੇ ਖੁੱਲੀ ਹੈ, ਇਨਸਾਫ ਮਿਲੇਗਾ। ਸੋ ਮਿਲੇਗਾ। ਇੱਥੇ ਤੇ ਜਾਂਚ ਪੜਤਾਲ ਕਰਵਾਉਣੀ ਹੀ ਇੱਕ ਚੁਣੌਤੀ ਬਣ ਗਈ ਸੀ, ਘੱਟੋ ਘੱਟ ਇੱਕ ਚੁਣੌਤੀ ਤੇ ਪਾਰ ਕੀਤੀ। ਜੀ ਜੀ ਜੀ। ਤੇ ਮਿੰਟੂ ਗੁਰਸਰੇ ਜੀ, ਅਗਲੀ ਗੱਲਬਾਤ ਵੱਧਦੇ ਹਾਂ। ਕੋਟਖਾਈ ਬਲਾਤਕਾਰ ਮਾਮਲੇ 'ਚ ਮਜ਼ਦੂਰਾਂ ਨੂੰ ਫਸਾ ਕੇ ਰਸੂਖਦਾਰ ਲਈ ਰਾਹ ਕੱਢਣ ਦੀ ਤਿਆਰੀ ਹੈ। ਦੇਖੋ, ਇਹ ਜਿਹੜਾ ਬਲਾਤਕਾਰ ਹੋਇਆ ਨਾ ਕੋਟਖਾਈ ਸ਼ਿਮਲੇ ਦੇ ਲਾਗੇ ਜੀ, ਇਸ ਮਾਮਲੇ ਦੇ ਵਿੱਚ ਸਭ ਤੋਂ ਘਿਨਾਉਣਾ ਪੱਖ ਇਹ ਆ ਕਿ 11ਵੀਂ 12ਵੀਂ 'ਚ ਬੱਚੀ ਪੜ੍ਹਦੀ ਸੀ, ਉਹਨੂੰ ਚੁੱਕਿਆ ਗਿਆ, ਅਗਵਾ ਕੀਤਾ ਗਿਆ, ਪਤਾ ਨਹੀਂ ਲਿਫਟ ਦੇ ਬਹਾਨੇ ਉਹਨੂੰ ਚੁੱਕਿਆ ਗਿਆ, ਜਿੱਦਾਂ ਮਰਜ਼ੀ ਆ, ਉਹਨੂੰ ਕਿਡਨੈਪ ਕਰਕੇ ਦਰਿੰਦਗੀ ਦਾ ਸ਼ਿਕਾਰ ਬਣਾਇਆ ਗਿਆ। ਔਰ ਇੰਨੀ ਬੁਰੀ ਤਰ੍ਹਾਂ ਉਹਦੇ ਨਾਲ ਦਰਿੰਦਗੀ ਕੀਤੀ ਗਈ ਕਿ ਬਲਾਤਕਾਰ ਦੇ ਦੌਰਾਨ ਹੀ ਉਸ ਕੁੜੀ ਦਾ ਦਮ ਟੁੱਟ ਗਿਆ। ਤੇ ਡਾਕਟਰਾਂ ਦੇ ਜੋ ਪੋਸਟਮਾਰਟਮ ਦੇ ਅਨੁਸਾਰ ਵੇਖੀਏ ਤਾਂ ਉਹ ਕਹਿੰਦੇ ਆ ਕਿ ਜਦੋਂ ਇਹਦੇ ਨਾਲ ਦਰਿੰਦਗੀ ਹੋ ਰਹੀ ਸੀਗੀ, ਮਿੱਟੀ 'ਚ ਇਹਦਾ ਮੂੰਹ ਦਬ ਜਾਣ ਕਾਰਨ ਮੌਤ ਹੋਈ ਆ। ਦੂਸਰਾ ਇਹ ਵੀ ਪੋਸਟਮਾਰਟਮ 'ਚੋਂ ਪੱਖ ਸਾਹਮਣੇ ਆਇਆ ਕਿ ਉਸ ਕੁੜੀ ਦੇ ਨਾਲ ਦਰਿੰਦਗੀ ਉਹਦੀ ਮੌਤ ਤੋਂ ਬਾਅਦ ਵੀ ਹੁੰਦੀ ਰਹੀ ਆ, ਇੰਨੀ ਜ਼ਿਆਦਾ ਦਰਿੰਦਗੀ ਹੋਈ। ਹੁਣ ਇਸ ਮਸਲੇ ਦੇ ਵਿੱਚ ਪੁਲਿਸ ਨੇ ਇੱਕ ਆਸ਼ੀਸ਼ ਕੁਮਾਰ ਨਾਂ ਦਾ ਪਹਿਲਾ ਨੌਜਵਾਨ ਫੜਿਆ, ਉਹਦੇ ਬਾਰੇ ਕਿਹਾ ਗਿਆ ਕਿ ਇਹ ਦੋਸ਼ੀ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਪੁਲਿਸ ਅਚਾਨਕ ਕੂਹਣੀ ਮੋੜ ਲੈ ਗਈ। ਪੁਲਿਸ ਕਹਿੰਦੀ ਕਿ ਨਹੀਂ, ਇਹ ਦੋਸ਼ੀ ਨਹੀਂ, ਦੋਸ਼ੀ 5 ਜਿਹੜੇ ਆ ਮਜ਼ਦੂਰ ਹੈ, ਜਿਨ੍ਹਾਂ ਦੇ ਵਿੱਚ ਕੋਈ ਨੇਪਾਲ ਤੋਂ ਆ ਜਾਂ ਕੋਈ ਹੋਰ ਕਿਸੇ ਬਾਹਰੀ ਰਾਜ ਤੋਂ ਆ, ਯਾਨੀ ਉਹ ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੇ ਮਜ਼ਦੂਰ ਫੜੇ ਗਏ ਆ ਉਹ ਨਾ ਤੇ ਆਪ ਇਕਬਾਲ ਕਰਦੇ ਪਏ ਕਿ ਅਸੀਂ ਜੁਰਮ ਕੀਤਾ, ਬਲਕਿ ਉੱਥੋਂ ਦੇ ਇਲਾਕੇ ਦੇ ਜਿਹੜੇ ਲੋਕ ਆ ਉਹ ਵੀ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਚੁੱਕਦੇ ਪਏ ਆ। ਉਹ ਵੀ ਕਹਿੰਦੇ ਆ ਕਿ ਇਹ ਬੰਦੇ ਆ ਜਿਹੜੇ ਉਹ ਨਜਾਇਜ਼ ਫਸਾਏ ਜਾ ਰਹੇ ਇਸ ਮਾਮਲੇ ਦੇ ਵਿੱਚ। ਹੁਣ ਇੱਥੇ ਮਸਲਾ ਇਹ ਆ ਕਿ ਜਿਹੜਾ ਉਹ ਆਸ਼ੀਸ਼ ਕੁਮਾਰ ਉਰਫ ਆਸ਼ੂ ਫੜਿਆ ਗਿਆ, ਉਹਦੀ ਮਾਂ ਹਾਈ ਕੋਰਟ ਦੇ ਵਿੱਚ ਅਫਸਰ ਆ, ਪਿਓ ਉਹਦਾ ਰਾਜਸੀ ਸਫਾ ਦੇ ਵਿੱਚ ਤੁਰਦਾ ਫਿਰਦਾ ਆਦਮੀ ਆ। ਹੁਣ ਸਵਾਲ ਉੱਠਣੇ ਸੁਭਾਵਿਕ ਆ, ਕਿਉਂਕਿ ਦੇਖੋ ਪਹਿਲਾਂ ਕਿਹਾ ਗਿਆ ਕਿ ਇਹ ਬੰਦਾ ਫੜਿਆ, ਬਾਅਦ ਦੇ ਵਿੱਚ ਇਹ ਕਹਿਣਾ ਕਿ ਜੀ ਇਹ ਨਿਰਦੋਸ਼ ਆ, ਦੂਸਰੇ 5 ਬੰਦੇ ਜਿਹੜੇ ਉਹਨਾਂ ਨੇ ਕੁਕਰਮ ਕੀਤਾ। ਹੁਣ ਰਾਜ ਕਰਨਵੀਰ ਸਿੰਘ ਜੀ ਇੱਕ ਸਧਾਰਨ ਬੁੱਧੀ ਵਾਲਾ ਬੰਦਾ ਵੀ ਇਹ ਸਵਾਲ ਖੜਾ ਕਰੇਗਾ ਕਿ ਜੇ ਇਹ ਬੰਦਾ ਨਿਰਦੋਸ਼ ਆ, ਇਹ ਬਲਾਤਕਾਰ ਦੇ ਵਿੱਚ ਸ਼ਾਮਲ ਹੀ ਨਹੀਂ, ਇਹ ਉਸ ਘਟਨਾ ਦੇ ਨਾਲ ਕੋਈ ਲਾਗਾ ਦੇਗਾ ਹੀ ਨਹੀਂ ਰੱਖਦਾ, ਫਿਰ ਇਹਦੀ ਗ੍ਰਿਫਤਾਰੀ ਤੋਂ ਆਧਾਰ ਬਣਾ ਕੇ ਦੂਸਰੇ 5 ਕਿਵੇਂ ਗ੍ਰਿਫਤਾਰ ਕਰ ਲਏ ਗਏ? ਇਹਨੂੰ ਕਿਵੇਂ ਪਤਾ ਕਿ ਇਹ 5 ਬੰਦੇ ਆ ਜਿਹੜੇ ਉਹਨਾਂ ਨੇ ਬਲਾਤਕਾਰ ਕੀਤਾ? ਜੇ ਉਹਨੇ ਨਹੀਂ ਦੱਸਿਆ ਤੇ ਫਿਰ ਪੁਲਿਸ ਨੂੰ ਕਿਵੇਂ ਪਤਾ ਲੱਗਿਆ ਕਿ ਉਹ 5 ਆ? ਜੇ ਉਹ 5 ਦੋਸ਼ੀ ਸੀ ਤੇ ਪਹਿਲਾਂ ਉਹ ਕਿਉਂ ਨਹੀਂ ਫੜੇ?
ਸੋ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਉਹਨੇ ਕੁਝ ਕੀਤਾ ਨਹੀਂ, ਆਸ਼ੀਸ਼ ਕੁਮਾਰ ਉਰਫ ਆਸ਼ੂ ਨੇ, ਤੇ ਫਿਰ ਉਹਦੀ ਗ੍ਰਿਫਤਾਰੀ ਕਿਉਂ ਪਾਈ ਗਈ ਹੈ? ਜੀ। ਸੋ ਇਹ ਕੁਝ ਇਸ ਮਸਲੇ ਤੇ ਬਹੁਤ ਗੁੰਝਲਦਾਰ ਸਵਾਲ ਆ, ਜਿਨ੍ਹਾਂ ਤੇ ਪੁਲਿਸ ਚੁੱਪ ਕਰ ਗਈ। ਉੱਥੋਂ ਦੀ ਹਿਮਾਚਲ ਦੀ ਪੁਲਿਸ ਫਸ ਗਈ ਹੈ ਬੁਰੀ ਤਰ੍ਹਾਂ, ਔਰ ਇੰਨਾ ਜ਼ਿਆਦਾ ਕਸੂਤਾ ਫਸ ਗਈ ਹੈ ਕਿ ਉਹਦੇ ਕੋਲ ਸਫਾਈ ਦੇਣ ਲਈ ਹੁਣ ਕੁਝ ਬਚਿਆ ਨਹੀਂ ਇਸ ਮਾਮਲੇ ਦੇ ਵਿੱਚ। ਕਿਉਂਕਿ ਹਿਮਾਚਲ ਦੇ ਅੰਦਰ ਬਹੁਤ ਗੁੱਸਾ ਸੀਗਾ, ਇੱਥੋਂ ਤੱਕ ਕਿ ਉੱਥੋਂ ਦੀ ਹਾਈ ਕੋਰਟ ਦੇ ਵਕੀਲਾਂ ਨੇ ਵੀ ਇਹ ਕਰ ਦਿੱਤਾ ਸੀਗਾ ਐਲਾਨ ਕਿ ਇਸ ਕੇਸ ਨੂੰ ਕੋਈ ਵੀ ਬੰਦਾ ਦੋਸ਼ੀਆਂ ਵੱਲੋਂ ਨਹੀਂ ਲੜੇਗਾ। ਸੋ ਬਹੁਤ ਜ਼ਿਆਦਾ ਗੁੱਸਾ ਸੀਗਾ, ਪਰ ਉਹ ਸਾਰਾ ਗੁੱਸਾ ਹੁਣ ਪੁਲਿਸ ਤੇ ਵੀ ਝੜਦਾ ਨਜ਼ਰ ਆਉਂਦਾ, ਕਿਉਂਕਿ ਲੋਕੀ ਕਹਿੰਦੇ ਆ ਕਿ ਪੁਲਿਸ ਆਪਣੀ ਨਾਕਾਮੀ ਲੁਕਾਉਣ ਲਈ ਕੁਝ ਨਿਰਦੋਸ਼ ਲੋਕਾਂ ਨੂੰ ਫਸਾਉਣ ਦਾ ਯਤਨ ਕਰਦੀ ਪਈ ਆ। ਹਾਲ ਦੀ ਘੜੀ ਪੁਲਿਸ ਵਾਲੇ ਚੁੱਪ ਕਰ ਗਏ ਆ, ਪਰ ਦੂਜੇ ਪਾਸੇ ਲੋਕਾਂ ਦੇ ਵਿੱਚ ਇੱਕੋ ਇੱਕ ਚਰਚਾ ਫੇਰ ਛਿੜ ਜਾਂਦੀ ਹੈ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਮਸਲਾ ਸਾਹਮਣੇ ਆਉਂਦਾ ਕਿ ਆਖਰ ਇਸ ਤਰ੍ਹਾਂ ਦੀਆਂ ਦਰਿੰਦਗੀਆਂ, ਇਸ ਤਰ੍ਹਾਂ ਦੇ ਵਹਿਸ਼ੀਪੁਣੇ ਕੁੜੀਆਂ ਦੇ ਨਾਲ ਕਦੋਂ ਤੱਕ ਹੁੰਦੇ ਰਹਿਣਗੇ। ਕੋਈ ਵੀ ਸਟੇਟ, ਕੋਈ ਵੀ ਸ਼ਹਿਰ ਇਸ ਗੱਲ ਤੋਂ ਸੁਰੱਖਿਅਤ ਨਹੀਂ ਹੈ ਕਿ ਇਸ ਸ਼ਹਿਰ ਦੇ ਵਿੱਚ ਜਾਂ ਫਲਾਂ ਖਿੱਤੇ ਤੇ ਇੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਕੁੜੀ ਨੂੰ ਡਰ ਨਹੀਂ, ਕਿਸੇ ਬੀਬੀ ਨੂੰ, ਕਿਸੇ ਮਹਿਲਾ ਨੂੰ ਕੋਈ ਖਤਰਾ ਨਹੀਂ। ਕੋਈ ਵੀ ਭਾਰਤ ਦੇ ਵਿੱਚ ਸ਼ਹਿਰ ਕਸਬਾ ਇਸ ਤਰ੍ਹਾਂ ਦਾ ਨਹੀਂ ਜਾਪਦਾ ਜਿੱਥੇ ਕਿਹਾ ਜਾ ਸਕਦਾ ਹੋਵੇ ਕਿ ਇੱਥੇ ਕੁੜੀ ਜਾਂ ਇੱਥੇ ਬੀਬੀ ਹੈ ਜਿਹੜੀ ਉਹ ਦਿਨ ਰਾਤ ਆਪਣੀ ਮਰਜ਼ੀ ਦੇ ਨਾਲ ਜਾ ਸਕਦੀ ਆ। ਲੋਕੀ ਇਸ ਗੱਲ ਨੂੰ ਲੈ ਕੇ ਜਿੱਥੇ ਭੈਭੀਤ ਰਹਿੰਦੇ ਹੀ ਰਹਿੰਦੇ ਆ, ਉੱਥੇ ਜੋ ਆਹ ਪੁਲਿਸ ਕੰਮ ਕਰਦੀ ਪਈ ਹੈ ਉਹਦੇ ਤੋਂ ਜ਼ਿਆਦਾ ਗੁੱਸਾ ਲੋਕਾਂ ਦੇ ਵਿੱਚ ਹੁਣ ਹਿਮਾਚਲ ਪੁਲਿਸ ਹੈ ਜਿਹੜੀ ਫਸੀ ਪਈ ਹੈ। ਅੱਗੇ ਇਸ ਘਟਨਾ ਦੇ ਵਿੱਚ ਕੀ ਨਾਟਕੀ ਮੋੜ ਆਉਂਦਾ ਹੈ ਸਮਾਂ ਦੱਸੇਗਾ, ਪਰ ਹਾਲ ਦੀ ਘੜੀ ਜਿਹੜੇ ਉਹ 5 ਮਜ਼ਦੂਰ ਟੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇ ਉਹ ਫਸ ਗਏ ਬਾਅਦ ਦੇ ਵਿੱਚ ਕੱਲ ਨੂੰ ਉਹ ਵੀ ਨਿਰਦੋਸ਼ ਨਿਕਲ ਆਉਂਦੇ ਆ ਤੇ ਫਿਰ ਅਸਲ ਦੋਸ਼ੀ ਬਚਾ ਲਏ ਜਾਂਦੇ ਆ, ਤਾਂ ਮੇਰੇ ਖਿਆਲ ਦੇ ਨਾਲ ਜਿੰਨੇ ਉਹ ਦੋਸ਼ੀ ਕੁਕਰਮ ਕਰਨ ਵਾਲੇ ਆ ਉਹ ਤੋਂ ਵੱਡੇ ਦੋਸ਼ੀ ਤੇ ਇਹ ਹੋਣਗੇ ਜਿਹੜੇ ਇਸ ਤਰ੍ਹਾਂ ਦਾ ਉੱਤੇ ਪੋਚਾ ਮਾਰਨ ਦਾ ਯਤਨ ਕਰਦੇ ਪਏ ਆ। ਬਿਲਕੁਲ ਬਿਲਕੁਲ ਜੀ ਜੀ। ਤੇ ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ, ਪੰਜਾਬ ਦੇ ਲਾਪਤਾ ਹੋਏ 8 ਸ਼ਰਧਾਲੂ, ਉਹਨਾਂ ਬਾਰੇ ਇੱਕ ਸੁਰਾਗ ਹੱਥ ਲੱਗਾ। ਦੇਖੋ ਰਾਜਕਰਨਵੀਰ ਸਿੰਘ ਜੀ, ਇਹ ਜਿਹੜੇ 8 ਸ਼ਰਧਾਲੂ ਉੱਥੇ ਮੱਥਾ ਟੇਕਣ ਗਏ ਸਨ ਹੇਮਕੁੰਟ ਸਾਹਿਬ, ਉਹਦੇ ਚ 2 ਅਮਰੀਕੀ ਵੀ ਆ ਮੇਰੇ ਖਿਆਲ ਦੇ ਨਾਲ, 2 ਅਮਰੀਕੀ ਨਾਗਰਿਕ ਵੀ ਆ। ਇਹ 2 ਗੁਰਦਾਸਪੁਰ ਦੇ ਆ, ਬਾਕੀ ਜਿਹੜਾ ਚੌਂਕ ਮਹਿਤਾ ਉਸ ਇਲਾਕੇ ਦੇ ਆ। ਇਹ ਸਾਰੇ ਇਕੱਠੇ ਹੋ ਕੇ ਗਏ ਸਨ। ਦੱਸਦੇ ਕਿ 1 ਜੁਲਾਈ ਨੂੰ ਇਹਨਾਂ ਨੇ ਰਵਾਨਗੀ ਪਾਈ ਸੀ, ਭੌਂਕੇ ਮੱਥਾ ਟੇਕ ਕੇ 6 ਜੁਲਾਈ ਨੂੰ ਇਹਨਾਂ ਨੇ ਤੁਰ ਲੱਗਿਆ ਟੈਲੀਫੋਨ ਕੀਤਾ ਘਰੇ ਕਿ ਅਸੀਂ ਪਰਸੋਂ ਤੱਕ ਘਰ ਪਹੁੰਚ ਜਾਵਾਂਗੇ। ਨਹੀਂ ਪਹੁੰਚੇ, ਘਰ ਵਾਲਿਆਂ ਨੂੰ ਫਿਕਰ ਹੋਇਆ, ਚਲੋ ਕੁਝ ਘੰਟੇ ਤੋਂ ਉਹਨਾਂ ਨੇ ਇੰਤਜ਼ਾਰ ਕੀਤਾ ਕਿ ਆ ਜਾਣਗੇ। ਫਿਰ 1 ਨੇ ਟੈਲੀਫੋਨ ਕੀਤਾ, 2 ਨੇ ਟੈਲੀਫੋਨ ਕੀਤਾ, 4 ਨੇ ਟੈਲੀਫੋਨ ਕੀਤਾ, ਸਾਰਿਆਂ ਦੇ ਹੀ ਨੰਬਰ ਬੰਦ ਆਉਣ ਲੱਗ ਪਏ, ਭਾਜੜਾਂ ਪੈ ਗਈਆਂ। ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਸੰਪਰਕ ਨਹੀਂ ਹੋਇਆ। ਉੱਥੋਂ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਦੇ ਨਾਲ ਜਦੋਂ ਰਾਬਤਾ ਕੀਤਾ ਗਿਆ, ਉਹਨਾਂ ਨੇ ਜੋ ਰਿਕਾਰਡ ਸੀ, ਜੋ ਕੋਈ ਵੀ ਉਹਨਾਂ ਦੇ ਕੋਲ ਇਸ ਤਰ੍ਹਾਂ ਦਾ ਸਾਧਨ ਮੌਜੂਦ ਸੀਗਾ ਜਿਹਦੇ ਤੋਂ ਪਤਾ ਲਾਇਆ ਜਾ ਸਕੇ ਕਿ ਕਿੰਨੇ ਸ਼ਰਧਾਲੂ ਆਏ, ਕਿੱਥੋਂ ਆਏ ਆ, ਕਿਹੜੀ ਰਿਹਾਇਸ਼ ਤੇ ਠਹਿਰੇ ਆ, ਉਹਨਾਂ ਨੇ ਜੋ ਵੀ ਉਹਨਾਂ ਦੇ ਕੋਲ ਸਾਧਨ ਉਪਲਬਧ ਸੀ ਉਹ ਵਰਤ ਕੇ ਉਹਨਾਂ ਨੇ ਸਿੱਟਾ ਕੱਢਿਆ ਕਿ ਇਹ ਬੰਦੇ ਇੱਥੇ ਆਏ ਸਨ ਔਰ ਇਹਨਾਂ ਨੇ ਸਿਫਾਰਿਸ਼ ਤੇ ਇੱਥੇ ਰਿਹਾਇਸ਼ੀ ਕਮਰੇ ਲਏ ਸੀਗੇ। ਇਹ ਵੀ ਉੱਥੇ ਪਤਾ ਲੱਗ ਗਿਆ ਕਿ ਦਮਦਮੀ ਟਕਸਾਲ ਦਾ ਨਾਮ ਲੈ ਕੇ ਜਾਂ ਟੈਲੀਫੋਨ ਕਰਾ ਕੇ ਉਹਨਾਂ ਨੇ ਉੱਥੇ ਰਿਹਾਇਸ਼ੀ ਕਮਰੇ ਲਏ ਸੀਗੇ ਜੀ। ਹੁਣ ਬਾਅਦ ਦੇ ਵਿੱਚ ਪਤਾ ਹੀ ਨਹੀਂ ਸੀ ਲੱਗਦਾ ਕਿ ਉਹ ਗਏ ਕਿੱਥੇ ਆ, ਆਖਰ ਉਹ ਚਲੇ ਕਿੱਥੇ ਗਏ ਆ। ਅੱਜ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬਦਰੀਨਾਥ ਹਾਈਵੇ ਆ ਉਹਦੇ ਤੇ ਇੱਕ ਕਟੱਪਾ ਪੁਲ ਪੈਂਦਾ, ਉਹਦੇ ਲਾਗੇ ਇਨੋਵਾ, ਕਿਉਂਕਿ ਉਹ ਗੱਡੀ ਇਨੋਵਾ ਸੀ, ਇਨੋਵਾ ਦੀ ਸਾਈਡ ਵਿੰਡੋ ਮਿਲੀ ਆ ਔਰ ਸਾਈਡ ਵਿੰਡੋ ਦੇ ਨਾਲ 2 ਪੱਗਾਂ ਦਾ ਕੱਪੜਾ ਮਿਲਿਆ ਥੋੜਾ ਥੋੜਾ। ਇੱਥੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਉਹ ਗੱਡੀ ਹੈ ਜਿਹੜੀ ਹੋ ਸਕਦਾ ਥੱਲੇ ਡਿੱਗ ਪਈ ਹੋਵੇ ਉਸ ਪੁਲ ਤੋਂ, ਕਿਉਂਕਿ ਉੱਥੇ ਥੱਲੇ ਅਲਕਾਨੰਦਾ ਨਦੀ ਵਗਦੀ ਹੈ। ਉੱਥੇ ਪਾਣੀ ਬਹੁਤ ਤੇਜ਼ ਆ, ਜਿਸ ਥਾਂ ਤੇ ਉਹ ਇਸ ਤਰ੍ਹਾਂ ਦੇ ਸਬੂਤ ਮਿਲੇ ਆ ਕਿ ਹੋ ਸਕਦਾ ਗੱਡੀ ਡਿੱਗ ਪਈ ਹੋਵੇ। ਉਹ ਨਦੀ ਇੰਨੀ ਉੱਥੋਂ ਤੇਜ਼ ਆ ਕਿ ਕੋਈ ਵੀ ਚੀਜ਼ ਉੱਥੇ ਨੇੜੇ ਤੇੜੇ ਖੜ ਨਹੀਂ ਸਕਦੀ। ਸੋ ਉੱਥੋਂ ਪੁਲਿਸ ਨੇ ਇਹ ਜਿਹੜੇ ਸੁਰਾਗ ਲੱਭ ਕੇ, ਕਿਉਂਕਿ ਘਰ ਵਾਲੇ ਪਰਿਵਾਰ ਵਾਲੇ ਤੇ ਪਹਿਲਾਂ ਉੱਥੇ ਪਹੁੰਚੇ ਹੋਏ ਸਨ, ਉਹ ਸੱਦ ਕੇ ਉਹਨਾਂ ਨੇ ਜਦੋਂ ਦਿਖਾਇਆ ਤੇ ਉਹਨਾਂ ਨੇ ਸ਼ਾਇਦ ਇਸ ਚੀਜ਼ ਦੀ ਪੁਸ਼ਟੀ ਕੀਤੀ ਆ ਕਿ ਵਾਕਿਆ ਇਹ ਪੱਗਾਂ ਦੇ ਕੱਪੜੇ ਸ਼ਾਇਦ ਉਹਨਾਂ ਦੀਆਂ ਪੱਗਾਂ ਦੇ ਨਾਲ ਦੀ ਆ। ਹੁਣ ਉੱਥੇ ਪੜਤਾਲ ਤੇਜ਼ ਹੋ ਗਈ ਆ, ਯਤਨ ਬਹੁਤ ਕੀਤੇ ਜਾ ਰਹੇ ਆ, ਪਰ ਬਦਕਿਸਮਤੀ ਹੈ ਕਿ ਹੁਣ ਮੌਸਮ ਵੀ ਖਰਾਬ ਹੁੰਦਾ ਜਾਂਦਾ ਉੱਥੇ,
ਪਿਛਲੇ 2-3 ਦਿਨਾਂ ਦੇ ਦੌਰਾਨ ਮੀਂਹ ਵੀ ਪੈ ਗਿਆ। ਪਹਿਲਾ ਮੌਸਮ ਠੀਕ ਰਿਹਾ ਉੱਤਰਾਖੰਡ ਦੇ ਵਿੱਚ। ਹੁਣ ਸਮੱਸਿਆ ਉੱਥੇ ਇਹ ਆ ਕਿ ਇੱਕ ਤੇ ਪੱਕਾ ਪਤਾ ਨਹੀਂ ਲੱਗਦਾ ਪਿਆ ਕਿ ਇਹ ਜਿਹੜੀ ਗੱਡੀ ਆਖਰ ਲਾਪਤਾ ਕਿੱਥੇ ਹੋਈ ਆ। ਹੁਣ ਜਿਹੜਾ ਸੁਰਾਗ ਮਿਲਿਆ ਉਹਦੇ ਥੱਲੇ ਨਦੀ ਆ, ਨਦੀ ਦਾ ਵਹਾਅ ਇੰਨਾ ਤੇਜ਼ ਆ, ਉੱਤੋਂ ਇੰਨੇ ਦਿਨ ਪੈ ਗਏ ਆ ਤੇ ਕੋਈ ਵੀ ਹੋਰ ਸੁਰਾਗ ਲੱਭਣਾ ਉੱਥੋਂ ਛੇਤੀ ਪੋਸੀਬਲ ਨਹੀਂ ਹੈ। ਪਰ ਫਿਰ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਉਂਝ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਕੋਈ ਨਾ ਕੋਈ ਹੋਣੀ ਵਾਪਰੀ ਜ਼ਰੂਰ ਆ। ਸੁੱਖ ਸਾਰੇ ਸੁੱਖਦੇ ਆ ਕਿ ਇਹ ਸਾਰੇ ਕਿਆਫੇ ਜਿਹੜੇ ਗਲਤ ਹੋਣ, ਪਰ ਹਾਲ ਦੀ ਘੜੀ ਅੰਦਾਜ਼ਾ ਜਿਹੜਾ ਮੁੱਢਲੇ ਤੌਰ ਤੇ ਲਾਇਆ ਜਾ ਰਿਹਾ ਕਿ ਕੋਈ ਨਾ ਕੋਈ ਹਾਦਸਾ ਉਹਨਾਂ ਯਾਤਰੂਆਂ ਦੇ ਨਾਲ ਦਰਪੇਸ਼ ਜ਼ਰੂਰ ਆਇਆ। ਜੀ ਜੀ ਮਿੰਟੂ ਗੁਰਸਰੇ ਜੀ, ਅਗਲੀ ਜਿਹੜੀ ਖਬਰ ਉਸ ਦੇ ਵੱਲ ਵੱਧਦੇ ਆ, ਗਿਆਨੀ ਗੁਰਮੁਖ ਸਿੰਘ ਦੀ ਰਿਹਾਇਸ਼ ਖਾਲੀ ਕਰਾਉਣ ਦੀ ਜੁਗਤ ਲੱਗੀ ਕਮੇਟੀ, ਬਿਜਲੀ ਪਾਣੀ ਬੰਦ ਕਰਨ ਦੀ ਧਮਕੀ। ਦੇਖੋ ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ। ਹੁਣ ਗਿਆਨੀ ਗੁਰਮੁਖ ਸਿੰਘ ਕਿਸ ਕੰਮ ਦੇ ਆ? ਗਿਆਨੀ ਗੁਰਮੁਖ ਸਿੰਘ ਨੂੰ ਤਾਂ ਵੈਸੇ ਇਹਨਾਂ ਨੇ ਬੜੇ ਸੰਕੇਤ ਦੇ ਦਿੱਤੇ ਸਨ। ਜਦੋਂ ਧਮਧਾਨ ਸਾਹਿਬ ਇਹਨੂੰ ਬਦਲ ਕੇ ਭੇਜਿਆ ਉਦੋਂ ਹੀ ਸਮਝ ਜਾਣਾ ਚਾਹੀਦਾ ਸੀਗਾ ਕਿ ਹੁਣ ਮੇਰੀ ਉਹ ਕਦਰ ਨਹੀਂ ਹੈਗੀ, ਮੇਰੀ ਉਹ ਵਕਤ ਨਹੀਂ ਹੈਗੀ। ਤੇ ਫਿਰ ਜਦੋਂ ਇਹਨੂੰ ਧਮਕੀ ਭਰੇ ਖੱਤ ਮਿਲੇ, ਇੱਕ ਨਹੀਂ ਦੋ ਮਿਲ ਗਏ, ਫਿਰ ਇਹਨੇ ਆਪਣੀ ਸਿਕਿਉਰਿਟੀ ਦਾ ਰੋਣਾ ਵੀ ਰੋਇਆ। ਉਦੋਂ ਵੀ ਕਮੇਟੀ ਨੇ ਕੋਈ ਖਾਸ ਨਹੀਂ ਕੀਤਾ, ਇੱਕ ਸਿਰਫ ਬਡੂੰਗਰ ਸਾਹਿਬ ਨੇ ਬਿਆਨ ਦੇ ਦਿੱਤਾ। ਜੇ ਥੋੜੀ ਜਿਹੀ ਇਹਦੇ ਪ੍ਰਤੀ ਉਹਨਾਂ ਦੀ ਨਰਮਾਈ ਹੁੰਦੀ, ਥੋੜੀ ਜਿਹੀ ਇਹਦੇ ਪ੍ਰਤੀ ਹਮਦਰਦੀ ਹੁੰਦੀ ਤੇ ਉਦੋਂ ਹੀ ਕਹਿੰਦੇ ਕਿ ਗਿਆਨੀ ਗੁਰਮੁਖ ਸਿੰਘ ਜੀ, ਅਸੀਂ ਤੈਨੂੰ ਉਹ ਪ੍ਰੇਮੀਆਂ ਦੇ ਗੜ੍ਹ 'ਚ ਨਹੀਂ ਰੱਖਣਾ ਜਿਨ੍ਹਾਂ ਦੇ ਨਾਲ ਤੂੰ ਆਡਾ ਲਾਈ ਰੱਖਿਆ, ਰਾਜਾ ਪੰਜਾਬ ਵਾਪਸ ਆ ਜਾ। ਇਹਨੂੰ ਉੱਥੋਂ ਬਦਲ ਕੇ ਇੱਥੇ ਨਹੀਂ ਲਿਆਂਦਾ ਗਿਆ। ਉਦੋਂ ਨਹੀਂ ਪਤਾ ਲੱਗਿਆ ਸੀਗਾ ਕਿ ਗਿਆਨੀ ਗੁਰਮੁਖ ਸਿੰਘ ਦੇ ਪੱਲੇ ਹੁਣ ਕੀ ਆ। ਕਮੇਟੀ ਦੀਆਂ ਨਜ਼ਰਾਂ 'ਚ ਗਿਆਨੀ ਗੁਰਮੁਖ ਸਿੰਘ ਜੋ ਅਹਿਮੀਅਤ ਰੱਖਦਾ ਸੀ ਉਹ ਅਹਿਮੀਅਤ ਹੁਣ ਖਤਮ ਹੋ ਚੁੱਕੀ ਆ। ਇਹਦੀ ਇੱਕ ਮਿਸਾਲ ਹੁਣ ਅੱਜ ਸਾਹਮਣੇ ਆ ਗਈ ਆ। ਇਹਦੇ ਭਰਾ ਤੋਂ ਉਸ ਕੰਪਲੈਕਸ ਦੇ ਵਿੱਚ ਜਿਹੜਾ ਮਕਾਨ ਮਿਲਿਆ ਸੀ ਉਹ ਖਾਲੀ ਕਰਵਾ ਲਿਆ ਗਿਆ, ਜਿਸ ਕੰਪਲੈਕਸ ਦੇ ਵਿੱਚ ਇਹਨੂੰ ਵੀ ਮਕਾਨ ਮਿਲਿਆ ਸੀ। ਇਹਦੇ ਭਰਾ ਦਾ ਨਾਮ ਹਿੰਮਤ ਸਿੰਘ ਆ। ਉਹ ਦੱਸਦੇ ਆ ਕਿ ਉਹ ਵੀ ਉੱਥੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਉਂਦਾ ਹੈ। ਪਰ ਕਮਾਲ ਦੀ ਗੱਲ ਆ ਕਿ ਜਦੋਂ ਇਹ ਗਿਆਨੀ ਗੁਰਮੁਖ ਸਿੰਘ ਚੜ੍ਹਤ ਦੇ ਵਿੱਚ ਹੁੰਦਾ ਸੀ, ਇਹਦਾ ਭਾਈ ਸਾਹਿਬ ਉਹਦਾ PA ਸੀਗਾ ਗਿਆਨੀ ਗੁਰਮੁਖ ਸਿੰਘ ਦਾ। ਸੋ ਉਦੋਂ ਸਭ ਕੁਛ ਠੀਕ ਠਾਕ ਚੱਲਦਾ ਪਿਆ ਸੀ। ਪਰ ਹੁਣ ਕੰਪਲੈਕਸ ਦੇ ਵਿੱਚੋਂ ਉਹਦਾ ਘਰ ਖਾਲੀ ਕਰਵਾ ਲਿਆ ਗਿਆ, ਜਦ ਕਿ ਇਹਦੇ ਪਰਿਵਾਰ ਨੂੰ ਚਿੱਟਾ ਸਾਫ਼ ਉਹਨਾਂ ਨੇ ਐਲਾਨ ਕਰਕੇ ਕਹਿ ਦਿੱਤਾ ਕਿ ਭਾਈ ਮਕਾਨ ਖਾਲੀ ਕਰ ਦਿਓ ਤੇ ਛੇਤੀ ਕਰ ਦਿਓ, ਹੁਣ ਟਾਈਮ ਤੁਹਾਨੂੰ ਬਹੁਤਾ ਨਹੀਂ ਮਿਲਣਾ। ਤੇ ਜੇ ਤੁਸੀਂ ਖਾਲੀ ਨਾ ਕੀਤਾ ਫਿਰ ਬਿਜਲੀ ਦਾ ਸੁੱਚ ਵੀ ਚੁੱਕ ਦਿਆਂਗੇ, ਜੇ ਲੋੜ ਪਈ ਤੇ ਪੱਕਾ ਫਿਊਜ਼ ਹੀ ਕੱਢ ਦਿਆਂਗੇ, ਤੇ ਜਿਹੜਾ ਟੂਟੀ ਵਾਲਾ ਵਾਲ ਆ ਉਹ ਵੀ ਮਰੋੜ ਦਿਆਂਗੇ, ਤੁਹਾਨੂੰ ਪਾਣੀ ਵੀ ਨਹੀਂ ਮਿਲਣਾ, ਬਿਜਲੀ ਵੀ ਨਹੀਂ ਮਿਲਣੀ। ਚੁੱਪ ਕਰਕੇ ਮਕਾਨ ਖਾਲੀ ਕਰੋ ਤੇ ਨਾ ਟਿਪ ਜਾਓ। ਹੁਣ ਉਹ ਸਾਫ਼ ਸੰਕੇਤ ਮਿਲ ਗਿਆ ਕਿ ਗਿਆਨੀ ਗੁਰਮੁਖ ਸਿੰਘ ਤੋਂ ਉਹ ਮਕਾਨ ਵੀ ਹੈ ਜਿਹੜਾ ਖੁੱਸ ਜਾਣਾ। ਪਰ ਜਦੋਂ ਹੁਣ ਗੁਰਦੁਆਰੇ ਧਮਧਾਨ ਸਾਹਿਬ ਇਹ ਸਾਰੀ ਡਿਊਟੀ ਨਿਭਾਉਂਦਾ, ਉੱਥੇ ਕੰਪਲੈਕਸ ਦੇ ਵਿੱਚ ਇਹਦੀ ਰਿਹਾਇਸ਼ ਦਾ ਮਤਲਬ ਵੀ ਕੋਈ ਨਹੀਂ ਬਣਦਾ। ਇਹਨੂੰ ਪਹਿਲਾਂ ਆਪਣੇ ਆਪ ਹੀ ਛੱਡ ਦੇਣੀ ਚਾਹੀਦੀ ਸੀ। ਪਰ ਜਿਸ ਤਰੀਕੇ ਨਾਲ ਕਮੇਟੀ ਨੇ ਸਖਤ ਲਹਿਜਾ ਵਰਤ ਕੇ ਗੱਲ ਕਹੀ ਹੈ, ਉਹ ਇੱਕ ਵਾਰੀ ਫੇਰ ਉਸ ਗੱਲ ਤੇ ਮੋਹਰ ਲਾ ਗਿਆ ਕਿ ਇੱਥੇ ਜਦੋਂ ਕੰਮ ਲੈਣੇ ਹੁੰਦੇ ਆ ਉਦੋਂ ਬੰਦੇ ਪਾਲਕੀ 'ਚ ਬਿਠਾ ਕੇ ਲਿਆਏ ਜਾਂਦੇ ਆ, ਤੇ ਜਦੋਂ ਕੰਮ ਨਿਕਲ ਜਾਂਦਾ ਉਦੋਂ ਫਿਰ ਜਾਣ ਲੱਗੇ ਨੂੰ ਰਕਸ਼ੇ ਜੋ ਕਿ 5 ਰੁਪਏ ਵੀ ਨਹੀਂ ਦਿੰਦੇ, ਉਦੋਂ ਕਹਿੰਦੇ ਕਿ ਨਿਕਲ ਜਾ, ਜਿੱਥੋਂ ਆਇਆ ਜਿਵੇਂ ਆਇਆ ਭੱਜ ਲਾ। ਸੋ ਗਿਆਨੀ ਗੁਰਮੁਖ ਸਿੰਘ ਨਾਲ ਉਹੀ ਕੁਛ ਹੋਣ ਡਿਆ ਵਾ ਹੁਣ, ਕਿਉਂਕਿ ਗਿਆਨੀ ਗੁਰਮੁਖ ਸਿੰਘ ਇਹਨਾਂ ਤੋਂ ਬਾਗੀ ਹੋ ਚੁੱਕਾ, ਨਾਬਰ ਹੋ ਚੁੱਕਾ। ਜੇ ਹਾਂ 'ਚ ਹਾਂ ਮਿਲਾਉਂਦਾ ਰਹਿੰਦਾ, ਜੇ ਇਹਨਾਂ ਦੀਆਂ ਗੱਲਾਂ ਦੇ ਪਾਜ ਨਾ ਉਧੇੜਦਾ, ਪਰਦੇ ਪਾਉਂਦਾ ਰਹਿੰਦਾ, ਤੇ ਮੇਰੇ ਖਿਆਲ ਦੇ ਨਾਲ ਫਿਰ ਜਿੰਨੀ ਮਰਜ਼ੀ ਮੌਜ ਮਨਾਉਂਦਾ ਰਹਿੰਦਾ, ਆਹ ਦਿਨ ਨਹੀਂ ਵੇਖਣੇ ਪੈਣੇ। ਜੀ ਜੀ ਬਿਲਕੁਲ ਮਿੰਟੂ ਗੁਰਸਰੀਆ ਜੀ। ਅਤੇ ਇੱਥੇ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ, ਉਸ ਤੋਂ ਬਾਅਦ 'ਚ ਰਹਿੰਦੀਆਂ ਹੋਈਆਂ ਜਿਹੜੀਆਂ ਖਬਰਾਂ ਉਹਨਾਂ ਦੇ ਉੱਤੇ ਆਪਾਂ ਇੱਦਾਂ ਹੀ ਨਜ਼ਰ ਬਣਾਈ ਚੱਲਾਂਗੇ। ਅਤੇ ਮਿੰਟੂ ਗੁਰਸਰੀਆ ਜੀ, ਮਿਲਦੇ ਹਾਂ ਆਪਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM।
ਯੂਬਾ ਸਿਟੀ ਵਿੱਚ ਬਹੁਤ ਹੀ ਸੋਹਣਾ ਘਰ ਵਿਕਾਊ ਹੈ। ਇਹ ਘਰ 4 ਬੈੱਡਰੂਮ 2.5 ਬਾਥਰੂਮ ਦਾ ਹੈ ਜੋ ਕਿ 12 ਏਕੜ ਜ਼ਮੀਨ ਦੇ ਵਿੱਚ ਹੈ। ਹਾਈਵੇ 99 ਦੀ ਐਂਟਰੀ ਤੇ ਸੱਜੇ ਪਾਸੇ ਹੈ। ਇਹ ਪ੍ਰਾਪਰਟੀ ਕਮਰਸ਼ੀਅਲ ਅਤੇ ਇੰਡਸਟਰੀਅਲ ਲਈ ਮਨਜ਼ੂਰ ਹੈ। ਧਾਰਮਿਕ ਸਥਾਨ, ਨਰਸਰੀ, ਟਰੱਕ ਸਟਾਪ, ਗੈਸ ਸਟੇਸ਼ਨ ਦੀ ਮਨਜ਼ੂਰੀ ਮਿਲ ਸਕਦੀ ਹੈ। ਹੋਰ ਜਾਣਕਾਰੀ ਲਈ ਸੈਂਚੁਰੀ 21 ਦੇ ਕੈਨ ਬਾਰਨੈਟ ਨੂੰ ਕਾਲ ਕਰ ਸਕਦੇ ਹੋ, ਜਿਨ੍ਹਾਂ ਦਾ ਫੋਨ ਨੰਬਰ ਹੈ 916 704 4036 916 704 4036। ਇੱਕ ਵਾਰੀ ਫੇਰ ਯੂਬਾ ਸਿਟੀ ਵਿੱਚ 12 ਏਕੜ ਜ਼ਮੀਨ ਦੇ ਵਿੱਚ 4 ਬੈੱਡਰੂਮ 2.5 ਬਾਥ ਘਰ ਸੇਲ ਤੇ ਹੈ। ਪ੍ਰਾਪਰਟੀ ਕਮਰਸ਼ੀਅਲ ਅਤੇ ਇੰਡਸਟਰੀਅਲ ਲਈ ਮਨਜ਼ੂਰ ਹੈ। ਵਧੇਰੇ ਜਾਣਕਾਰੀ ਲਈ ਕਾਲ ਸੈਂਚੁਰੀ 21 ਦੇ ਕੈਨ ਬਾਰਨੈਟ 916 704 4036 916 704 4036। ਕੈਲੀਫੋਰਨੀਆ BRE ਲਾਇਸੈਂਸ ਨੰਬਰ 01960201। 7ਵੀਆਂ ਸਾਲਾਨਾ ਨਟੋਮਸ ਦੀਆਂ 2017 ਜੋ ਕਿ ਹੋਣ ਜਾ ਰਹੀਆਂ ਹਨ 30 ਜੁਲਾਈ ਦੇ ਐਤਵਾਰ ਨੂੰ ਦੁਪਹਿਰ 1 ਵਜੇ ਤੋਂ 6 ਵਜੇ ਤੱਕ ਹੋਟਲ 4 ਪੁਆਇੰਟ ਬਾਏ ਸ਼ੈਰਟਨ 4900 ਡਕ ਹੌਰਨ ਡਰਾਈਵ ਸੈਕਰਾਮੈਂਟੋ ਵਿਖੇ। ਇਸ ਮੇਲੇ ਦੇ ਵਿੱਚ ਗਿੱਧਾ, ਭੰਗੜਾ, ਕਮੇਡੀ ਸਕਿੱਟ, ਫੈਸ਼ਨ ਸ਼ੋਅ, ਡਾਂਸ, ਕਲਚਰਲ ਮਿਊਜ਼ਿਕ, DJ ਹੋਵੇਗਾ। ਕੱਪੜੇ, ਗਹਿਣੇ, ਮਹਿੰਦੀ ਦੇ ਸਟਾਲ ਲੱਗਣਗੇ। ਨਟੋਮਸ ਦੀਆਂ ਦੇ ਗ੍ਰੈਂਡ ਸਪਾਂਸਰ ਹਨ ਤਖਰ ਮੈਡੀਕਲ ਸਪਾ, 8191 ਟਿੰਬਰਲੇਕ ਵੇ, ਸੂਟ 350, ਸੈਕਰਾਮੈਂਟੋ ਨੰਬਰ 9166889994। ਨਟੋਮਸ ਤੀਆਂ ਦੇ ਵਿੱਚ ਫੂਡ ਫਲਮਿੰਗੋ ਪੈਲੇਸ ਵੱਲੋਂ ਹੋਵੇਗਾ। ਤੀਆਂ ਵਿੱਚ ਪਾਰਟਿਸਿਪੇਟ ਕਰਨ ਲਈ ਹੋਰ ਜਾਣਕਾਰੀ ਲਈ ਕਾਲ ਮਨਜੀਤ ਕੌਰ ਸਿਬੀਆ 916 717 5441, ਮਨਜੀਤ ਕੌਰ ਗਰੇਵਾਲ 916 494 1404 ਜਾਂ ਚਰਨਜੀਤ ਕੌਰ ਗਿੱਲ 916 601 1274। ਤਾਂ ਪਹੁੰਚਿਓ ਜ਼ਰੂਰ ਨਟੋਮਸ ਤੀਆਂ 30 ਜੁਲਾਈ ਦਿਨ ਐਤਵਾਰ ਨੂੰ। ਹਾਂਜੀ, ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਦਾ ਵੀ ਪ੍ਰਬੰਧ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 40 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਯਾਰ ਬਹੁਤ ਕਰ ਲਈ ਨੌਕਰੀ, ਹੁਣ ਕੋਈ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ। ਪੀਜ਼ਾ ਗਾਇਸ ਦਾ ਘਰ ਬਿਜ਼ਨਸ ਓਪਨ ਅੱਜਕੱਲ ਬਹੁਤ ਵਧੀਆ ਚੱਲ ਰਿਹਾ ਆ। ਯਾਰ ਇਹਦੇ 'ਚ ਤਾਂ ਬਹੁਤ ਡਾਲਰ ਲੱਗਣੇ ਆ, ਇਨੀਸ਼ੀਅਲ ਇਨਵੈਸਟਮੈਂਟ ਕਿਵੇਂ ਕਰਾਂਗੇ? ਉਹਦੀ ਤੂੰ ਫਿਕਰ ਨਾ ਕਰ, ਪੀਜ਼ਾ ਗਾਇਸ ਵਾਲੇ ਤੈਨੂੰ ਇਸ ਵਿੱਚ ਪੂਰੀ ਮਦਦ ਕਰਨਗੇ। ਲੋ ਕਾਸਟ ਫਰੈਂਚਾਈਜ਼ ਆ ਇਹਨਾਂ ਦੀ। ਕੈਲੀਫੋਰਨੀਆ, ਨਵਾਡਾ, ਓਰੇਗਨ ਦੇ ਵਿੱਚ 60 ਤੋਂ ਵੱਧ ਲੋਕੇਸ਼ਨਸ ਨੇ। ਬਹੁਤ ਵਧੀਆ ਬ੍ਰਾਂਡ ਨੇਮ ਆ। ਤੇਰੇ ਕੋਲ ਤਾਂ ਕਸਟਮਰ ਨਾਮ ਸੁਣ ਕੇ ਹੀ ਆ ਜਾਣਗੇ। 1986 ਤੋਂ ਫਰੈਸ਼ ਇੰਗਰੀਡੀਐਂਟ ਦੇ ਨਾਲ ਪੀਜ਼ਾ ਬਣਾਉਂਦੇ ਆ ਤੇ ਟੌਪ ਦੀ ਸਰਵਿਸ ਆ ਇਹਨਾਂ ਦੀ। ਇਹ ਇਸ ਸਮੇਂ ਸੈਨ ਫਰਾਂਸਿਸਕੋ, ਬੇ ਏਰੀਆ, ਮੋਨਰੇ ਕਾਉਂਟੀ, ਸੈਂਟਾ ਕਲਾਰਾ ਕਾਉਂਟੀ, ਸਿਆਟਲ, ਟਕੋਮਾ ਇਲਾਕੇ ਦੇ ਵਿੱਚ ਆਪਣੀ ਫਰੈਂਚਾਈਜ਼ ਖੋਲਣ ਦੇ ਲਈ ਲੋਕੇਸ਼ਨ ਦੇਖ ਰਹੇ ਆ। ਤੂੰ ਅੱਜ ਹੀ ਵਿਜ਼ਿਟ ਕਰ pizzaguys.com/franchising। ਪੀਜ਼ਾ ਗਾਇਸ ਦੇ ਪਰਿਵਾਰ ਦਾ ਹਿੱਸਾ ਤੁਸੀਂ ਵੀ ਬਣ ਸਕਦੇ ਹੋ। ਘੱਟ ਕੀਮਤ ਤੇ ਪੀਜ਼ਾ ਸ਼ਾਪ, ਪੂਰੇ ਵਧੀਆ ਪ੍ਰੋਡਕਟਸ ਅਤੇ ਇਹ ਲੇਬਰ ਸੇਵਿੰਗ ਟੈਕਨੋਲੋਜੀ ਦੇ ਵਿੱਚ ਵੀ ਮਾਹਿਰ ਨੇ। ਇਹਨਾਂ ਦੀ ਫਰੈਂਚਾਈਜ਼ ਲੈਣ ਦੇ ਲਈ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਵਿਜ਼ਿਟ ਕਰੋ pizzaguys.com/franchising। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ, ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲਗਰੋਵ, ਕੈਲੀਫੋਰਨੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਨੀਤਾ ਤੀਰ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ ਸਰੋਤਿਓ ਪ੍ਰੋਗਰਾਮ ਦੇ ਵਿੱਚ। ਅਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਵਾਰੀ ਫਿਰ ਜੀ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ। ਅਤੇ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਖਬਰ 'ਤੇ ਨਜ਼ਰ। ਆਪਣੀਆਂ ਕੁਛ ਕੁ ਖਬਰਾਂ ਉਹਨਾਂ ਦੇ ਉੱਤੇ ਆਪਾਂ ਨਜ਼ਰ ਬਣਾਉਣੀ, ਉਸ ਤੋਂ ਬਾਅਦ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਵੀ ਆਪਣੇ ਨਾਲ ਰੁਕੇ ਰਹਿਣਗੇ। ਉਸ ਟਾਈਮ ਦੇ ਉੱਤੇ ਕਾਲ ਕਰਨ ਦੇ ਲਈ ਨੰਬਰ ਆ 408 272 5200 4082725200 ਦੇ ਉੱਤੇ। ਮਿੰਟੂ ਗੁਰੂਸਰੀਆ ਜੀ ਅਗਲੀ ਸਵਾਲ ਦੇ ਵੱਲ, ਅਗਲੇ ਖਬਰ ਦੇ ਵੱਲ ਨਜ਼ਰ ਮਾਰੀਏ। ਚਰਚ ਵਿੱਚ ਸੇਵਾ ਕਰ ਰਹੇ 2 ਨੌਜਵਾਨਾਂ ਦੇ ਉੱਤੇ ਹਮਲਾ। ਇਹ ਘਟਨਾ ਕਾਦੀਆਂ ਦੇ ਨੇੜੇ ਪਿੰਡ ਭੈਣੀ ਬਾਗਨਰ ਆ, ਉੱਥੇ ਵਾਪਰੀ ਅੱਜ। ਦੱਸਦੇ ਕਿ ਉੱਥੇ ਚਰਚ ਦੇ ਵਿੱਚ ਕੋਈ ਕਨਵੈਨਸ਼ਨ ਰੱਖੀ ਹੋਈ ਸੀ ਉਹਨਾਂ ਨੇ, ਉਹਦੇ ਲਈ ਇਹ ਮੁੰਡੇ ਉੱਥੇ ਸਫਾਈ ਕਰਦੇ ਪਏ ਸੀਗੇ। ਜਿਹੜਾ ਉੱਥੇ ਕੋਈ ਗਰਾਊਂਡ ਸੀਗਾ ਉਹਦੀ ਸਫਾਈ ਕਰਦੇ ਪਏ ਸਨ, ਆਪਦੇ ਕੰਮ ਦੇ ਵਿੱਚ ਮਸ਼ਰੂਫ ਸੀਗੇ। ਇਸੇ ਦੌਰਾਨ ਬਾਹਰੋਂ 10-15 ਕਰੀਬ ਬੰਦੇ ਆਏ ਆ ਜਿਹੜੇ ਹਮਲਾਵਰ, ਉਹਨਾਂ ਨੇ ਆ ਕੇ ਇਹਨਾਂ ਤੇ ਹਮਲਾ ਕਰ ਦਿੱਤਾ। ਦੋਵਾਂ ਮੁੰਡਿਆਂ ਨੂੰ ਸੱਟਾਂ ਲੱਗੀਆਂ ਨੇ। ਹੁਣ ਇਹ ਨਹੀਂ ਪਤਾ ਲੱਗਦਾ ਪਿਆ ਕਿ ਉਹ ਸੱਟਾਂ ਲਾਉਣ ਵਾਲੇ ਕੌਣ ਆ। ਹਾਲ ਦੀ ਘੜੀ ਜਿਹੜੀ ਮੁੱਢਲੇ ਤੌਰ ਤੇ ਰਿਪੋਰਟ ਆਈ ਆ ਉਹਦੇ 'ਚ ਕਿਸੇ ਬੰਦੇ ਨੂੰ ਆਇਡੈਂਟੀਫਾਈਡ ਨਹੀਂ ਦੱਸਿਆ ਗਿਆ, ਕੋਈ ਵੀ ਪਛਾਤਾ ਨਹੀਂ, ਸਾਰੇ ਅਣਪਛਾਤੇ ਆ। ਦੱਸਦੇ ਇਹ ਆ ਕਿ ਇਸ ਕਨਵੈਨਸ਼ਨ ਦੇ ਵਿੱਚ ਕਾਫੀ ਇਕੱਠ ਹੋਣ ਦੀ ਸੰਭਾਵਨਾ ਸੀ। ਜਿਹੜੇ ਇਸਾਈ ਭਾਈਚਾਰੇ ਦੇ ਉੱਥੋਂ ਦੇ ਮੋਤਬਾਰ ਲਾਗੇ ਦੇ, ਉਹ ਕਹਿੰਦੇ ਕਿ ਕਾਫੀ ਕਨਵੈਨਸ਼ਨ ਜਿਹੜੀ ਸੀਗੀ ਭਰਵੀਂ ਹੋਣ ਦੀ ਸੰਭਾਵਨਾ ਸੀਗੀ। ਇਹ ਜਿਹੜਾ ਹਮਲਾ ਹੋਇਆ ਇਹ ਕਿਹੜੀ ਲਾਗ ਡਾਟ ਦੇ ਤਹਿਤ ਕੀਤਾ ਗਿਆ, ਉਹ ਇਸ ਬਾਰੇ ਕੁਛ ਨਹੀਂ ਕਹਿਣ ਨੂੰ ਤਿਆਰ। ਸੋ ਦੂਜੇ ਪਾਸੇ ਜੇ ਆਪਾਂ ਦੇਖੀਏ ਇਸ ਤਰ੍ਹਾਂ ਦਾ ਹਮਲਾ ਹੋ ਜਾਣਾ, ਕੋਈ ਆਪਣੇ ਅਕਾਦਤ ਅਨੁਸਾਰ ਆਪਣੀ ਜਗ੍ਹਾ ਦੇ ਵਿੱਚ ਕੁਛ ਕਰਦਾ ਪਿਆ, ਅਚਨਚੇਤੀ ਇਸ ਤਰ੍ਹਾਂ ਦਾ ਹਮਲਾ ਕਰਨਾ ਕਿਤੇ ਨਾ ਕਿਤੇ ਕਈ ਸਵਾਲ ਖੜੇ ਕਰ ਦਿੰਦਾ। ਪਹਿਲਾਂ ਤਾਂ ਇਹ ਆ ਕਿ ਉਹਨਾਂ ਮੁੰਡਿਆਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਾ ਹੋਵੇ, ਕਿਤੇ ਇਹ ਨਾ ਹੋਵੇ ਕਿ ਉਹਨਾਂ ਦਾ ਕੋਈ ਆਪੋ ਵਿੱਚ ਦੀ ਪਹਿਲਾਂ ਦਾ ਕੋਈ ਝਗੜਾ ਚੱਲਦਾ ਹੋਵੇ ਤੇ ਉਸ ਝਗੜੇ ਦੇ ਤਹਿਤ ਆ ਕੇ ਉਹਨਾਂ ਨੇ ਹਮਲਾ ਕੀਤਾ ਹੋਵੇ। ਦੂਜੀ ਗੱਲ ਇਹ ਵੀ ਹੋ ਸਕਦੀ ਹੈ ਕਿਉਂਕਿ ਅੱਗੇ ਵੀ ਇਸ ਤਰ੍ਹਾਂ ਦਾ ਫਸਾਦ ਤੁਹਾਨੂੰ ਪਤਾ ਹੀ ਹੈ ਸਾਹਮਣੇ ਆ ਚੁੱਕਾ। ਇਸਾਈ ਭਾਈਚਾਰੇ ਵੱਲੋਂ ਜਿਹੜੀ ਬਾਅਦ ਦੇ ਵਿੱਚ ਇੱਕ ਬੀਬੀ ਨੇ ਵੀਡੀਓ ਪਾ ਦਿੱਤੀ, ਉਸ ਤੋਂ ਪਹਿਲਾਂ ਜੋ ਅਪਸ਼ਬਦ ਬੋਲਣ ਵਾਲਾ ਘਟਨਾਕ੍ਰਮ ਵਾਪਰਿਆ, ਉਹਨੂੰ ਲੈ ਕੇ ਕਾਫੀ ਖਿੱਚਾਤਾਣ ਚੱਲਦੀ ਰਹੀ ਹੈ। ਹੁਣ ਦੂਜਾ ਪੱਖ ਵੀ ਹੈਗਾ, ਪਹਿਲਾਂ ਤੇ ਹੈਗਾ ਹੀ ਆ ਕਿ ਕੋਈ ਉਹਨਾਂ ਦੀ ਨਿੱਜੀ ਆਪੋ ਵਿੱਚ ਦੀ ਕਿੜ ਨਾ ਹੋਵੇ। ਦੂਜਾ ਪੱਖ ਇਹ ਵੀ ਹੈ ਕਿ ਕੋਈ ਫਿਰਕੂ ਭਾਵਨਾ ਦੇ ਤਹਿਤ ਇਸ ਤਰ੍ਹਾਂ ਦਾ ਹਮਲਾ ਨਾ ਕੀਤਾ ਗਿਆ ਹੋਵੇ। ਇਹ ਦੋਵੇਂ ਪੱਖ ਆ, ਪੁਲਿਸ ਨੂੰ ਜਲਦੀ ਤੋਂ ਜਲਦੀ ਵਿਚਾਰ ਕੇ ਕਿਸੇ ਨਾ ਕਿਸੇ ਸਿੱਟੇ ਤੇ ਪਹੁੰਚ ਜਾਣਾ ਚਾਹੀਦਾ। ਉਸ ਤਰ੍ਹਾਂ ਧਾਰਮਿਕ ਸੰਸਥਾਨਾਂ 'ਚ ਅੱਜ ਕੱਲ੍ਹ ਬਹੁਤਾ ਚੰਗਾ ਨਹੀਂ ਹੋ ਰਿਹਾ। ਚੰਗੇ ਤੋਂ ਭਾਵ ਇਹ ਨਹੀਂ ਕਿ ਉੱਥੇ ਸਭ ਕੁਛ ਮਾੜਾ ਹੀ ਹੋਣ ਡਿਆ ਵਾ, ਪਰ ਚੰਗੇ ਤੋਂ ਭਾਵ ਇਹ ਆ ਕਿ ਜਿੱਦਾਂ ਕਿਸੇ ਧਾਰਮਿਕ ਸਥਾਨ 'ਚੋਂ ਇਹ ਖਬਰ ਆ ਜਾਂਦੀ ਹੈ ਕਿ ਕੋਈ ਬੰਦਾ ਗਿਆ, ਉਹਦੀ ਘਰ ਦੀ ਲੜ ਕੇ ਗਈ ਹੋਈ ਸੀ, ਗੁਰੂ ਦੀ ਉਹਨੇ ਸੇਵਾ ਕੀਤੀ, 6 ਮਹੀਨੇ ਜਾਂਦਾ ਰਿਹਾ ਤੇ ਸੁੱਖ ਸੁੱਖੀ ਕਿ ਮੇਰੀ ਘਰ ਵਾਲੀ ਵਾਪਸ ਆ ਜਾਵੇ। ਉਹ ਆਈ ਨਹੀਂ ਤੇ ਕਹਿੰਦਾ ਕਿ ਗੁਰੂ ਕਾਹਦਾ ਗੁਰੂ ਆ, ਮੇਰੇ ਤਾਂ ਘਰ ਦੀ ਨਹੀਂ ਆਈ, ਤੇ ਜਾ ਕੇ ਉੱਥੇ ਗੁਰੂ ਸਾਹਿਬ ਦੇ ਅੰਗ ਪਾੜ ਦਿੱਤੇ। ਕਿਤੋਂ ਇਹ ਖਬਰ ਆ ਜਾਂਦੀ ਹੈ ਕਿ ਨਿਹੰਗ ਸਿੰਘ ਆਪੋ ਵਿੱਚ ਦੀ ਲੜੇ ਤੇ ਦੂਜੇ ਨੇ ਮਾਰ ਕੇ ਗੰਡਾਸਾ, ਦੂਜੇ ਦਾ ਸਿਰ ਹੀ ਧੜ ਤੋਂ ਅਲੱਗ ਕਰ ਦਿੱਤਾ। ਫਤਿਹਗੜ੍ਹ ਸਾਹਿਬ ਦੇ ਵਿੱਚੋਂ ਤੁਸੀਂ ਵੀਡੀਓ ਦੇਖ ਲਈ ਹੋਣੀ ਆ। ਯਾਨੀ ਖਬਰਾਂ ਜਿਹੜੀਆਂ ਉਹ ਕਿਤੋਂ ਵੀ ਚੰਗੀਆਂ ਨਹੀਂ ਆਉਂਦੀਆਂ ਪਈਆਂ। ਹਰੇਕ ਥਾਂ ਤੋਂ ਇਸ ਤਰ੍ਹਾਂ ਦੀ ਖਬਰ ਕੋਈ ਨਾ ਕੋਈ ਰੋਜ਼ਾਨਾ ਆ ਜਾਂਦੀ ਹੈ ਜੋ ਸਾਰਿਆਂ ਦੇ ਹਿਰਦੇ ਵਿਲੰਦਰ ਕੇ ਰੱਖ ਦਿੰਦੀ ਹੈ। ਸੋ ਧਾਰਮਿਕ ਥਾਵਾਂ ਤੇ ਇਸ ਤਰ੍ਹਾਂ ਦੀ ਜਿਹੜੀ ਖਿੱਚਾਤਾਣ ਬਣੀ ਪਈ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਅਣਸੁਖਾਵੀਆਂ ਘਟਨਾ ਵਾਪਰਦੀਆਂ ਪਈਆਂ ਨੇ, ਇਹ ਜਿਹੜੇ ਲੋਕ ਆਸਥਿਕ ਹੈ, ਜਿਹੜੇ ਆਸਥਾ ਰੱਖਦੇ, ਅਕਾਦਤ ਰੱਖਦੇ ਆ, ਉਹਨਾਂ ਲਈ ਕਾਫੀ ਦੁਖੀ ਕਰਨ ਵਾਲੀਆਂ ਨੇ, ਚਾਹੇ ਉਹ ਕਿਤੋਂ ਵੀ ਆਉਂਦੀਆਂ ਹੋਣ ਖਬਰਾਂ। ਪਰ ਆ ਜੋ ਘਟਨਾ ਵਾਪਰੀ ਹੈ, ਇਸ ਤੋਂ ਪਹਿਲਾਂ ਕਿ ਇਹ ਘਟਨਾ ਜਿਹੜੀਆਂ ਛੋਟੀਆਂ ਛੋਟੀਆਂ ਘਟਨਾਵਾਂ ਦਾ ਚੱਲਣ ਹੈ, ਕੋਈ ਇੱਥੇ ਵਾਪਰ ਗਈ, ਕੋਈ ਇੱਥੇ ਵਾਪਰ ਗਈ, ਕਿਸੇ ਦਿਨ ਕੋਈ ਵੱਡਾ ਫਸਾਦੂ ਰੂਪ ਧਾਰਨ ਕਰ ਲਵੇ, ਇਸ ਤੋਂ ਪਹਿਲਾਂ ਪੁਲਿਸ ਨੂੰ ਥੋੜਾ ਜਿਹਾ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਪਰ ਹਾਲ ਦੀ ਘੜੀ ਧਿਆਨ ਕੋਈ ਦਿੰਦਾ ਇੱਧਰ ਜਾਪਦਾ ਨਹੀਂ। ਜੀ ਜੀ ਜੀ। ਤੇ ਮਿੰਟੂ ਗੁਰੂਸਰੀਆ ਜੀ ਅਗਲੀ ਖਬਰ ਵੱਲ ਨਜ਼ਰ ਮਾਰੀਏ। ਪੰਜਾਬ ਦੇ ਵਿਭਾਗਾਂ ਵੱਲੋਂ ਕੀਤੀ ਜਾਂਦੀ ਮਾਰਖੋਰੀ ਦੀ ਇੱਕ ਹੋਰ ਕਹਾਣੀ ਸਾਹਮਣੇ ਆਈ ਆ। ਦੇਖੋ ਰਾਜਕਰਮਵੀਰ ਜੀ, ਪਿਛਲੀ ਸਰਕਾਰ ਵੇਲੇ ਜੋ ਅੰਨੀ ਮਚੀ ਰਹੀ ਆ, ਜੋ ਨੇਰਗਿਰਦੀ ਚੱਲਦੀ ਰਹੀ ਆ, ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖੀਆਂ ਕਿ ਇਸ ਸਰਕਾਰ ਵੇਲੇ ਨਿਕਲ ਕੇ ਸਾਹਮਣੇ ਆਈਆਂ। ਉਹਨਾਂ ਨੇ ਕੋਈ ਬਹੁਤਾ ਹੈਰਾਨ ਨਹੀਂ ਕੀਤਾ। ਹੈਰਾਨ ਇਸ ਕਰਕੇ ਨਹੀਂ ਕੀਤਾ
ਕਿਉਂਕਿ ਲੋਕ ਉਹਨਾਂ ਚੀਜ਼ਾਂ ਨੂੰ ਪਹਿਲਾਂ ਜਾਣ ਚੁੱਕੇ ਸਨ, ਕੁਛ ਹੱਦ ਤੱਕ ਬੁੱਝ ਚੁੱਕੇ ਸਨ, ਪਰ ਕੁਝ ਚੀਜ਼ਾਂ ਜਿਹੜੀਆਂ ਉਹ ਜਦੋਂ ਹੁਣ ਨਿਕਲਦੀਆਂ ਹਾਲੇ ਵੀ ਸ਼ੌਕ ਤੇ ਕਰ ਜਾਂਦੀਆਂ। ਇਹਦਾ ਮਤਲਬ ਆ ਕਿ ਉਹ ਚੀਜ਼ਾਂ ਅਣਕਿਆਸੀਆਂ, ਕਿਸੇ ਨੇ ਉਹਨਾਂ ਚੀਜ਼ਾਂ ਦਾ ਕਦੇ ਕਿਆਫਾ ਨਹੀਂ ਲਾਇਆ ਹੋਊਗਾ, ਕਦੇ ਅੰਦਾਜ਼ਾ ਨਹੀਂ ਲਾਇਆ ਹੋਊਗਾ। ਉਹਨਾਂ ਦੇ ਵਿੱਚੋਂ ਇੱਕ ਝਟਕਾ ਆ। ਦੇਖੋ ਇਹਨਾਂ ਨੇ ਕੀ ਕੀਤਾ, ਕੁਛ ਜਿਹੜੇ ਵਿਭਾਗ ਸੀਗੇ ਉਹਨਾਂ ਨੇ ਆਪਣੇ ਲਈ ਬਜਟ ਮੰਗੇ, ਜਿਹੜੇ ਜਿੱਦਾਂ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਹੁੰਦੀ ਹੈ ਜਾਂ ਹੋਰ ਜਿਹੜੇ ਉਹਨਾਂ ਦੇ ਖਰਚੇ ਹੁੰਦੇ ਆ, ਉਹਨਾਂ ਬਾਬਤ ਜਿਹੜੇ ਸਰਕਾਰ ਕੋਲ ਆਪਣੇ ਬਜਟ ਭੇਜੇ ਜੀ, ਉਹ ਸ਼ੱਕੀ ਪਾਏ ਗਏ। ਸ਼ੱਕੀ ਏਦਾਂ ਪਾਏ ਗਏ ਕਿਉਂਕਿ ਜਿਹੜੇ ਬਜਟ ਪਿਛਲੇ ਸਾਲ ਭੇਜੇ ਸਨ ਉਹੀ ਬਜਟ ਲਗਭਗ ਸੋਧ ਕੇ, ਮਸਲਨ ਉਦਾਹਰਨ ਦੇ ਤੌਰ ਤੇ ਕਹਿ ਰਿਹਾ ਕਿ ਕਿਸੇ ਮਹਿਕਮੇ ਦਾ ਬਜਟ ਸਾਲਾਨਾ 500 ਕਰੋੜ ਦਾ ਸੀ ਤੇ ਉਹਨੇ ਕੋਈ ਹਿਸਾਬ ਕਿਤਾਬ ਦੂਜਾ ਨਹੀਂ ਦਿੱਤਾ ਕਿ ਕਿੰਨੇ ਕਰਮਚਾਰੀ ਵਧੇ ਆ, ਕਿੰਨੇ ਘਟੇ ਆ, ਕਿੰਨੇ ਸੇਵਾ ਮੁਕਤ ਹੋ ਗਏ, ਕਿੰਨੇ ਡੈਪੂਟੇਸ਼ਨ ਤੇ ਗਏ ਚਲੇ ਆ। ਉਹਨੇ ਸਿੱਧਾ ਕੀ ਕੀਤਾ ਕਿ 500 ਕਰੋੜ ਦੀ ਥਾਂ ਤੇ ਐਤਕੀ ਕਹਿੰਦੇ ਜੀ ਸਾਨੂੰ ਭੇਜ ਦਿਓ 650 ਕਰੋੜ। ਤਾਂ ਇਹਨਾਂ ਨੂੰ ਸ਼ੱਕ ਹੋਇਆ ਕਿ ਇਹ ਕਿਹੜਾ ਝਟਕਾ ਜਿਹਾ ਸੌਦਾ ਹੋਇਆ ਕਿ ਕੋਈ ਜਾਣਕਾਰੀ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਇਹਨਾਂ ਨੇ ਕਿਹਾ ਅਸੀਂ ਏਦਾਂ ਬਜਟ ਤੁਹਾਨੂੰ ਅਲਾਟ ਨਹੀਂ ਕਰਨੇ, ਅਸੀਂ ਆਡਿਟ ਕਰਾਵਾਂਗੇ। ਇਹਨਾਂ ਨੇ ਹੁਣ ਆਡਿਟ ਕਰਾਉਣੇ ਸ਼ੁਰੂ ਕਰ ਦਿੱਤੇ ਆ ਔਰ ਪਹਿਲੇ 3 ਮਹਿਕਮੇ ਆਡਿਟ ਹੋਇਆ, ਤਿੰਨਾਂ ਦੇ ਵਿੱਚੋਂ ਹੀ 652 ਕਰੋੜ ਰੁਪਏ ਦਾ ਫਰਕ ਨਿਕਲ ਆਇਆ। 652 ਕਰੋੜ ਰੁਪਏ ਦਾ। ਔਰ ਹੈਰਾਨ ਕਰਨ ਵਾਲੀ ਗੱਲ ਆ, ਉਹ ਦੱਸਦੇ ਆ ਮੁੱਢਲੇ ਤੌਰ ਤੇ ਜਿਹੜੇ ਇਹ ਆਡਿਟ ਕਰਦੇ ਪਏ, ਕਹਿੰਦੇ ਕਿ ਜੇ ਸਾਰੇ ਮਹਿਕਮਿਆਂ ਦੇ ਪੰਜਾਬ ਦੇ ਇਸ ਤਰ੍ਹਾਂ ਦੇ ਜਿਹੜੇ ਬਜਟ ਬਣ ਕੇ ਆਏ ਆ, ਜੇ ਸਾਰਿਆਂ ਦੇ ਆਡਿਟ ਕਰ ਲਏ ਜਾਣ ਤੇ 2000 ਕਰੋੜ ਰੁਪਏ ਦਾ ਫਰਕ ਨਿਕਲ ਆਏਗਾ। 2000 ਕਰੋੜ ਰੁਪਏ ਦਾ ਸਾਲਾਨਾ। ਇਹਦਾ ਮਤਲਬ ਆ ਕਿ ਇਸ ਤਰ੍ਹਾਂ ਪਹਿਲਾਂ ਕੰਮ ਚੱਲਦਾ ਇਸ ਕਰਕੇ ਆਇਆ ਕਿਉਂਕਿ ਜਿਹੜੀ ਅਕਾਲੀ ਭਾਜਪਾ ਸਰਕਾਰ ਦੀ ਦੂਜੀ ਪਾਰੀ ਸੀ, ਔਰ ਮੈਂ ਕਦੇ ਕਦੇ ਕਹਿੰਦਾ ਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਵੀ ਫੁਰਸਤ ਚ ਕਿਤੇ ਬੈਠੇ ਹੋਣਗੇ ਬਾਲਾਸਰ ਫਾਰਮ ਤੇ ਜਾਂ ਬਾਦਲ ਪਿੰਡ ਦੀ ਬੈਠਕ ਦੇ ਵਿੱਚ, ਇਹ ਸੋਚਦੇ ਜ਼ਰੂਰ ਹੋਣਗੇ ਕਿ ਕਾਸ਼ 2012 ਵਾਲੀ ਪਾਰੀ ਰਿਪੀਟ ਨਾ ਹੁੰਦੀ, ਦੁਬਾਰਾ ਸਾਡੀ ਵਾਰੀ ਨਾ ਹੁੰਦੀ, ਤਾਂ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਚਾਂਸ ਸ਼ਾਇਦ ਮੱਧਮ ਹੁੰਦਾ। ਕਿਉਂਕਿ ਜਿਹੜੀ ਉਹ ਦੂਜੀ ਪਾਰੀ ਸੀ ਉਹ ਇਹਨਾਂ ਲਈ ਇੰਨੀ ਕਲੈਣੀ ਸਾਬਤ ਹੋਈ ਕਿ ਉਸ ਤੋਂ ਬਾਅਦ ਐਸਾ ਖੱਖੜ ਖਈਆ ਪਿਆ, ਕਦੇ ਸ਼ਹਿਰਟਾ ਕਾਂਡ, ਕਦੇ ਫਰੀਦਕੋਟ ਕਾਂਡ, ਕਦੇ ਫਲਾਣਾ ਕਾਂਡ, ਫਿਰ ਕਾਂਡ ਹੀ ਹੁੰਦੇ ਚਲੇ ਗਏ। ਔਰ ਇਹਨਾਂ ਨੇ ਕਦੇ ਵੀ ਇਸ ਪਾਸੇ ਧਿਆਨ ਦੇਣ ਦੀ ਜ਼ਹਿਮਤ ਨਹੀਂ ਚੁੱਕੀ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਖਿਲਾਰੇ ਸਾਡੇ ਕੋਲ ਪਹਿਲਾਂ ਹੀ ਬਹੁਤ ਆ, ਜੇ ਅਸੀਂ ਕੋਈ ਜਾਂਚ ਪੜਤਾਲ ਕਰਕੇ ਆਪਣੇ ਲਈ ਆਪ ਹੀ ਇੱਕ ਹੋਰ ਖਿਲਾਰਾ ਪੈਦਾ ਕਰ ਲਿਆ ਤੇ ਉਹ ਫਾਇਦਾ ਕੀ ਆ। ਸੋ ਫਿਰ ਇਹਨਾਂ ਕਿਹਾ ਕਿ ਚੱਲਣ ਦਿਓ, ਰੱਬ ਵਿੱਚ ਹੀ ਰੰਬਾ ਰੱਖੀ ਚੱਲੋ, ਜਿੱਦਾਂ ਡਬੜੂ ਕੁਸਲੂ ਚੱਲਦਾ ਚੱਲਣ ਦਿਓ। ਸੋ ਇਹ ਕੰਮ ਚੱਲਦੇ ਆਏ। ਹੁਣ ਕਿਉਂਕਿ ਕਾਂਗਰਸ ਸਰਕਾਰ ਬੋਝ ਕੇ ਪੈਰ ਰੱਖਦੀ ਪਈ ਆ, ਇੱਕ ਤੇ ਇਹ ਹੈ ਕਿ ਇਹਨਾਂ ਨੂੰ ਪਤਾ ਕਿ ਅਕਾਲੀ ਸਾਡੇ ਤੇ ਪੂਰੀ ਨਿਗਾਹ ਰੱਖਦੇ ਆ, ਨਾਲ ਉਹਨਾਂ ਦੇ ਤੁਹਾਨੂੰ ਪਤਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਵਾਲੇ ਆ, ਉਹ ਵੀ ਦਲ ਆ ਜਿਹੜਾ ਉਹ ਵੀ ਬੜਾ ਭੈੜਾ ਦਲ ਆ, ਉਹ ਵੀ ਇਹਨਾਂ ਤੇ ਪੂਰੀ ਬਾਜ਼ ਅੱਖ ਰੱਖਦਾ। ਸੋ ਇਸ ਕਰਕੇ ਇਹ ਹਰੇਕ ਕਦਮ ਹੈ ਜਿਹੜਾ ਫੂਕ ਕੇ ਧਰਦੇ ਆ। ਇਹਦੇ ਵਿੱਚ ਹੁਣ ਜੋ ਸਾਹਮਣੇ ਆ ਰਿਹਾ ਗੜਬੜੀ ਜਿੱਥੇ ਸਾਹਮਣੇ ਆ ਰਹੀ ਹੈ ਉਹ ਇਹ ਆ, ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸ ਦਿੰਦਾ। ਜਿੱਦਾਂ ਡੈਪੂਟੇਸ਼ਨ ਤੇ ਗਏ ਕਿਸੇ ਮਹਿਕਮੇ ਦੇ ਵਿੱਚੋਂ ਮੁਲਾਜ਼ਮ, ਉਹਨਾਂ ਦੀ 2 ਥਾਂ ਤੇ ਤਨਖਾਹ ਬਣਾ ਕੇ ਭੇਜ ਦਿੱਤੀ ਗਈ ਹੈ ਕਿ 2 ਥਾਂ ਤੇ ਤਨਖਾਹ ਲੈਂਦਾ। ਮਸਲਨ ਇੱਕ ਬੰਦਾ ਜਨਵਰੀ ਦੇ ਵਿੱਚ ਰਿਟਾਇਰ ਹੋ ਜਾਂਦਾ ਹੈ, ਸੇਵਾ ਮੁਕਤ ਹੋ ਜਾਂਦਾ ਹੈ, ਔਰ ਉਹਦੀ ਤਨਖਾਹ ਬਣਾ ਕੇ ਭੇਜ ਦਿੱਤੀ ਗਈ ਪੂਰੇ ਸਾਲ ਦੀ। ਤੀਸਰਾ, ਜਿੱਦਾਂ ਇੱਕ ਸੀਨੀਅਰ ਰੈਂਕ ਤੇ ਆ, ਇੱਕ ਜੂਨੀਅਰ ਰੈਂਕ ਤੇ ਆ, ਉਹਨਾਂ ਦੇ ਪੇ ਸਕੇਲ ਦਾ ਬੜਾ ਅੰਤਰ ਆ, ਉਹ ਅੰਤਰ ਹੀ ਖਤਮ ਕਰ ਦਿੱਤਾ ਗਿਆ। ਯਕਮੁਸ਼ਤ ਜਿਹਨੂੰ ਕਹਿ ਦਿੰਦੇ ਆਪਾਂ ਕਿ ਲਮਸਮ ਇੰਨੀ ਭੇਜ ਦਿਓ ਜੀ। ਕੁਛ ਮਹਿਕਮੇ ਏਦਾਂ ਦੇ ਆ ਜਿਨ੍ਹਾਂ ਨੇ ਜਿਹੜੇ ਆਊਟਸੋਰਸਿੰਗ ਜਰੀਏ ਭਰਤੀ ਕੀਤੇ ਹੋਏ ਆ, ਠੇਕੇ ਪ੍ਰਣਾਲੀ ਤੇ ਜਿਹੜੇ ਮੁਲਾਜ਼ਮ ਭਰਤੀ ਕੀਤੇ ਆ, ਉਹਨਾਂ ਦੀ ਤਨਖਾਹ ਜਿਹੜੀ ਰੈਗੂਲਰ ਪੋਸਟ ਹੈ ਉਹਦੇ ਬਰੋਬਰ ਬਣਾ ਕੇ ਭੇਜ ਦਿੱਤੀ ਆ। ਇਸ ਤਰ੍ਹਾਂ ਦੀਆਂ ਉਨਕਾਈਆਂ ਸਾਹਮਣੇ ਆ ਰਹੀਆਂ। ਸੋ ਇਹਨਾਂ ਨੇ ਇਹ ਆਡਿਟ ਕਰਾਉਣ ਦਾ ਫੈਸਲਾ ਕਰ ਲਿਆ। ਮੈਂ ਕਹਿੰਦਾ ਕਿ ਚੰਗੀ ਪਹਿਲ ਕਦਮੀ ਆ। ਦੇਖੋ ਉਹ ਕਹਿੰਦੇ ਹੁੰਦੇ ਕਿ ਫੋਈ ਕਰਕੇ ਤਲਾਬ ਭਰਿਆ ਜਾਂਦਾ। ਜੇ ਇਸ ਤਰ੍ਹਾਂ ਕਿਤੋਂ 100 ਕਰੋੜ 200 ਕਰੋੜ 400 ਕਰੋੜ 500 ਕਰੋੜ ਬਚਾਉਂਦੇ ਜਾਣਗੇ ਅੰਤ ਇਹਨਾਂ ਦੇ ਕੰਮ ਆਊਗਾ। ਪਰ ਜੋ ਆਹ ਚੱਲਦਾ ਰਿਹਾ, ਹਨੇਰ ਖਾਤਾ ਚੱਲਦਾ ਰਿਹਾ, ਇਹਦੇ ਲਈ ਜਿਹੜੀ ਲੁੱਟਮਾਰ ਹੋਈ ਹੈ ਉਹਦਾ ਹਿਸਾਬ ਕਿਤਾਬ ਕੌਣ ਦੇਊਗਾ ਔਰ ਜਿਨ੍ਹਾਂ ਨੇ ਖਾਧਾ ਉਹਨਾਂ ਤੋਂ ਕੌਣ ਕਢਾਊਗਾ? ਇਹ ਸਭ ਤੋਂ ਵੱਡਾ ਸਵਾਲ ਆ ਕਿ ਜਨਤਾ ਪਤਾ ਨਹੀਂ ਵਿਚਾਰੀ ਕਿਸ ਤਰ੍ਹਾਂ ਆਪਣਾ ਪੇਟ ਕੱਟ ਕੇ ਸਰਕਾਰ ਦੇ ਖਜ਼ਾਨੇ ਨੂੰ ਟੈਕਸ ਦਿੰਦੀ ਆ। ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਉੱਥੇ ਕਿਹੋ ਜਿਹੀਆਂ ਜੋਕਾਂ ਲੱਗੀਆਂ ਹੋਈਆਂ। ਲੋਕ ਆਮ ਤੇ ਇਹੋ ਜਿਹੀਆਂ ਗੱਲਾਂ ਨੂੰ ਨਹੀਂ ਸੋਚਦੇ ਕਿਉਂਕਿ ਆਮ ਲੋਕੀ ਵਿਚਾਰੇ ਇੱਥੋਂ ਤੱਕ ਬਰੀਕੀ ਪਕੜ ਨਹੀਂ ਰੱਖਦੇ, ਬਰੀਕੀ ਨਜ਼ਰ ਨਹੀਂ ਰੱਖਦੇ। ਪਰ ਜਿਹੜੇ ਲੋਕ ਜਾਗਰੂਕ ਆ ਉਹ ਦੁਖੀ ਜ਼ਰੂਰ ਹੋ ਰਿਹਾ
ਕਿ ਇਹੋ ਜਿਹੇ ਟੱਕ ਦੇ ਵਿੱਚ ਇਸ ਬੇਰਹਿਮੀ ਦੇ ਨਾਲ ਫਸਲ ਕੱਟੀ ਗਈ ਹੈ। ਤੌਬਾ ਸਾਡੀ ਤੌਬਾ ਜੀ ਬਿਲਕੁਲ। ਦੇਖੋ 2-2 ਹਜ਼ਾਰ ਕਰੋੜ ਦੇ ਇਸ ਤਰੀਕੇ ਦੇ ਜਿਹੜੇ ਘਪਲੇ ਨਿਕਲ ਰਹੇ ਆ, ਅਤੇ ਕਰਜ਼ਾ ਦੇਖੋ ਕਿੰਨਾ ਆ, ਚਾਹੇ ਕਿਸਾਨਾਂ ਦਾ ਹੈ ਜਾਂ ਓਵਰਆਲ ਪੰਜਾਬ ਦੇ ਉੱਤੇ ਆ, ਅਤੇ ਕਈ ਕੁਛ ਜਿਹੜੇ ਇਹਨਾਂ ਪੈਸਿਆਂ ਦੇ ਨਾਲ ਜਿਹੜਾ ਉਹ ਕੀਤਾ ਜਾ ਸਕਦਾ ਪੰਜਾਬ ਨੂੰ ਦੁਬਾਰਾ ਆਬਾਦ ਕਰਨ ਦੇ ਲਈ ਜਾਂ ਖੁਸ਼ਹਾਲ ਕਰਨ ਦੇ ਲਈ। ਅਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਕਿਸਾਨ ਖੁਦਕੁਸ਼ੀ ਮੁਆਵਜ਼ੇ ਨੂੰ ਲੈ ਕੇ। ਕੈਬਨਿਟ ਦੀ ਜਿਹੜੀ ਸਬ ਕਮੇਟੀ ਦੀ ਮੀਟਿੰਗ ਵਿੱਚ ਕਿਤੇ ਜ਼ਬਰਦਸਤ ਬਹਿਸ ਹੋਈ ਆ। ਦੇਖੋ ਇਹਨਾਂ ਨੇ ਜਿਹੜਾ ਕਰਜ਼ੇ ਵਾਲਾ ਕੰਮ ਕੀਤਾ, ਇੱਕ ਤੇ ਪਹਿਲੀ ਗੱਲ ਇਹ ਆ ਕਿ ਮਨਪ੍ਰੀਤ ਸਿੰਘ ਬਾਦਲ ਨੇ ਆਪ ਹੀ ਸਾਫ਼ ਕਰ ਦਿੱਤਾ ਕੱਲ। ਉਹ ਕਹਿੰਦਾ ਜੀ 2 ਮਹੀਨੇ ਹਾਲੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਣਾ। ਇਹਦਾ ਮਤਲਬ ਆ ਵਰਬਲੀ ਇਹਨਾਂ ਨੇ ਕਿਹਾ ਕਰਜ਼ਾ ਮਾਫ਼ ਕਰ ਦਿੱਤਾ, ਨੋਟੀਫਿਕੇਸ਼ਨ ਕੋਈ ਜਾਰੀ ਨਹੀਂ ਹੋਇਆ। ਉਹਦਾ ਕੋਈ ਚਿੱਠੀ ਨਿਕਲੀ ਹੋਵੇ ਤੇ ਕਹਿ ਨਹੀਂ ਸਕਦੇ। ਦੂਸਰੀ ਗੱਲ ਮੈਂ ਤੁਹਾਨੂੰ ਕਰਜ਼ੇ ਬਾਰੇ ਇੱਕ ਦਿਲਚਸਪ ਹੋਰ ਦੱਸਾਂ ਜੀ, ਕਿ ਇੱਥੇ ਸੁਸਾਇਟੀਆਂ ਦੇ ਵਿੱਚ ਜਾ ਕੇ ਪਤਾ ਕਰੀਏ, ਸਹਿਕਾਰੀ ਬੈਂਕਾਂ ਦੇ ਵਿੱਚ, ਇੱਥੇ ਕਹਾਣੀ ਕੁਛ ਹੋਰ ਹੀ ਨਜ਼ਰ ਆਉਂਦੀ ਹੈ ਰਾਜਕਰਨਵੀਰ ਸਿੰਘ ਜੀ। ਵੈਸੇ ਆਪਣਾ ਵਿਸ਼ਾ ਨਹੀਂ, ਪਰ ਫਿਰ ਵੀ ਮੈਂ ਦੱਸ ਦਿੰਦਾ। ਉੱਥੇ ਜਾ ਕੇ ਪਤਾ ਲੱਗਦਾ ਕਿ ਜਿਹੜੇ ਕਿਸਾਨ ਮਾਫੀ ਦੇ ਹੱਕਦਾਰ ਸੀ ਉਹ ਮਾਫੀ ਵਾਲੀ ਜਦ ਚੋਂ ਬਾਹਰ ਹੋ ਚੁੱਕੇ ਆ। ਕਿੱਦਾਂ? ਅਸਲ 5 ਏਕੜ ਤੱਕ ਮਾਫੀ ਆ। ਹੁਣ ਜਿਹੜੇ ਉੱਥੇ ਸੈਕਟਰੀ ਸਨ, ਜਿਹੜੇ ਸਹਿਕਾਰੀ ਸਭਾਵਾਂ ਪੱਧਰ, ਸੁਸਾਇਟੀਆਂ ਪੱਧਰ ਦੇ, ਉਹਨਾਂ ਨੇ ਕੀ ਕੀਤਾ ਹੋਇਆ ਸੀਗਾ ਕਿ 2.5 ਏਕੜ ਵਾਲਾ ਜਾਂ 3 ਏਕੜ ਵਾਲਾ, 4 ਏਕੜ ਵਾਲਾ ਜਿਹੜਾ ਕਿਸਾਨ ਸੀ, ਉਹਦਾ ਹੱਦ ਕਰਜ਼ਾ ਜਿਹੜਾ 5-5, 7-7 ਕਿੱਲਿਆਂ ਦਾ ਬਣਿਆ ਹੋਇਆ ਕਈਆਂ ਦਾ। ਮਸਲਨ ਕੋਈ ਬੰਦਾ ਆਪਣੀ ਜ਼ਮੀਨ ਦੀ ਮਾਲਕੀ ਰੱਖਦਾ 2-3 ਕਿੱਲਿਆਂ ਦੀ, ਨਾਲ ਉਹ ਠੇਕੇ ਤੇ ਲੈ ਕੇ ਵਾਹੁੰਦਾ 2-3 ਕਿੱਲੇ, ਤਾਂ ਉਹ ਜਿਹੜੇ 2-3 ਕਿੱਲੇ ਠੇਕੇ ਆਏ ਆ ਉਹ ਹੱਦ ਕਰਜ਼ੇ 'ਚ ਪਾ ਦਿੱਤੇ ਗਏ, ਜਾਨੀ ਕਾਗਜ਼ਾਂ 'ਚ ਉਹਦੇ 6-7 ਕਿੱਲੇ ਵਿਖਾ ਦਿੱਤੇ ਗਏ। ਹੁਣ ਜਿਹੜੇ ਬੈਂਕ ਆ ਉਹ ਕਹਿੰਦੇ ਕਿ ਜਿਹੜੀ ਸਾਡੇ ਕੋਲ ਆਈ ਹੈ ਜਮ੍ਹਾਂਬੰਦੀ ਜਿਹੜੇ ਕਿੱਲਿਆਂ ਦੀ, ਅਸੀਂ ਉਸ ਬੰਦੇ ਦੇ ਖਾਤੇ 'ਚ ਹੀ ਗਿਣਾਂਗੇ। ਸਾਨੂੰ ਨਹੀਂ ਪਤਾ ਉਹਦੀ ਅਸਲ ਮਾਲਕੀ ਹੈ ਜਾਂ ਉਹਨੇ ਠੇਕੇ ਤੇ ਵਾਈ ਹੈ। ਸੋ ਇੱਥੋਂ ਵੀ ਰੱਟਾ ਪੈ ਗਿਆ। ਦੂਸਰਾ ਇਹ ਪੱਖ ਸਾਹਮਣੇ ਆਉਂਦਾ ਪਿਆ ਕਿ ਕਈ ਘਰ ਏਦਾਂ ਦੇ ਆ ਜਿਨ੍ਹਾਂ ਸ਼ੁਗਲ ਵਜੋਂ ਚੋਣ ਲੜਨੀ ਹੁੰਦੀ ਹੈ ਕਿ ਸੁਸਾਇਟੀ ਦੇ ਪ੍ਰਧਾਨ ਬਣ ਕੇ ਮੁੜ ਕੇ ਗਾਂ ਇਹਨਾਂ ਦਾ ਚੇਅਰਮੈਨ ਬਣਦਾ। ਉਹ ਚੋਣ ਲੜਨ ਵਾਸਤੇ ਕੋਈ 100 ਕਿੱਲਿਆਂ ਦਾ ਮਾਲਕ ਆ, 80 ਕਿੱਲਿਆਂ ਦਾ ਮਾਲਕ ਆ, ਉਹਨੇ ਆਪਣੇ ਘਰ ਦੇ 5 ਜੀਆਂ ਦੇ ਨਾਮ 4-4 ਕਿੱਲੇ ਲਵਾ ਕੇ ਉਹ ਜਮ੍ਹਾਂਬੰਦੀ ਸੁਸਾਇਟੀਆਂ 'ਚ ਦਿੱਤੀ ਹੋਈ ਹੈ ਕਿ 4 ਏਕੜ ਦਾ ਮਾਲਕ, 4 ਏਕੜ ਦਾ ਮਾਲਕ, ਉਹਦੇ ਤੇ 80,000 ਰੁਪਇਆ ਕਰਜ਼ਾ ਲੈ ਲਿਆ ਤੇ ਵੋਟ ਬਣ ਗਈ, ਸਾਰੇ ਜੀਆਂ ਦੀ ਵੋਟ ਬਣ ਗਈ। ਹੁਣ ਉਹ ਬੰਦੇ ਕਰਜ਼ੇ ਮਾਫੀ ਦੀ ਜਦ 'ਚ ਆ ਗਏ ਆ ਕਿਉਂਕਿ ਉਹਨਾਂ ਨੇ ਕਰਜ਼ਾ ਲਿਆ 4-4 ਕਿੱਲਿਆਂ ਤੇ। ਉਹ ਕਹਿੰਦੇ ਜੀ ਸਾਨੂੰ ਦੂਜੀ ਪੈਲੀ ਨਾਲ ਕੋਈ ਮਸਲਾ ਨਹੀਂ, ਪਰ ਜਿਹੜੀ 4-4 ਕਿੱਲਿਆਂ ਵਾਲੀ ਉਹ ਜਮ੍ਹਾਂਬੰਦੀ ਹੈ, 5-5 ਕਿੱਲਿਆਂ ਵਾਲੀ ਜਮ੍ਹਾਂਬੰਦੀ ਹੈ ਜਿਹੜੀ, ਅਸੀਂ ਉਹਦੇ ਤੇ ਕਰਜ਼ਾ ਮਾਫ ਕਰ ਦੇਣਾ। ਹੁਣ ਇੱਕ ਘਰ ਜਿਹੜਾ 70 ਕਿੱਲਿਆਂ ਵਾਲਾ ਜਾਂ 60 ਕਿੱਲਿਆਂ ਵਾਲਾ, ਉਹਦੇ 5 ਜੀਆਂ ਦੀ ਇਸ ਤਰ੍ਹਾਂ ਦੀ ਜਮ੍ਹਾਂਬੰਦੀ ਗਈ ਹੋਈ ਹੈ, 5-5 ਕਿੱਲਿਆਂ ਦੀ, 4-4 ਕਿੱਲਿਆਂ ਦੀ, ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇੱਕ ਘਰ ਦੇ ਵਿੱਚ ਉਹਨਾਂ ਦਾ ਕਰਜ਼ਾ ਕਿੰਨਾ ਮਾਫ ਹੋ ਗਿਆ ਜਿਹੜਾ ਸ਼ੁਗਲ ਵਾਸਤੇ ਲਿਆ, ਨਾ ਕਿ ਲੋੜ ਵਾਸਤੇ। ਸੋ ਇਸ ਤਰ੍ਹਾਂ ਦਾ ਉੱਥੇ ਖੇਡ ਸਾਹਮਣੇ ਆਉਣ ਡਿਆ। ਬੜੀ ਦੁਬਦਾ ਬੈਂਕ ਕਹਿੰਦੇ ਕਿ ਅਸੀਂ ਕੀ ਕਰੀਏ, ਅਸੀਂ ਤਾਂ ਡੁੱਬ ਗਏ ਹਾਂ। ਤੇ ਜੇ ਇਹੋ ਹੀ ਹਾਲ ਰਿਹਾ ਕਿ ਕੋਈ ਨੋਟੀਫਿਕੇਸ਼ਨ 2 ਮਹੀਨਿਆਂ ਨੂੰ ਜਾਰੀ ਹੋਣਾ, ਹਾਲੇ ਤੱਕ ਸਰਕਾਰ ਨੇ ਪੈਸਾ ਰਿਲੀਜ਼ ਨਹੀਂ ਕੀਤਾ, ਹਾਲੇ ਤੱਕ ਕਿਸਾਨਾਂ ਨੇ ਪੈਸਾ ਭਰਿਆ ਨਹੀਂ, ਉਦੋਂ ਤੱਕ ਬੈਂਕ ਹੈ ਜਿਹੜੇ ਉਹਨਾਂ ਦਾ ਪੱਠਾ ਵਹਿ ਜਾਏਗਾ। ਸੋ ਇਹ ਆ ਕਿਸਾਨ ਕਰਜ਼ਾ ਮਾਫੀ ਦਾ ਕੁਛ ਸੱਚ ਜੋ ਪਰਦੇ ਦੇ ਪਿੱਛੇ। ਦੂਸਰੀ ਗੱਲ ਜੀ, ਇਹ ਜਿਹੜੀ ਸਬ ਕਮੇਟੀ ਦੀ ਕੱਲ ਮੀਟਿੰਗ ਹੋਈ ਆ, ਉਹਦੇ 'ਚ ਇਹਨਾਂ ਦੇ ਕੁਛ ਮੈਂਬਰਾਂ ਨੇ ਇਹ ਤਰਕ ਦਿੱਤਾ। ਉਹਨਾਂ ਆਖਿਆ ਕਿ ਦੇਖੋ ਤੁਸੀਂ ਖੁਦਕੁਸ਼ੀਆਂ ਦਾ ਜਿਹੜਾ ਮੁਆਵਜ਼ਾ ਵਧਾ ਰਹੇ ਹੋ, ਇਹ ਖੁਦਕੁਸ਼ੀਆਂ ਦਾ ਮੁਆਵਜ਼ਾ ਵਧਾਉਣਾ ਨਹੀਂ, ਇਹ ਲਾਸ਼ਾਂ ਦੀ ਗਿਣਤੀ ਵਧਾਉਣੀ ਹੈ। ਕਿਉਂਕਿ ਇਹਦੇ ਨਾਲ ਇਹ ਹੋ ਰਿਹਾ ਕਿ ਕੁਛ ਕਿਸਾਨ ਖਿੱਚੇ ਜਾ ਰਹੇ ਆ ਕਿ ਦੁਖੀ ਤਾਂ ਹੈਗੇ ਹੀ ਹੈਗੇ ਆ, ਮਰਨਾ ਵੀ ਇੱਕ ਦਿਨ ਹੈਗਾ ਹੀ ਹੈਗਾ, ਤੇ ਕਿਉਂ ਨਾ ਪਹਿਲਾਂ ਵੇਲੇ ਨਾਲ ਮਰ ਕੇ ਘਰਦਿਆਂ ਨੂੰ ਸੌਖਾ ਕੀਤਾ ਜਾਵੇ, ਆਪ ਤੇ ਦੁਖੀ ਹੈਗੇ ਆ। ਪਰ ਮਨਪ੍ਰੀਤ ਸਿੰਘ ਬਾਦਲ ਇਸ ਰਾਏ ਨਾਲ ਇਤਫਾਕ ਨਹੀਂ ਰੱਖਦਾ, ਉਹ ਮੁਤਫਿਕ ਸੋਚਦਾ, ਔਰ ਉਹ ਸੋਚਦਾ ਵੀ ਵੈਸੇ ਹੀ ਮੁਤਫਿਕ ਹੁੰਦਾ ਆਮ ਤੌਰ ਤੇ। ਉਹ ਕਹਿੰਦਾ ਜੀ ਕਿ ਭਾਵੇਂ 5 ਲੱਖ ਦੀ ਥਾਂ ਤੇ 10 ਲੱਖ ਦੇ ਦਿਓ, ਮਰਨ ਨੂੰ ਕਿਹਦਾ ਜੀ ਕਰਦਾ। ਹੁਣ ਉਹਦੀ ਆਪਦੀ ਦਲੀਲ ਆਪਦੀ ਥਾਂ ਤੇ ਸਹੀ ਹੈ ਕਿ ਮਰਨ ਨੂੰ ਵਾਕਿਆ ਕਿਸੇ ਦਾ ਜੀ ਨਹੀਂ ਕਰਦਾ, ਪਰ ਜਿਹਨੇ ਧਾਰ ਲਈ ਹੈ ਕਿ ਮੇਰੇ ਜਿਉਣ ਦਾ ਇੱਥੇ ਕੋਈ ਹੱਜ ਨਹੀਂ ਰਹਿ ਗਿਆ, ਫਿਰ ਉਸ ਬੰਦੇ ਨੂੰ ਜੇ ਕੋਈ ਇਸ ਤਰ੍ਹਾਂ ਦਾ ਕੋਈ ਦੀਦਾ ਕੋਈ ਸਹਾਰਾ ਬੰਦਾ, ਤੇ ਫਿਰ ਉਹ ਬਨਸੁੱਪ ਇਹੋ ਜਿਹਾ ਕਰ ਵੀ ਸਕਦਾ। ਸੁਪਰੀਮ ਕੋਰਟ ਨਾਲੇ ਇਹ ਗੱਲ ਕਹਿ ਚੁੱਕੀ ਹੈ ਕਿ ਜਿਹੜਾ ਖੁਦਕੁਸ਼ੀ ਵਾਲਾ ਮੁਆਵਜ਼ਾ ਤੁਸੀਂ ਇਹ ਬੰਨਿਆ ਹੋਇਆ, ਇਹ ਅਸਲ ਸਮੱਸਿਆ ਦਾ ਅਸਲ ਹੱਲ ਨਹੀਂ, ਇਹਦੇ ਲਈ ਤੁਹਾਨੂੰ ਕੋਈ ਨਾ ਕੋਈ ਠੋਸ ਰਸਤਾ ਲੱਭਣਾ ਪਵੇਗਾ। ਪਰ ਹੁਣ ਰਸਤਾ ਕੀ ਹੈ? ਦੇਖੋ ਸਾਰੀਆਂ ਅਸੀਂ ਗੱਲਾਂ ਸਹਿਮਤ ਕਰ ਲੈਂਦੇ, ਇੱਕ ਵਾਰੀ ਸਾਰੀਆਂ ਗੱਲਾਂ ਨਾਲ ਆਪਣੇ ਆਪ ਨੂੰ ਸਹਿਮਤ ਕਰ ਲੈਂਦੇ ਕਿ ਜੋ ਮਨਪ੍ਰੀਤ ਬਾਦਲ ਕਹਿ ਰਿਹਾ ਜਾਂ ਜਿਹੜੇ ਸਬ ਕਮੇਟੀ ਦੇ ਮੈਂਬਰ ਹੋਰ ਕਹਿੰਦੇ ਆ, ਚਲੋ ਸਾਰਿਆਂ ਦੀਆਂ ਗੱਲਾਂ ਮੰਨ ਲੈਂਦੇ ਆ।
ਪਰ ਇਹਦੇ 'ਚ ਇੱਕ ਚੀਜ਼ ਦੇਖੋ ਰਾਜ ਕਰਨਵੀਰ ਸਿੰਘ ਜੀ, ਕਿ ਸਮੱਸਿਆ ਦੀ ਜੜ ਕਿੱਥੇ ਆ ਉਹ ਲੱਭਣ ਦੀ ਕੋਸ਼ਿਸ਼ ਇਹਨਾਂ ਇੱਕ ਵਾਰੀ ਵੀ ਨਹੀਂ ਕੀਤੀ। ਆਪਣੇ ਪੱਧਰ ਤੇ ਇਹ ਯਤਨ ਕੀ ਕਰ ਸਕਦੇ ਆ, ਇਹ ਹੱਲ ਕਰਨ ਦੀ ਵੀ ਇਹਨਾਂ ਨੇ ਇੱਕ ਵਾਰੀ ਨਹੀਂ ਸੋਚੀ। ਕੋਈ ਵੀ ਮੀਟਿੰਗ ਇਹੋ ਜਿਹੀ ਨਹੀਂ ਹੋਈ ਜਿਹਦੇ 'ਚ ਆਪਣੇ ਪੱਧਰ ਤੇ ਰਾਜ ਨੇ ਕੋਸ਼ਿਸ਼ ਕਰਨ ਦੀ ਯਤਨ ਕਰਨ ਦਾ ਇਹ ਦਿਖਾਇਆ ਹੋਵੇ ਕਿ ਹਾਂਜੀ ਅਸੀਂ ਆਪਣੇ ਪੱਧਰ ਤੇ ਯਤਨ ਕਰਦੇ ਹਾਂ ਜੀ। ਆਪਣੇ ਪੱਧਰ ਤੇ ਯਤਨ ਕੀ ਨੇ? ਦੇਖੋ ਕੁਛ ਨਾ ਕਰਨ, ਕਿਉਂਕਿ ਬਹੁਤ ਕੁਛ ਹੈ ਜਿਹੜਾ ਕਰਨ ਵਾਲਾ ਉਹ ਕੇਂਦਰ ਦੇ ਹੱਥ। ਕੇਂਦਰ ਕੀ ਕਰਦਾ ਪਿਆ? ਕੇਂਦਰ ਦੀ ਪਾਲਿਸੀ ਇਹ ਆ ਕਿ ਵੱਧ ਤੋਂ ਵੱਧ ਕਿਸਾਨ ਹੈ ਜਿਹੜੇ ਉਹ ਹੱਕ ਕੇ ਪੈਲੀਆਂ ਚੋਂ ਕੱਢ ਦਿੱਤੇ ਜਾਣ ਔਰ ਉਹਨਾਂ ਨੂੰ ਲੇਬਰ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇ। ਔਰ ਹਰੇਕ ਸਾਲ 2 ਲੱਖ 4 ਲੱਖ 5 ਲੱਖ ਕਿਸਾਨ ਖੇਤੀ ਚੋਂ ਬਾਹਰ ਹੁੰਦਾ ਜਾਂਦਾ, ਜੋ ਸਸਤੀ ਲੇਬਰ ਦੇ ਵਿੱਚ ਤਬਦੀਲ ਹੋ ਰਿਹਾ ਔਰ ਉਹੀ ਉਹਨਾਂ ਦਾ ਖਾਬ ਆ, ਉਹੀ ਉਹਨਾਂ ਦਾ ਅਰਮਾਨ ਆ। ਹੁਣ ਦੂਜੇ ਪਾਸੇ ਜੇ ਦੇਖੀਏ, ਕੇਂਦਰ ਸਰਕਾਰ ਦਾ ਅਸੀਂ ਰੁਖ ਦੇਖ ਲਿਆ, ਉਹ ਤੇ ਵਾਅਦੇ ਕਰਕੇ ਵੀ ਮੁੱਕਰ ਗਏ ਆ, ਤੇ ਸੌਹਾਂ ਖਾ ਕੇ ਵੀ ਮੁੱਕਰ ਗਏ ਆ, ਉਹਨਾਂ ਦੀ ਗੱਲ ਨਾ ਕਰੀਏ। ਪਰ ਦੂਜੇ ਪਾਸੇ ਜਿਹੜੀ ਰਾਜ ਸਰਕਾਰ ਆ, ਇਹ ਜਿੰਨਾ ਵੀ ਕੁਛ ਕਰਦੀ ਪਈ ਆ, ਇਸ ਚੀਜ਼ ਤੋਂ ਇਲਾਵਾ ਇੰਨਾ ਕੁ ਕਰੇ ਕਿ ਦੇਖੋ ਜਦੋਂ ਫਸਲ ਦੀ ਆਉਂਦੀ ਆ, ਆਮਦ ਹੁੰਦੀ ਆ, ਜਿੰਸ ਦੀ ਆਮਦ ਹੁੰਦੀ ਆ, ਉਸ ਸਮੇਂ ਘੱਟੋ ਘੱਟ 100-150 ਰੁਪਇਆ ਬੋਨਸ ਹੀ ਐਲਾਨਾ। ਕਿਸਾਨ ਨੂੰ ਇੰਨਾ ਤਾਂ ਹੋਵੇ ਕਿ ਰਾਜ ਸਰਕਾਰ ਮੇਰੇ ਨਾਲ ਖੜੀ ਹੈ, ਕੁਛ ਨਾ ਕੁਛ ਆਪਣੇ ਵੰਨਿਓ ਕਰਨ ਔਰ ਸਾਰਥਕ ਕਰਨ। ਇਹ ਨਹੀਂ ਹੈ ਕਿ ਲਾਸ਼ਾਂ ਤੇ ਜਾ ਕੇ ਚੈੱਕ ਸੁੱਟ ਆਉਣ, ਉਹ ਸਮੱਸਿਆ ਦਾ ਹੱਲ ਨਹੀਂ ਹੈ। ਜਿਉਂਦੇ ਕਿਸਾਨਾਂ ਦਾ ਹੌਸਲਾ ਬਣਨ ਦੀ ਕੋਸ਼ਿਸ਼ ਕਰਨ। ਸੋ ਮੇਰੇ ਖਿਆਲ ਦੇ ਨਾਲ ਇਹਦੇ ਲਈ ਕੋਈ ਬਹੁਤਾ ਵੱਡਾ ਫੰਡ ਵੀ ਜਿਤਾਉਣ ਦੀ ਜ਼ਰੂਰਤ ਨਹੀਂ। ਔਰ ਇਹ ਕੁਛ ਜਿਹੜਾ ਬੋਨਸ ਵਾਲਾ ਕੰਮ ਇਹ ਹੁੰਦਾ ਵੀ ਰਿਹਾ ਪੰਜਾਬ ਦੇ ਵਿੱਚ, ਤਾਂ ਮੇਰੇ ਖਿਆਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਬਹਿਸ ਉਹਨਾਂ ਤੇ ਚੱਲਦੀ ਰਹਿਣੀ ਚਾਹੀਦੀ ਆ, ਚਰਚਾ ਉਹਨਾਂ ਤੇ ਹੁੰਦੀ ਰਹਿਣੀ ਚਾਹੀਦੀ ਹੈ। ਪਰ ਜੋ ਕਿਸਾਨਾਂ ਲਈ ਆਪਣੇ ਪੱਧਰ ਤੇ ਰਾਜ ਸਰਕਾਰ ਕਰ ਸਕਦੀ ਹੈ, ਉਸ ਫਰਜ਼ ਤੋਂ ਵੀ ਭੱਜਣਾ ਨਹੀਂ ਚਾਹੀਦਾ, ਉਹ ਫਰਜ਼ ਵੀ ਨਿਰਵਾਹ ਕਰਨਾ ਚਾਹੀਦਾ। ਜੀ ਜੀ। ਅਗਲੀ ਗੱਲ ਆਪਾਂ ਮਿੰਟੂ ਗੁਰਸਰ ਜੀ ਕਰਦੇ ਹਾਂ ਵੀ ਸਰਨਾ ਅਤੇ ਬਡੂੰਗਰ ਵਿਚਾਲੇ ਕਹਿੰਦੇ ਅਚਨਚੇਤੀ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੇਖੋ ਇਹ ਸਰਨਾ ਸਾਹਿਬ ਆਏ ਸਨ ਮੱਥਾ ਟੇਕਣ, ਪਟਿਆਲੇ ਮੱਥਾ ਟੇਕਣ ਆਏ ਸੀਗੇ ਤੇ ਤੁਰੇ ਜਾਂਦੇ ਸੀਗੇ ਦੁੱਖ ਨਿਵਾਰਨ ਸਾਹਿਬ ਤੇ ਪਿੱਛੋਂ ਕਿਰਪਾਲ ਸਿੰਘ ਬਡੂੰਗਰ ਹੋਰਾਂ ਨੇ ਆਵਾਜ਼ ਮਰਵਾ ਲਈ ਕਿ ਆਵਾਜ਼ ਮਾਰ ਕੇ ਲਿਆਓ ਸਰਨਾ ਸਾਹਿਬ ਨੂੰ, ਤੇ ਨਾਲੇ ਸ਼ਾਇਦ ਹੋ ਸਕਦਾ ਕਹਿ ਵੀ ਦਿੱਤਾ ਹੋਵੇ ਗੁੱਸਾ ਨਾ ਕਰੀ ਬਾਈ ਤੈਨੂੰ ਪਿੱਛੋਂ ਆਵਾਜ਼ ਮਾਰੀ ਆ। ਫਿਰ ਦੋਵੇਂ ਬੈਠ ਕੇ, ਦੋਵਾਂ ਦੀਆਂ ਗੱਲਾਂ ਬਾਤਾਂ ਹੋਈਆਂ। ਦਸਮ ਗ੍ਰੰਥ ਦਾ ਮੁੱਦਾ ਵੀ ਉੱਠਿਆ, ਦੱਸਦੇ ਆ ਨਾਨਕ ਸ਼ਾਹੀ ਕੈਲੰਡਰ ਦਾ ਵੀ ਮੁੱਦਾ ਉੱਠਿਆ। ਬਡੂੰਗਰ ਸਾਹਿਬ ਨੇ ਕਿਹਾ ਕਿ ਕੌਮ ਇਹਨਾਂ ਮਸਲਿਆਂ ਤੇ ਦੁਬਿਧਾ ਦਾ ਸ਼ਿਕਾਰ ਹੋਈ ਪਈ ਆ, ਵੰਡੀ ਦਾ ਸ਼ਿਕਾਰ ਹੋਈ ਪਈ ਆ, ਇਹ ਮਸਲੇ ਨਜਿੱਠਣੇ ਚਾਹੀਦੇ ਆ। ਸਰਨਾ ਸਾਹਿਬ ਨੇ ਵੀ ਇਹ ਮੁੱਦੇ ਚੁੱਕੇ ਆ ਔਰ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਦਾ ਕਮੇਟੀ ਨੂੰ ਕਿਹਾ। ਕਮੇਟੀ ਨੇ ਵੀ ਕਿਹਾ ਕਿ ਹਾਂ ਰਲ ਮਿਲ ਕੇ ਆਪਾਂ ਕਰਾਂਗੇ, ਯਤਨ ਕਰਾਂਗੇ ਜੀ। ਪਰ ਇਹ ਮੁਲਾਕਾਤ ਇਸ ਕਰਕੇ ਦਿਲਚਸਪ ਹੈ ਰਾਜ ਕਰਨਵੀਰ ਸਿੰਘ ਜੀ, ਅਜੇ ਇੱਕ ਦਿਨ ਵਿੱਚੋਂ ਲੰਘਿਆ, ਪਰਸੋਂ ਤੇ ਇਹ ਦੋਵੇਂ ਧੜੇ ਆਪੋ ਵਿੱਚ ਦੀ ਮਿਹਣੋ ਮਿਹਣੀ ਹੋਣ ਡਏ ਸੀ। ਇੱਕ ਕਹਿਣ ਡਿਆ ਸੀ ਕਿ ਕਿਉਂਕਿ ਪਰਮਜੀਤ ਸਿੰਘ ਸਰਨਾ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਸਲਾਹਕਾਰ ਬਣ ਗਿਆ ਹੈ, ਸ਼ਾਇਦ ਤੁਹਾਨੂੰ ਪਤਾ ਹੋਵੇ, ਇਹ ਸਿਆਸੀ ਸਲਾਹਕਾਰ ਨਿਯੁਕਤ ਹੋ ਗਿਆ ਜੀ। ਸੋ ਜਦੋਂ ਇਹਨੂੰ ਸਿਆਸੀ ਸਲਾਹਕਾਰੀ ਵਾਲੀ ਕੁਰਸੀ ਮਿਲੀ ਤੇ ਨਾਲ ਦੀ ਨਾਲ ਕਮੇਟੀ ਨੇ ਬਿਆਨ ਦੇ ਦਿੱਤਾ ਸੀ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ 'ਚ। ਉਹ ਕਹਿੰਦੇ ਜੀ ਦੇਖੋ ਇਹ ਆ ਸਰਨਾ ਸਾਹਿਬ, ਉਹ ਸਰਨਾ ਸਾਹਿਬ ਜਿਹੜੇ ਸਿੱਖਾਂ ਲਈ ਇਨਸਾਫ ਮੰਗਦੇ ਫਿਰਦੇ ਆ, ਜਿਹੜੇ ਸਿੱਖਾਂ ਲਈ ਗੱਲਾਂ ਕਰਦੇ ਆ, ਸਾਡਾ ਦਰਬਾਰ ਸਾਹਿਬ ਢਾਹ ਦਿੱਤਾ। ਹੁਣ ਜਿਹੜੇ ਲੋਕ ਇਹ ਸਭ ਕੁਛ ਕਰਦੇ ਰਹੇ ਆ, ਇਹ ਉਹਨਾਂ ਦੀ ਗੋਦੀ 'ਚ ਜਾ ਕੇ ਬਹਿ ਗਏ ਆ ਤੇ ਸਰ ਨੇ ਧੜੇ ਅਗੋ ਬੋਲ ਪਏ। ਉਹ ਧੜੇ ਵਾਲੇ ਕਹਿੰਦੇ ਕਿ ਤੁਸੀਂ ਕਿਹੜਾ ਸਾਡੇ ਤੋਂ ਜੁਦਾ ਜੇ, ਤੁਸੀਂ ਵੀ ਤੇ ਬਾਦਲਾ ਸਾਹਿਬ ਦੀ ਕੋਠੀ 'ਚ, ਬਾਦਲਾ ਸਾਹਿਬ ਦੀ ਗੋਦੀ 'ਚ ਬੈਠੇ ਹੋ, ਤੁਸੀਂ ਕਿਹੜਾ ਸਭ ਤੋਂ ਵੱਖ ਹੈ, ਤੁਸੀਂ ਵੀ ਤੇ ਬਾਦਲ ਸਾਹਿਬ ਦੀ ਕੁਛ ਚੜੇ ਹੋ। ਸੋ ਆਪਸ ਦੇ ਵਿੱਚ ਇੱਕ ਦੂਜੇ ਤੇ ਇਸ ਤਰ੍ਹਾਂ ਦੇ ਇਹ ਤੰਜ ਕੱਸਦੇ ਪਏ ਸੀ ਤੇ ਕੁਛ ਘੰਟਿਆਂ ਬਾਅਦ ਇਸ ਤਰ੍ਹਾਂ ਦੀ ਮੁਲਾਕਾਤ ਹੋ ਜਾਣੀ। ਉਹਦਾ ਫਿਰ ਚਰਚਾ ਤੇ ਹੋਣਾ ਸੀ, ਕੱਲ ਕੁਛ ਹੋਰ ਸੀ, ਅੱਜ ਕੁਛ ਹੋ ਰਿਹਾ। ਖੈਰ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਸਿਆਸੀ ਸਲਾਹਕਾਰ ਬਣ ਜਾਣਾ ਪਰਮਜੀਤ ਸਿੰਘ ਸਰਨਾ ਦਾ, ਉਹ ਕਿਰਪਾਲ ਸਿੰਘ ਬਡੂੰਗਰ ਨੂੰ ਕਿਤੇ ਬਾਅਦ ਚ ਚੇਤਾ ਆਇਆ ਹੋਣਾ, ਕਿਉਂਕਿ ਬੈਠਾ ਵੀ ਪਟਿਆਲੇ ਚ ਸੀ ਤੇ ਪਟਿਆਲੇ ਚ ਹੀ ਪਰਮਜੀਤ ਸਿੰਘ ਸਰਨਾ ਸੀ। ਉਹਨੂੰ ਯਾਦ ਆਇਆ ਹੋਣਾ ਕਿ ਇੱਥੋਂ ਦੇ ਮੁੱਖ ਮੰਤਰੀ ਹੈ ਤੇ ਇੱਥੋਂ ਦੇ ਮੁੱਖ ਮੰਤਰੀ ਦਾ ਸਲਾਹਕਾਰ ਪਰਮਜੀਤ ਸਿੰਘ ਸਰਨਾ ਬਣ ਗਿਆ। ਪਾਣੀ ਤੇ ਪੁਲਾਂ ਦੇ ਹੇਠ ਦੀ ਲੰਘਣਾ ਤੇ ਕਿਉਂ ਨਾ ਫਿਰ ਪੁਲਾਂ ਦੇ ਨਾਲ ਥੋੜੀ ਜਿਹੀ ਦੋਸਤੀ ਕਰ ਲਈ ਜਾਵੇ। ਸੋ ਇਸ ਕਰਕੇ ਹੋ ਸਕਦਾ ਕਿ ਇਹਨਾਂ ਨੇ ਉਸ ਮੁਲਾਕਾਤ ਦਾ ਮੁੱਢ ਬੰਨ੍ਹ ਦਿੱਤਾ। ਪਰ ਚੰਗੀ ਗੱਲ ਹੈ, ਮੁਲਾਕਾਤਾਂ ਹੋਣੀਆਂ ਚਾਹੀਦੀਆਂ। ਪਰ ਸਿਆਸੀ ਸਲਾਹਕਾਰਾਂ ਦੀ ਫੌਜ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ, ਉਹ ਦਿਨੋਂ ਦਿਨ ਵੱਡੀ ਹੁੰਦੀ ਜਾਂਦੀ ਹੈ। ਅੱਗੇ ਮਨਜਿੰਦਰ ਸਿੰਘ ਸਰਸਾ ਨੂੰ ਦਿੱਲੀ ਤੋਂ ਬੁਲਾ ਲਿਆ ਗਿਆ ਸੀਗਾ ਸੁਖਬੀਰ ਸਿੰਘ ਬਾਦਲ ਵੇਰੀ, ਐਤਕੀ ਪਰਮਜੀਤ ਸਿੰਘ ਸਰਨਾ ਆ ਗਿਆ। ਯਾਨੀ
ਕਹਾਣੀ ਉੱਥੇ ਦੀ ਉੱਥੇ ਹੀ ਆ ਤਕਰੀਬਨ ਖੜੀ। ਜੀ ਬਿਲਕੁਲ ਬਿਲਕੁਲ ਮਿੰਟੂ ਜੀ। ਅਤੇ ਸਰੋਤਿਓ ਹੁਣ ਤੁਸੀਂ ਮਿੰਟੂ ਗੁਰੂਸਰੀਆ ਦੇ ਕੋਲੋਂ ਜੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰ ਸਕਦੇ ਹੋ। ਨੰਬਰ ਹੈਗਾ ਜੀ ਸਾਡਾ 408 272 5200 4082725200। 10 ਵਜੇ ਤੱਕ ਪ੍ਰੋਗਰਾਮ ਚੱਲੇਗਾ, ਅੱਧਾ ਘੰਟਾ ਆਪਣੇ ਕੋਲ ਹੋਰ ਆ। ਜੇਕਰ ਤੁਹਾਨੂੰ ਵੀ ਕੋਈ ਪੰਜਾਬ ਜਾਂ ਭਾਰਤ ਦੇ ਕੁਛ ਜਿਹੜੇ ਜੀ ਸਿਆਸਤ ਦੇ ਨਾਲ ਸੰਬੰਧਿਤ ਸਵਾਲ ਨੇ ਤਾਂ ਜ਼ਰੂਰ ਕਰ ਸਕਦੇ ਹੋ। ਅਤੇ ਮਿੰਟੂ ਜੀ ਜਿੰਨੀ ਦੇਰ ਤੱਕ ਆਪਾਂ ਕਾਲਾਂ ਉਡੀਕਦੇ ਹਾਂ, ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਸਰੋਤਿਆਂ ਦੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਨੰਬਰ ਦੱਸ ਦਈਏ, ਨੰਬਰ ਇੱਕ ਵਾਰੀ ਫਿਰ 408 272 5200। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਗੁਰਲੇਜ਼ ਅਖਤਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਉਹ ਸੁਣਿਆ ਬਿੱਲਾ ਡਿਪੋਰਟ ਹੋ ਗਿਆ। ਉਹ ਕਹਿੰਦੇ ਬੱਗੇ ਨੂੰ ਅਰੈਸਟ ਕਰ ਲਿਆ। ਉਹ ਛਿੰਦਾ ਵੀ ਭੱਜਿਆ ਫਿਰਦਾ। ਪਿਛਲੇ ਕੁਝ ਮਹੀਨਿਆਂ ਤੋਂ ਇਹੋ ਜਿਹੀਆਂ ਖਬਰਾਂ ਤੁਸੀਂ ਰੋਜ਼ ਪੜ੍ਹਦੇ ਜਾਂ ਸੁਣਦੇ ਹੋ। ਇਹੋ ਜਿਹੀ ਘਟਨਾ ਤੁਹਾਡੇ ਨਾਲ ਜਾਂ ਤੁਹਾਡੇ ਕਿਸੇ ਕਰੀਬੀ ਨਾਲ ਵੀ ਹੋ ਸਕਦੀ ਹੈ। ਬਹੁਤੀ ਵਾਰੀ ਸਾਨੂੰ ਆਪਣੇ ਹੱਕਾਂ ਤੇ ਅਖਤਿਆਰਾਂ ਬਾਰੇ ਪਤਾ ਨਹੀਂ ਹੁੰਦਾ। ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਕਹਿੰਦੇ ਨੇ ਕੋਈ ਵੀ ਕੇਸ ਚੰਗਾ ਜਾਂ ਮਾੜਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜਿਹੜੇ ਉਹਦੀ ਪੈਰਵਾਈ ਕਰਦੇ ਨੇ। ਅੰਨੂ ਪੇਸ਼ਾਵਰੀਆ ਨੇ ਸੈਂਕੜਿਆਂ ਦੇ ਹਿਸਾਬ ਨਾਲ ਕਈ ਗੁੰਝਲਦਾਰ ਕੇਸ ਹੱਲ ਕੀਤੇ ਹਨ ਤੇ ਲੋਕਾਂ ਨੂੰ ਉਹਨਾਂ ਦਾ ਹੱਕ ਦਿਵਾਇਆ ਹੈ। मेरा नाम अजीत सिंह है। मेरा केस बहुत बुरी तरह खराब हो चुका था। मेरी माँ हमेशा मुझे पूछती थी कि अजीत तू कब लौटेगा। एक दिन मेरी माँ को ये बोल दिया कि माँ मेरा रास्ता देखना छोड़ दे। आज मेरा केस फाइनली अप्रूवल हुआ है। ਅੱਜ ਅੰਨੂ ਪੇਸ਼ਾਵਰੀਆ ਦੀ ਬਦੌਲਤ ਰਣਜੀਤ ਸਿੰਘ ਕੋਲੇ ਗ੍ਰੀਨ ਕਾਰਡ ਹੈ। ਫ੍ਰੀਮੌਂਟ ਤੇ ਸੀਐਟਲ ਤੋਂ ਬਾਅਦ ਹੁਣ ਅੰਨੂ ਪੇਸ਼ਾਵਰੀਆ ਦਾ ਆਫਿਸ ਸੈਕਰਾਮੈਂਟੋ ਵਿੱਚ ਵੀ ਖੁੱਲ ਚੁੱਕਾ ਹੈ। ਤੁਸੀਂ 916 760 7112 ਤੇ ਫੋਨ ਕਰਕੇ ਮੁਫਤ ਸਲਾਹ ਲੈ ਸਕਦੇ ਹੋ। ਅੰਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ 916760 7112। ਬੱਗਾ ਜੁਐਲਰਜ਼ ਸੈਕਰਾਮੈਂਟੋ ਜੋ ਕਿ ਹੁਣ ਖੁੱਲ ਚੁੱਕਾ ਹੈ ਚਾਈਨਾ ਟਾਊਨ ਸੁਪਰਮਾਰਕੀਟ ਦੇ ਵਿੱਚ 6930 65th ਸਟਰੀਟ ਨੰਬਰ 115 ਸੈਕਰਾਮੈਂਟੋ ਵਿਖੇ। ਬੱਗਾ ਜੁਐਲਰ ਸੈਕਰਾਮੈਂਟੋ ਵਾਲਿਆਂ ਤੋਂ ਪੂਰੇ ਹੀ ਸੈਕਰਾਮੈਂਟੋ ਦੇ ਵਿੱਚ ਸਭ ਤੋਂ ਸਸਤੇ ਰੇਟ ਦੇ ਉੱਤੇ ਸੋਨਾ ਤੇ ਲੋੜ ਪੈਣ ਦੇ ਉੱਤੇ ਸੋਨੇ ਦੇ ਬਦਲੇ ਕੈਸ਼ ਲੈ ਸਕਦੇ ਹੋ। ਨਵੇਂ ਤੋਂ ਨਵੇਂ ਡਿਜ਼ਾਈਨ, ਕਸਟਮ ਡਿਜ਼ਾਈਨ ਤੇ ਹੋਰ ਸੋਨੇ ਦੀ ਹਰ ਇੱਕ ਤਰੀਕੇ ਦੀ ਆਈਟਮ ਬੱਗਾ ਜੁਐਲਰਜ਼ ਤੋਂ ਲੈ ਸਕਦੇ ਹੋ। ਬੱਗਾ ਜੁਐਲਰਜ਼ ਤੋਂ ਵਿਆਹ ਸ਼ਾਦੀ, ਜਾਗੋ ਅਤੇ ਹੋਰ ਹਰ ਇੱਕ ਤਰੀਕੇ ਦੇ ਪ੍ਰੋਗਰਾਮ ਦੇ ਲਈ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਜੌਨੀ 9169128842 916 912 8842। ਬੱਗਾ ਜੁਐਲਰਜ਼ ਸੈਕਰਾਮੈਂਟੋ 6930 65th ਸਟਰੀਟ ਨੰਬਰ 150 ਸੈਕਰਾਮੈਂਟੋ ਚਾਈਨਾ ਟਾਊਨ ਸੁਪਰਮਾਰਕੀਟ ਦੇ ਵਿੱਚ। ਕਾਲ ਜੌਨੀ 9169128842। ਬੱਗਾ ਜੁਐਲਰਜ਼ ਸੈਕਰਾਮੈਂਟੋ। BJ's Gears ਪਿਛਲੇ 25 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ
ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears ਨੰਬਰ 916 372 3518 916 372 3518। ਸੈਕਰਾਮੈਂਟੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। BJ Gears ਵਾਲਿਆਂ ਨੂੰ ਸੈਕਰਾਮੈਂਟੋ ਦੇ ਵਿੱਚ ਲੋਕਲ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਗੁਰਸਿਰੇ ਜੀ ਆਪਣੇ ਨਾਲ ਜੁੜੇ ਹੋਏ ਨੇ। ਸਵਾਗਤ ਹੈ ਮਿੰਟੂ ਜੀ, ਇੱਕ ਵਾਰੀ ਫੇਰ ਜੀ ਆਇਆਂ ਨੂੰ ਜੀ। ਜੀ ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ। ਤੇ ਸਰੋਤਿਓ ਆਪਾਂ ਹੁਣ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਨੰਬਰ ਹੈਗਾ ਡਾਇਲ ਕਰਨ ਦੇ ਲਈ 408 272 5200। ਸਾਰਿਆਂ ਦਾ ਧੰਨਵਾਦ। ਸਾਰੀਆਂ ਲਾਈਨਸ ਆਲਰੇਡੀ ਫੁੱਲ ਹੋ ਚੁੱਕੀਆਂ। ਸੋ ਜਿੱਦਾਂ ਲਾਈਨਸ ਖਾਲੀ ਹੁੰਦੀਆਂ ਜਾਣਗੀਆਂ ਬਾਕੀਆਂ ਦੀ ਵਾਰੀ ਜਿਹੜੀ ਆਉਂਦੀ ਜਾਵੇਗੀ। ਅਤੇ ਸਰੋਤਿਆਂ ਨੂੰ ਇਹੀ ਬੇਨਤੀ ਆ ਵੀ ਜਲਦੀ ਸਵਾਲ ਪੁੱਛਿਓ ਅਤੇ ਟਰਾਈ ਕਰਿਓ ਵੀ ਇੱਕ ਸਵਾਲ ਹੀ ਤੁਸੀਂ ਪੁੱਛਿਓ ਤਾਂ ਜੋ ਵੱਧ ਤੋਂ ਵੱਧ ਆਪਾਂ ਸਰੋਤਿਆਂ ਦੇ ਨਾਲ ਰਾਬਤਾ ਕਾਇਮ ਕਰ ਸਕੀਏ। ਆਪਣੇ ਪਹਿਲੇ ਕਾਲਰ ਅੱਜ ਦੇ ਸੰਤੋਖ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਆਪਾਂ ਕਰਦੇ ਹਾਂ ਕਰਜ਼ੇ ਮਾਫੀ ਦੀ ਗੱਲ ਜੀ। ਕਰਜ਼ਾ ਮਾਫ ਕਿੱਥੋਂ ਪੰਜਾਬ ਦਾ ਇਹਨਾਂ ਕਰਨਾ ਜੀ? ਇਹਨਾਂ ਨੇ ਘਪਲੇ ਤੁਸੀਂ ਹਿਸਾਬ ਲਓ, ਕੋਈ 8000 ਕਰੋੜ ਦਾ, ਕੋਈ 2000 ਕਰੋੜ ਦਾ। ਜੇ ਸੈਂਟਰ ਦਾ ਕੋਈ ਛੇੜੀਏ ਤੇ ਤਾਂ, ਤੇ ਜੇ ਪੰਜਾਬ ਦਾ ਛੇੜੀਏ ਤਾਂ ਪੈਸੇ ਸਾਰੇ ਇਹਨਾਂ ਇਕੱਠੇ ਕਰ ਲਏ। ਪੰਜਾਬ ਦੇ ਕਿਸਾਨ ਦੇ ਨਿਚੋੜ ਦਿੱਤਾ ਇਹਨਾਂ ਪੰਜਾਬ ਨੂੰ ਜੀ। ਦੇਖ ਸਵਾਲ ਤੇ ਮੇਰਾ ਇਹ ਆ ਕਰਜ਼ਾ ਮਾਫੀ ਦਾ। ਤੇ ਦੂਜਾ ਜਿਹੜੀ ਬਿਜਲੀ ਮਾਫ ਸਾਨੂੰ ਉਹ ਕੀਤੀ ਇਹਨਾਂ ਨੇ ਪੰਜਾਬ ਨੂੰ, ਇਹਨਾਂ ਨੇ ਬਹੁਤ ਨਾਸ ਮਾਰਿਆ। ਬਿਜਲੀ ਮਾਫ ਨੇ ਇਹੋ ਨਾਂ ਲਾਈ ਗਿਆ ਸਾਡਾ ਵੀ ਬਿਜਲੀ ਮਾਫ 10 ਸਾਲ ਇਹੋ ਹੀ ਕੰਮ ਚੱਲਦਾ ਰਿਹਾ। ਥੈਂਕ ਯੂ ਜੀ। ਜੀ ਨਹੀਂ ਦੇਖੋ, ਬਿਜਲੀ ਮਾਫ ਵਾਲਾ ਵੀ ਜਿਹੜਾ ਕੰਮ ਹੈ ਨਾ, ਬਿਜਲੀ ਮਾਫੀ ਤੋਂ ਬਿਨਾਂ ਵੀ ਹੁਣ ਗੱਡੀ ਨਹੀਂ ਚੱਲਣੀ। ਜੇ ਬਿੱਲ ਲੱਗ ਗਏ ਤੇ ਬਿੱਲ ਵੀ ਮਹੀਨੇ ਦੇ ਮੇਰੇ ਖਿਆਲ ਦੇ ਨਾਲ 2-4 ਹਜ਼ਾਰ ਤੋਂ ਘੱਟ ਨਹੀਂ ਆਇਆ ਕਰਨਗੇ। ਤੇ ਲਾ ਲਓ ਕਿ 4-5 ਮਹੀਨੇ ਤੇ ਮੋਟਰਾਂ ਚੱਲ ਰਹੀਆਂ ਨਾ ਰੈਗੂਲਰ। ਤੇ ਛੋਟੇ ਕਿਸਾਨ ਲਈ ਤੇ ਵੀ ਇੱਕ ਬਹੁਤ ਵੱਡਾ ਬੋਝ ਬਣ ਜਾਣਾ। ਚਲੋ ਭੱਜਦੇ ਭੂਤ ਦੀ ਲੰਗੋਟੀ ਸਹੀ, ਕੁਛ ਨਾ ਕੁਛ ਜਿਵੇਂ ਆਂਦੇ ਹੁੰਦੇ ਆ ਰੁੜਦੇ ਬੇੜੇ ਦੀ ਹਰੀੜਾ ਹੀ ਸਹੀ, ਕੁਛ ਨਾ ਕੁਛ ਤੇ ਪੱਲੇ ਹੈ। ਕੁਛ ਨਾ ਕੁਛ ਜਿਹੜੀ ਛੋਟ ਨੂੰ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ। ਇਹਦੇ 'ਚ ਇਹ ਨਹੀਂ ਹੈ ਕਿ ਆਪਾਂ ਬਿਲਕੁਲ ਇਸ ਚੀਜ਼ ਤੋਂ ਮੁਨਕਰ ਹੋ ਜਾਈਏ ਕਿ ਇਹਨਾਂ ਨੂੰ ਰਹਿਤ ਨਹੀਂ ਦੇਣੀ ਚਾਹੀਦੀ। ਰਹਿਤ ਦੇਣੀ ਚਾਹੀਦੀ ਹੈ, ਪਰ ਇਹ ਖਿਆਲ ਰੱਖ ਲੈਣਾ ਚਾਹੀਦਾ ਕਿ ਕੀ ਇਸ ਰਹਿਤ ਦੇ ਨਾਲ ਸਾਡਾ ਜਿੰਨਾ ਫਾਇਦਾ ਹੁੰਦਾ ਉਹ ਤੋਂ ਜ਼ਿਆਦਾ ਨੁਕਸਾਨ ਤੇ ਨਹੀਂ ਹੁੰਦਾ। ਮਸਲਨ ਜਦੋਂ ਜਿਨਸਾਂ ਦੇ ਭਾਅ ਮਿੱਥੇ ਜਾਂਦੇ, MSP ਮਿੱਥੀ ਜਾਂਦੀ ਹੈ, ਕਿ ਉਹਦੇ 'ਚ ਜਿਹੜਾ ਇੱਕ ਲਾਗਤ ਖਰਚਾ ਪਾਇਆ ਜਾਂਦਾ ਕਿ ਉਹਦੇ 'ਚ ਨੁਕਸਾਨ ਤੇ ਨਹੀਂ ਹੁੰਦਾ, ਜਾਂ ਸਾਡੀ ਪਾਣੀ ਦੀ ਬਰਬਾਦੀ ਤੇ ਨਹੀਂ ਹੁੰਦੀ। ਜੋ ਸਾਰਾ ਪਾ ਕੇ ਫਿਰ ਇਹ ਰਹਿਤ ਮਹਿੰਗੀ ਪੈਂਦੀ, ਭਾਰੀ ਪੈਂਦੀ ਹੈ, ਤੇ ਫਿਰ ਕੋਈ ਹਰਜ਼ ਨਹੀਂ ਹੈ। ਪਰ ਉੱਦਾਂ ਇਹੋ ਜਿਹੀਆਂ ਰਹਿਤਾਂ ਮਿਲਣੀਆਂ ਚਾਹੀਦੀਆਂ, ਹੋਰ ਵੀ ਰਹਿਤਾਂ ਮਿਲਣੀਆਂ ਚਾਹੀਦੀਆਂ। ਜਿੱਥੋਂ ਤੱਕ ਕਰਜ਼ੇ ਦਾ ਸਵਾਲ ਆ ਤਾਂ ਕਰਜ਼ੇ ਤੇ ਮੁੱਦੇ ਤੇ ਦੇਖੋ ਰੋਣਾ ਇਹੋ ਹੀ ਆ ਕਿ ਅੱਗੇ ਸਭ ਕੁਝ ਚੱਲੀ ਜਾਂਦਾ ਸੀ। ਕਿਸੇ ਨੇ ਇਹ ਨਹੀਂ ਸੀ ਕਿਹਾ ਕਿ ਕਰਜ਼ਾ ਸਾਰੇ ਦਾ ਸਾਰਾ ਮਾਫ਼ ਕਰ ਦਿਆਂਗੇ। ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਜਾ ਕੇ ਲੋਕਾਂ ਤੋਂ ਫਾਰਮ ਭਰਵਾਏ ਆ ਕਿ ਅਸੀਂ ਤੁਹਾਡਾ ਕਰਜ਼ਾ ਮਾਫ਼ ਕਰਾਂਗੇ। ਸੋ ਇਸ ਕਰਕੇ ਉਮੀਦ ਜ਼ਿਆਦੀ ਹੈ। ਲੋਕੀ ਹਰੇਕ ਬੰਦਾ ਇਹੋ ਹੀ ਚਾਹੁੰਦਾ ਕਿ ਜੋ ਵਾਅਦਾ ਕੀਤਾ ਸੀ ਘੱਟੋ ਘੱਟ ਸਾਡੇ ਨਾਲ ਉਹ ਵਾਅਦਾ ਪੁਗਾਇਆ ਜਾਵੇ। ਜੀ ਬਿਲਕੁਲ। ਤੇ ਮਿੰਟੂ ਜੀ ਅਗਲੇ ਆਪਣੇ ਕਾਲਰ ਜੁੜੇ ਨੇ ਜਸਪਾਲ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਮੇਰਾ ਸਵਾਲ ਸੀਗਾ ਜੀ, ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਆ ਉਹਦੇ ਬਾਰੇ ਕੋਈ ਜਾਣਕਾਰੀ ਦਿਓ। ਜਿਹੜੀ ਹਿੰਦੁਸਤਾਨ ਦੀ ਧਾੜਵੀ ਫੌਜ ਲੈ ਗਈ ਚੱਕ ਕੇ, ਤੇ ਬਾਪੂ ਸੂਰਤ ਸਿੰਘ ਤੇ ਬੰਦੀ ਸਿੰਘਾਂ ਬਾਰੇ ਕੁਝ ਜਾਣਕਾਰੀ ਹੈ ਤੇ ਜ਼ਰੂਰ ਦੱਸਿਓ। ਧੰਨਵਾਦ ਜੀ। ਮਿਹਰਬਾਨੀ। ਇੱਕ ਦਿਨ ਅੱਗੇ ਵੀ ਸਵਾਲ ਕੀਤਾ ਸੀਗਾ ਕਿਸੇ ਸਰੋਤੇ ਨੇ ਤੇ ਮੇਰੇ ਮਨ ਚੋਂ ਗੱਲ ਨਿਕਲ ਗਈ ਜੀ। ਬਾਪੂ ਸੂਰਤ ਸਿੰਘ ਹੋਰਾਂ ਬਾਰੇ ਕੋਈ ਲੇਟੈਸਟ ਅਪਡੇਟ ਨਹੀਂ ਹੈਗੀ, ਨਹੀਂ ਤਾਂ ਪਤਾ ਕਰ ਲੈਂਦੇ। ਖੈਰ ਮੈਂ ਪਤਾ ਕਰਕੇ ਤੇ ਰਾਜ ਕਰਮਵੀਰ ਸਿੰਘ ਨੂੰ ਸਵੇਰੇ ਦੱਸ ਦਿਆਂਗਾ ਕਿ ਤੁਹਾਡੇ ਨਾਲ ਅਪਡੇਟ ਸਾਂਝੀ ਕਰ ਦੇਣਗੇ। ਦੂਜੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਸਲਾ ਹੈ ਉਹ ਬਹੁਤ ਵਾਰੀ ਉੱਠਿਆ। ਇਹਨਾਂ ਨੇ ਹੁਣ ਵੀ ਪਿੱਛੇ ਜੇ ਇੱਕ ਪੱਤਰ ਲਿਖਿਆ ਕੇਂਦਰ ਨੂੰ। ਐਸੀ ਖਤੋ ਖਤਾਵਤ ਪਹਿਲਾਂ ਵੀ ਹੁੰਦੀ ਰਹੀ ਆ। ਮਨਮੋਹਨ ਸਿੰਘ ਸਰਕਾਰ ਵੇਲੇ ਵੀ ਇਹ ਮੁੱਦਾ ਉੱਠਦਾ ਰਿਹਾ। ਉਹ ਕਹਿੰਦੇ ਜੀ ਸਾਡੇ ਕੋਲ ਹੈ ਹੀ ਕੁਛ ਨਹੀਂ। ਫੌਜ ਦਾ ਇੱਥੇ ਇੱਕ ਵਾਰੀ ਮੁਖੀ ਵੀ ਆਇਆ ਸੀ, ਉਦੋਂ ਮੇਰੇ ਖਿਆਲ ਦੇ ਨਾਲ ਸਿਆਗ ਹੁੰਦਾ ਸੀਗਾ। ਸਿਆਗ ਨੇ ਵੀ ਕਿਹਾ ਸੀਗਾ ਕਿ ਜੀ ਫੌਜ ਦੇ ਕੋਲ ਇਹੋ ਜਿਹਾ ਕੁਛ ਹੈ ਨਹੀਂ ਗਾ ਸਮਾਨ, ਜਦ ਕਿ ਇਹ ਕਹਿੰਦੇ ਆ ਕਿ ਉਹਨਾਂ ਦੇ ਕੋਲ ਹੈ। ਸੋ ਜਦੋਂ ਅਕਾਲੀ ਸੱਤਾ ਦੇ ਵਿੱਚ ਸਨ
ਅਕਾਲੀ ਭਾਜਪਾ ਅਲਾਇੰਸ ਜਦੋਂ ਇੱਥੇ ਪਾਵਰ ਦੇ ਵਿੱਚ ਸਨ, ਉੱਤੇ ਵੀ ਸਰਕਾਰ ਜਿਹੜੀ ਹੈ ਉਹਨਾਂ ਦੀ ਬਣ ਚੁੱਕੀ ਸੀ। ਤਾਂ ਉਸ ਸਮੇਂ ਸ਼੍ਰੋਮਣੀ ਕਮੇਟੀ ਜਿਹੜੀ ਹੁਣ ਖਤੋ ਖਤਾਬਤ ਕਰਦੀ ਪਈ ਆ, ਹੁਣ ਗਾਹੇ ਬਗਾਹੇ ਇਸ ਤਰ੍ਹਾਂ ਦੇ ਉਹ ਛੇੜਦੀ ਆ ਮੁੱਦੇ, ਤਾਂ ਉਸ ਸਮੇਂ ਜੇ ਇਹਨਾਂ ਨੂੰ ਕਹਿੰਦੀ ਥੋੜਾ ਜਿਹਾ ਇਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ, ਉਦੋਂ ਸ਼ਾਇਦ ਮਸਲਾ ਬਿਹਤਰ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਸੀ। ਪਰ ਉਹ ਹੁਣ ਕੋਈ ਪਤਾ ਨਹੀਂ ਲੱਗਦਾ, ਮੈਨੂੰ ਤੇ ਇਹਦਾ ਬਹੁਤਾ ਪਿਛੋਕੜ ਨਹੀਂ ਪਤਾ ਕਿ ਉਹ ਕਿੰਨੀ ਕੁ ਇੱਥੋਂ ਸਮੱਗਰੀ ਲੁੱਟੀ ਗਈ ਸੀ, ਕਿੰਨੀ ਵਾਪਸ ਹੋਈ ਆ। ਪਰ ਜੋ ਵੀ ਆ ਮਸਲਾ ਬਹੁਤ ਉਲਝਣ ਵਾਲਾ ਹੈ। ਉਹ ਹੱਲ ਜੇ ਹੋਣਾ, ਅਖੀਰੀ ਹੱਲ ਹੋਣਾ ਕੇਂਦਰ ਦੇ ਕੀਤੇ ਤੋਂ। ਕੇਂਦਰ ਦੇ ਵਿੱਚ ਕੌਣ ਆ? ਹਾਲੇ ਵੀ ਬੀਬਾ ਹਰਸਿਮਰਤ ਕੌਰ ਬਾਦਲ ਹੈਗੀ ਆ। ਜੇ ਇਹ ਕਹਿਣ ਤੇ ਉਹ ਮਸਲਾ ਹੱਲ ਹੋ ਵੀ ਸਕਦਾ। ਪਰ ਉਹ ਗੱਲ ਇਹ ਆ ਕਿ ਕਵੇ ਕੌਣ? ਸਾਰੇ ਇਸ ਤਰ੍ਹਾਂ ਬੁੱਤਾ ਸਾਰ ਕੇ ਬਹਿ ਜਾਂਦੇ ਆ। ਕਿਰਪਾਲ ਸਿੰਘ ਬਡੂੰਗਰ ਵੀ ਬਹਿ ਜਾਂਦਾ, ਉੱਧਰੋਂ ਵੀ ਬਹਿ ਜਾਂਦੇ ਆ। ਹਾਲ ਦੀ ਘੜੀ ਕੋਈ ਇਹ ਗੱਲ ਕਿਸੇ ਤਨ ਪੱਤਨ ਲੱਗਦੀ ਨਜ਼ਰ ਨਹੀਂ ਆਉਂਦੀ ਜੀ। ਅਗਲੇ ਕਾਲਰ ਜੱਸੀ ਗਿੱਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਰਾਜ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਅੱਛਾ, ਮੈਂ ਸਿਰਫ ਇਹ ਬੇਨਤੀ ਕਰਨੀ ਹੈ ਵੀ ਤੁਸੀਂ ਭਗਵੰਤ ਮਾਨ ਨੂੰ ਕਿਵੇਂ ਨਾ ਕਿਵੇਂ ਸੁਨੇਹਾ ਦੇ ਕੇ ਸੁਖਪਾਲ ਖਹਿਰਾ ਦੀ ਹੈਲਪ ਕਰੋ ਤਾਂ ਕਿ ਆਪਣੀ ਜਿਹੜੀ ਪਾਰਟੀ ਹੈਗੀ ਆਮ ਆਦਮੀ ਪਾਰਟੀ ਆ ਉਹ ਕਾਮਯਾਬ ਹੋ ਸਕੇ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ। ਨਹੀਂ ਜੀ, ਇਹ ਪਾਰਟੀ ਤੁਹਾਡੀ ਹੈ, ਸਾਡੀ ਪਾਰਟੀ ਨਹੀਂ ਹੈ, ਮਾਫ ਕਰਨਾ। ਸਾਡੀਆਂ ਸਾਰੀਆਂ ਪਾਰਟੀਆਂ ਨੇ ਔਰ ਅਸੀਂ ਕਿਸੇ ਪਾਰਟੀ ਦੇ ਨਹੀਂ। ਸਾਨੂੰ ਕਿਸੇ ਪਾਰਟੀ ਨਾਲ ਨਾ ਜੋੜੋ। ਉਹਦਾ ਤੁਹਾਡਾ ਸੁਨੇਹਾ ਜੇ ਤੁਹਾਡੇ ਮੁਖੋਂ ਨਿਕਲੇ, ਉਹਨਾਂ ਤੱਕ ਪਹੁੰਚੇ ਤੇ ਉਹ ਬਿਹਤਰ ਹੋਏਗਾ। ਉਹਦਾ ਸਾਡੀ ਆਵਾਜ਼ ਜਿਹੜੀ ਉਹ ਘੱਟ ਸੁਣਦੇ ਆ, ਤੁਹਾਡੀ ਆਵਾਜ਼ ਉਹ ਜ਼ਿਆਦਾ ਸੁਣਦੇ ਆ, ਕਿਉਂਕਿ ਤੁਸੀਂ ਆਪ ਹੀ ਕਹਿੰਦੇ ਹੋ ਕਿ ਸਾਡੀ ਪਾਰਟੀ। ਤਾਂ ਫਿਰ ਤੁਸੀਂ ਸੁਨੇਹਾ ਦਿਓਗੇ ਤੇ ਬਿਹਤਰ ਆ। ਉਹਦਾ ਵੈਸੇ ਲਾਮਬੰਦੀ ਹੈ ਜਿਹੜੀ ਉਹ ਹੋਈ ਜਾਂਦੀ ਆ ਸੋਸ਼ਲ ਮੀਡੀਆ ਤੇ। ਇੱਕ ਧੜਾ ਸੁਖਪਾਲ ਸਿੰਘ ਖਹਿਰੇ ਨੂੰ ਵਾਰਦਾ, ਦੂਸਰਾ ਧੜਾ ਆਪਣੇ ਬੰਦੇ ਨੂੰ ਵਾਰਦਾ ਕਿ ਇਹਦੇ ਵਰਗਾ ਕੋਈ ਨਹੀਂ। ਉਹ ਆਪਣੇ ਪੱਧਰ ਤੇ ਉਹ ਕੋਸ਼ਿਸ਼ਾਂ ਕਰਦੇ ਪਏ, ਯਤਨ ਕਰਦੇ ਪਏ ਆ। ਤੁਸੀਂ ਆਪਣੀ ਗੱਲ ਆਪਣੇ ਪੱਧਰ ਤੇ ਕਹੋ ਤੇ ਠੀਕ ਆ ਜੀ। ਜੀ ਅਗਲੇ ਕਾਲਰ ਰਾਜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਅੱਛਾ ਜੀ, ਮੇਰਾ ਸਵਾਲ ਇਹ ਹੈ ਜੀ ਮਿੰਟੂ ਗੁਰਸੁਰੀਆ ਨੂੰ ਵੀ ਆਪਣੇ ਦੋ ਧਿਰਾਂ ਇਸ ਵੇਲੇ ਹਿੰਦੁਸਤਾਨ ਦੇ ਵਿੱਚ। ਇੱਕ ਤਾਂ ਹੈਗੀ ਆ ਜਿਵੇਂ ਕੱਟੜਵਾਦੀ ਜਿਹੜੀ ਅੱਜ ਰਾਜ ਕਰ ਰਹੀ ਹੈ, ਤੇ ਦੂਜੀ ਹੈਗੀ ਆ ਉਹ ਕਹਿੰਦੇ ਜੀ ਮੋਡਰੇਟ ਜਾਣੀ ਅਸੀਂ ਧਰਮ ਨਿਰਪੱਖ, ਜਿਹਦੇ ਵਿੱਚ ਕਾਂਗਰਸ, ਲਾਲੂ ਪ੍ਰਸਾਦ ਯਾਦਵ, ਮੁਲਾਇਮ ਸਿੰਘ, ਮਾਇਆਵਤੀ ਸਾਰੇ ਆ ਜਾਂਦੇ ਆ। ਇਹ ਜੀ ਇੱਕ ਕੱਟੜਤਾ ਫੈਲਾਈ ਜਾਂਦੇ, ਦੂਜੇ ਕਹਿੰਦੇ ਵੀ ਹਿੰਦੂਵਾਦ ਦੇ ਨਾਂ ਤੇ ਵੋਟਾਂ ਮੰਗੀ ਜਾਂਦੇ ਆ, ਦੂਜੇ ਧਰਮ ਨਿਰਪੱਖ ਦੇ ਨਾਂ ਤੇ ਵੋਟਾਂ ਮੰਗੀ ਜਾਂਦੇ ਆ। ਤੇ ਕਰਪਟ ਦੋਵੇਂ ਹੀ ਆ। ਉਹ ਉਸ ਵਿਸ਼ੇ ਤੇ ਕੋਈ ਗੱਲ ਨਹੀਂ ਕਰਦਾ ਵੀ ਇਹ ਵੀ ਕਰਪਟ ਆ ਤੇ ਲੋਕ ਕਿੱਧਰ ਨੂੰ ਜਾਣ ਜੀ। ਉੱਧਰ ਜਾਂਦੇ ਉੱਧਰ ਵੀ ਕਰਪਟ ਬੈਠੇ ਆ ਤੇ ਇੱਧਰ ਵੀ। ਤੇ ਇੱਕ ਮੈਂ ਗੱਲ ਹੋਰ ਪੁੱਛਣੀ ਸਵਾਲ ਜੀ, ਹਿੰਦੁਸਤਾਨ ਦੇ ਵਿੱਚ ਜਿਵੇਂ ਅੱਗੇ CBI ਸੀ ਜਾਂ ਚੋਣ ਕਮਿਸ਼ਨ ਸੀ ਜਾਂ ਇਹੋ ਜਿਹੀਆਂ ਸੰਸਥਾਵਾਂ ਜਿਨ੍ਹਾਂ ਤੇ ਲੋਕ ਵਿਸ਼ਵਾਸ ਕਰਦੇ ਸੀ, ਕੋਈ ਹੁਣ ਕੋਈ ਇਹੋ ਜਿਹੀ ਸੰਸਥਾ ਬਾਕੀ ਬਚੀ ਆ ਜਿਹਦੇ ਤੇ ਲੋਕ ਵਿਸ਼ਵਾਸ ਕਰ ਸਕਣ ਜੀ? ਮਿਹਰਬਾਨੀ। ਦੇਖੋ, ਜਿੱਥੋਂ ਤੱਕ ਸੰਸਥਾਵਾਂ ਦਾ ਸਵਾਲ ਆ, ਜਦੋਂ ਜੁਡੀਸ਼ਰੀ ਚ ਇਸ ਤਰ੍ਹਾਂ ਦੀਆਂ ਖਬਰਾਂ ਆਉਣ ਲੱਗ ਪੈਣ ਕਿ ਇੱਕ ਜੱਜ ਆ ਜਿਹੜਾ ਇੱਕ ਕੇਸ ਦਾ ਫੈਸਲਾ ਕਰਦਾ, ਉਹਦੇ ਚ ਘੱਟੋ ਘੱਟ ਸਜ਼ਾ 3 ਸਾਲ ਆ, ਪਰ ਉਹ ਸੰਵਿਧਾਨ ਨੂੰ ਕਿੱਲੀ ਤੇ ਟੰਗ ਦਿੰਦਾ ਤੇ ਉਹਨੂੰ ਸਜ਼ਾ ਜਿਹੜੀ ਉਹ 2-4 ਮਹੀਨਿਆਂ ਦੀ ਕਰਕੇ ਉਹਨੂੰ ਘਰੇ ਭੇਜ ਦਿੰਦਾ, ਕਿਉਂਕਿ ਉਹਨੇ ਉਦੋਂ ਜ਼ਿਆਦਾ ਕੱਟੀ ਹੁੰਦੀ ਸੀ ਪਹਿਲਾਂ ਜੀ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿੰਨੀ ਮਿਨੀਮਮ ਧਾਰਾ ਦੇ ਵਿੱਚ ਸਜ਼ਾ ਉਹ ਤੋਂ ਵੀ ਘਟਾ ਕੇ ਕਰ ਦਿੰਦਾ। ਕਿਉਂ ਕਰ ਦਿੰਦਾ? ਉਹ ਸੰਵਿਧਾਨ ਨੂੰ ਹੀ ਮੰਨਣ ਤੋਂ ਇਨਕਾਰੀ ਹੋ ਜਾਂਦਾ। ਕਿਉਂ ਹੋ ਜਾਂਦਾ? ਇੱਥੇ ਇਹ ਖਬਰ ਆ ਜਾਂਦੀ ਆ ਕਿ ਫਲਾਣੇ ਲੀਡਰ ਨੂੰ ਜ਼ਮਾਨਤ ਦੇਣ ਦੇ ਬਦਲੇ ਫਲਾਣੇ ਜੱਜ ਨੇ 10 ਕਰੋੜ ਚ ਸੌਦਾ ਕਰ ਲਿਆ। ਤੇ ਫਿਰ ਸੰਸਥਾ ਪਿੱਛੇ ਕਿਹੜੀ ਰਹਿ ਗਈ? ਹਾਈ ਕੋਰਟ ਦੇ ਜੱਜ, ਫੌਜ ਦੇ ਵੱਡੇ ਵੱਡੇ ਅਫਸਰ, CBI ਦੇ ਮਾਮਲੇ ਚ ਤੇ ਤੁਸੀਂ ਗੱਲ ਹੀ ਨਾ ਕਰੋ। ਇਨਕਮ ਟੈਕਸ ਦਾ ਇੱਥੇ ਇੱਕ ਕਮਿਸ਼ਨਰ ਕੱਲ ਫੜਿਆ ਗਿਆ। ਇਨਕਮ ਟੈਕਸ ਵਾਲੇ ਕੀ ਕਰਦੇ ਆ? ਉਹ ਜਾਂਦੇ ਤੇ ਟੈਕਸ ਚੋਰਾਂ ਨੂੰ ਫੜਨੇ ਆ ਤੇ ਉੱਥੇ ਚੋਰਾਂ ਨੂੰ ਫੜ ਕੇ ਮੁੜ ਕੇ ਕਹਿੰਦੇ ਐਂ ਕਰੋ ਕਿ ਮਾਲ ਅੱਧੋ ਅੱਧ ਵੰਡ ਲੈਂਦੇ ਆ, ਤੁਹਾਨੂੰ ਰਸਤਾ ਅਸੀਂ ਦੱਸ ਦਿੰਦੇ ਆ ਜੀ। ਤੋ ਇਸ ਤਰ੍ਹਾਂ ਦੀਆਂ ਜਦੋਂ ਉਲਝਣਾਂ ਬੜੀਆਂ ਹੋਣ, ਉੱਥੇ ਇਹ ਗੱਲ ਤੈਅ ਕਰਨੀ ਬੜੀ ਔਖੀ ਆ ਕਿ ਫਲਾਣਾ ਜਿਹੜਾ ਅਦਾਰਾ, ਫਲਾਣਾ ਸੰਸਥਾਨ ਆ, ਫਲਾਣੀ ਏਜੰਸੀ ਹੈ ਜਿਹੜੀ ਉਹ ਬੜਾ ਵਧੀਆ ਕੰਮ ਕਰਦੀ ਪਈ। ਉਂਝ ਕਈ ਅਫਸਰ ਹਰੇਕ ਅਦਾਰੇ 'ਚ, ਹਰੇਕ ਸੰਸਥਾਨ 'ਚ, ਹਰੇਕ ਏਜੰਸੀ 'ਚ ਇਹੋ ਜਿਹੇ ਆ ਜਿਹੜੇ ਜੁਰਤ ਵੀ ਰੱਖਦੇ ਆ, ਗਟਸ ਵੀ ਰੱਖਦੇ ਆ, ਇਮਾਨਦਾਰੀ ਵੀ ਰੱਖਦੇ, ਬੇਬਾਕਤਾ ਵੀ ਰੱਖਦੇ ਆ। ਚੰਗੇ ਨਾ ਖਤਮ ਹੋਏ ਆ,
ਨਾ ਮੰਨਫੀ ਹੋਏ ਆ, ਨਾ ਕਦੇ ਮੇਰੇ ਖਿਆਲ ਦੇ ਨਾਲ ਹੋਣਗੇ। ਹਾਂ ਠੀਕ ਆ, ਮਾੜੇ ਬਹੁਲਤਾ ਚ ਚਲੇ ਜਾਂਦੇ, ਚੰਗੇ ਘੱਟ ਗਿਣਤੀ ਚ ਆ ਜਾਂਦੇ, ਇਹ ਫਰਕ ਜ਼ਰੂਰ ਆ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਨਾ, ਧਰਮ ਨਿਰਪੱਖ ਇੱਥੇ ਕੌਣ ਆ ਜੀ? ਜਿਹੜਾ ਰਾਮ ਮੰਦਿਰ ਦਾ ਤੁਸੀਂ ਰੌਲਾ ਸੁਣਦੇ ਹੋ ਜਾਨਾ, ਰਾਮ ਮੰਦਿਰ ਸਭ ਸ਼ਾਂਤ ਸੀ ਉਹਦਾ। 1985 ਚ ਜਾ ਕੇ ਤਾਲਾ ਕਿਹਨੇ ਖੋਲਿਆ ਸੀ? ਤਾਲਾ ਕਿਸ ਬੰਦੇ ਨੇ ਖੋਲਿਆ ਸੀ? ਤਾਲਾ ਖੋਲਿਆ ਸੀ ਰਾਜੀਵ ਗਾਂਧੀ ਉਹਨਾਂ ਖੁਲਵਾਇਆ ਸੀ ਨਾ ਤਾਲਾ। ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਲਾਂਬੂ ਕਿਹਨੇ ਲਾਇਆ ਸੀਗਾ? ਕਿੰਨੇ ਇੱਥੇ ਲਿਆ ਕੇ ਬੰਦੇ ਵਾੜੇ ਸਨ? ਕੀ ਕੁਛ ਹੋਇਆ? ਇਹ ਤੇ ਇਤਿਹਾਸ ਇੱਕ ਬਹੁਤ ਵੱਡਾ। ਧਰਮ ਨਿਰਪੱਖ ਕੌਣ ਆ? ਆ ਮਾਇਆਵਤੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ, ਹਾਲਾਂਕਿ ਸੁਪਰੀਮ ਕੋਰਟ ਨੇ ਉਦੋਂ ਤਾਜ਼ਾ ਹੁਕਮ ਦਿੱਤਾ ਸੀ ਤੇ ਆਖਿਆ ਸੀਗਾ ਕਿ ਦੇਖੋ ਮੈਂ ਇੰਨੇ ਮੁਸਲਮਾਨਾਂ ਨੂੰ ਟਿਕਟ ਦਿੱਤੀ ਹੈ, ਮੈਂ ਇੰਨੇ ਮੁਸਲਮਾਨਾਂ ਨੂੰ ਟਿਕਟ ਦਿੱਤੀ ਹੈ ਕਿ ਜਿਹੜੇ ਮੁਸਲਮਾਨ ਹੋਣਗੇ ਉਹ ਭਾਜਪਾ ਨੂੰ ਵੋਟ ਨਹੀਂ ਪਾਉਣਗੇ, ਜਿਹੜਾ ਸੱਚਾ ਮੁਸਲਮਾਨ ਹੈ। ਕੀ ਇਹ ਧਰਮ ਨਿਰਪੱਖਤਾ? ਧਰਮ ਨਿਰਪੱਖਤਾ ਕਿਤੇ ਨਹੀਂ ਹੈਗੀ। ਧਰਮ ਨਿਰਪੱਖਤਾ ਦਾ ਟਿੰਡੋਰਾ ਹੈ। ਆ ਦੂਸਰੇ ਪਾਸੇ ਉਹ ਐਲਾਨੀਆਂ ਕਹਿੰਦੇ ਆ ਕਿ ਅਸੀਂ ਹਿੰਦੂਤਵ ਦਾ ਏਜੰਡਾ ਲੈ ਕੇ ਚੱਲਦੇ ਹਾਂ। ਦੂਜੇ ਪਾਸੇ ਇਹ ਲਕੋ ਕੇ ਧਰਮ ਨਿਰਪੇਖਤਾ ਦੀ ਆੜ ਹੇਠ ਜੋ ਕਰਦੇ ਉਹੋ ਹੀ ਕੁਛ ਪਏ ਆ। ਸੋ ਇੱਥੇ ਇਹ ਕਹਿਣਾ ਕਿ ਧਰਮ ਨਿਰਪੱਖ, ਮੇਰੇ ਗੱਲ ਦੇ ਨਾਲ ਤੇ ਬਹੁਤ ਘੱਟ ਲੋਕ ਆ ਜਿਹੜੇ ਧਰਮ ਨਿਰਪੱਖ ਹੋ ਕੇ ਰਾਜਨੀਤੀ ਕਰਦੇ ਆ। ਪਰ ਓਦਾਂ ਮੈਂ ਤੁਹਾਨੂੰ ਦੱਸ ਦੇਵਾਂ, ਜਿਹੜੀ ਤੁਸੀਂ ਗੱਲ ਕਹਿੰਦੇ ਹੋ ਨਾ ਆਪਸ਼ਨ ਦੀ, ਆਪਸ਼ਨ ਹਮੇਸ਼ਾ ਲੋਕ ਪੈਦਾ ਕਰਦੇ ਆ। ਲੋਕ ਪੈਦਾ ਕਰਦੇ ਆ ਤਾਂ ਲੋਕ ਹਾਲੇ ਤੱਕ ਇੱਥੋਂ ਤੱਕ ਬੁੱਧੀ ਪੈਦਾ ਨਹੀਂ ਕਰ ਸਕੇ ਕਿ ਇਹ ਦੋਵੇਂ ਸਾਨੂੰ ਇਸ ਤਰ੍ਹਾਂ ਢਾਲ ਲਾਉਂਦੇ ਪਏ ਆ। ਜਾਂ ਅੱਜ ਤੁਹਾਨੂੰ ਮੈਂ ਸਪਸ਼ਟ ਕਹਿ ਦਿੰਦਾ ਕਿ ਇਸ ਸਮੇਂ ਨਾ ਤੇ ਭਾਰਤ ਦੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਆ, ਨਾ ਇਸ ਸਮੇਂ ਭਾਰਤ ਦੇ ਵਿੱਚ ਕੋਈ ਵਿਰੋਧੀ ਧਿਰ ਦੀ ਨਾਂ ਦੀ ਚੀਜ਼ ਆ। ਇਸ ਸਮੇਂ ਮੁਲਕ ਹੈ ਜਿਹੜਾ ਉਹ ਦੋਨੇ ਚੀਜ਼ਾਂ ਤੋਂ ਬਗੈਰ ਤੁਰਦਾ ਲੱਗਦਾ ਹੈ। ਜਦੋਂ ਤੁਰਦਾ ਲੱਗਦਾ ਫਿਰ ਕਹਿਣਾ ਪੈਂਦਾ ਕਿ ਵਾਕਈ ਇੱਥੇ ਰੱਬ ਵਸਦਾ, ਰੱਬ ਦੇ ਸਾਰੇ ਚੱਲੀ ਜਾਂਦਾ ਕੰਮ। ਜੀ ਅਗਲੇ ਕਾਲਰ ਰਾਜਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਕਰਜ਼ਾ ਮਾਫੀ ਦੀ ਗੱਲ ਕਰਦੇ ਆ ਜੀ, ਤੇ ਇਹ ਕਰਜ਼ਾ ਮਾਫੀ ਠੀਕ ਆ, ਕਿਸੇ ਨੂੰ ਜ਼ਰੂਰਤ ਆ ਉਹ ਵੀ ਲੈਂਦਾ, ਪਰ ਇੱਥੇ ਪਿੰਡਾਂ ਦੇ ਵਿੱਚ ਲੋਕਾਂ ਨੇ ਘੱਟ ਵਿਆਹ ਤੇ ਚੱਕ ਕੇ ਆਪ ਗਾਂ 1.5 2 ਰੁਪਏ ਤੇ ਗਾਂ ਵਿਆਹ ਤੇ ਦਿੱਤੇ ਹੋਏ ਆ ਪੈਸੇ, ਤੇ ਉਹਦਾ ਕੋਈ ਹੱਲ ਕਰਨਾ ਚਾਹੀਦਾ ਜੀ। ਥੈਂਕ ਯੂ ਜੀ। ਹਾਂਜੀ, ਦੇਖੋ ਇਹੋ ਜਿਹੀਆਂ ਉਲਝਣਾਂ ਬਹੁਤ ਆਉਣਗੀਆਂ ਜੇ ਤੁਸੀਂ ਇਹ ਚੀਜ਼ਾਂ ਲੈ ਕੇ ਚੱਲੋਗੇ ਨਾ, ਫਿਰ ਤੇ ਬਹੁਤ ਸਾਰੀਆਂ ਚੀਜ਼ਾਂ ਆ ਜਾਣਗੀਆਂ। ਕੁਛ ਲੋਕ ਇਹੋ ਜਿਹੇ ਜਿਨ੍ਹਾਂ ਨੇ ਹੱਦ ਕਰਜ਼ਾ ਇਸ ਕਰਕੇ ਬਣਾਇਆ ਹੁੰਦਾ ਕਿ ਅਸੀਂ ਖਾਦ ਸਪਰੇਅ ਵਰਤਣੀ ਆ, ਪਰ ਉਹਨਾਂ ਨੇ ਕੁੜੀ ਦਾ ਵਿਆਹ ਕੀਤਾ ਹੁੰਦਾ ਜਾਂ ਮੁੰਡੇ ਦਾ ਵਿਆਹ ਕੀਤਾ ਹੁੰਦਾ, ਬਿਮਾਰੀ ਤੇ ਲਾਇਆ ਹੁੰਦਾ। ਸੋ ਉਹ ਚੀਜ਼ਾਂ ਤੇ ਬਹੁਤ ਗਾਂਹ ਤੱਕ ਚਲੇ ਜਾਣਗੀਆਂ ਨਾ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਕਰਜ਼ਾ ਮਾਫੀ ਹੈ ਜਿਹੜੀ ਕੁਛ ਹੱਦ ਤੱਕ ਰਾਹਤ ਆ, ਔਰ ਰਾਹਤ ਕਿਸਾਨ ਲਈ ਖਰਾਬ ਨਹੀਂ ਹੈ। ਇਹ ਚੀਜ਼ ਮੰਨ ਕੇ ਚੱਲੋ, ਰਾਹਤ ਮਿਲਣੀ ਉਹਦਾ ਫਰਜ਼ ਆ। ਜੇ ਕਾਰਪੋਰੇਟ ਘਰਾਣਿਆਂ ਨੂੰ ਕਦੇ 36 ਲੱਖ ਕਰੋੜ ਰੁਪਈਆ, ਕਦੇ 8 ਲੱਖ ਕਰੋੜ ਰੁਪਈਆ ਮਾਫ ਕੀਤਾ ਜਾ ਸਕਦਾ, ਤੇ ਜਿਹੜੇ ਦਹਾਕਿਆਂ ਤੋਂ ਆਪਣੇ ਹੱਡ ਉੱਥੇ ਖੇਤਾਂ 'ਚ ਵਾਹੁੰਦੇ ਪਏ ਆ, ਆਪਣੇ ਹੱਡ ਉੱਥੇ ਪਸੀਜਦੇ ਪਏ ਆ, ਜੇ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਰਾਹਤ ਮਿਲ ਜਾਏਗੀ ਤੇ ਇੱਥੇ ਪਹਾੜ ਨਹੀਂ ਡਿੱਗਣ ਲੱਗਾ। ਇਹ ਰਾਹਤ ਆ, ਪਰ ਅਸਲੀ ਸਮੱਸਿਆ ਦਾ ਜਿਹੜਾ ਨਿਵਾਰਨ ਆ, ਉਹ ਨਿਵਾਰਨ ਛੁਪਿਆ ਉਹਨਾਂ ਦੇ ਹੱਕਾਂ 'ਚ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੇ ਹੱਕ ਦਿਓ, ਉਹਨਾਂ ਨੂੰ ਪੈਰਾਂ ਸਿਰ ਖੜਾ ਕਰੋ, ਜੋ ਕਿ ਇੱਥੇ ਸੰਭਵ ਨਹੀਂ ਹੈ। ਜੀ ਜੀ। ਅਗਲੇ ਕਾਲਰ ਹਰਪ੍ਰੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ। ਮੇਰਾ ਕੁਐਸਚਨ ਹੈ, ਆਪਣੇ ਉਹ ਜਿਹੜੀ ਗੁੱਡੀ ਦਾ ਇਹਨਾਂ ਨੇ ਉਹ ਮੁਨਸ਼ੀ ਨੇ ਕਹਿੰਦੇ ਸੀ ਰੇਪ ਕੀਤਾ ਸੀ, ਉਹਨੂੰ ਕੋਈ ਸਜ਼ਾ ਸੁਜਾ ਹੋਈ, ਕਿਸੇ ਨੂੰ ਕੋਈ ਫੜਿਆ ਕਿ ਉਹਦੇ ਬਾਰੇ ਮੈਂ ਕੁਝ ਪੁੱਛਣਾ ਚਾਹੁੰਦਾ ਸੀਗਾ। ਜਿਹਦਾ ਖੁਦਕੁਸ਼ੀ ਕਹੀ ਜਾਂਦੀ ਸੀ, ਪੁਲਿਸ ਵਾਲੀ ਜਿਹੜੀ ਕੁੜੀ ਸੀ। ਹਾਂਜੀ 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 ਜੀ ਜੀ ਮਿੰਟੂ ਜੀ। ਨਹੀਂ, ਉਹਦੇ ਚ ਇੱਕ ਹੀ ਗ੍ਰਿਫਤਾਰੀ ਹੋਈ ਆ ਜੀ, ਉਹ ਜਿਹੜਾ ਨਿਰਭੈ ਸਿੰਘ ਮੁਨਸ਼ੀ ਸੀ ਜੀ, ਉਹਦੀ ਉਹ ਗ੍ਰਿਫਤਾਰੀ ਹੋਈ ਆ। ਉਹਦੇ ਬਾਅਦ ਇਹਨਾਂ ਨੇ ਇੱਕ SIT ਬਣਾਈ ਸੀਗੀ, ਉਹ SIT ਪਤਾ ਨਹੀਂ ਹੁਣ ਕੀ ਕਰਦੀ ਆ। ਪਰ ਇੱਕ ਮੁੰਡੇ ਦਾ ਹੋਰ ਦਾ ਜ਼ਿਕਰ ਆਇਆ ਸੀਗਾ ਕਿ ਉਹਦੀ ਮੌਤ ਤੋਂ ਪਹਿਲਾਂ, ਕੁੜੀ ਦੀ ਮੌਤ ਤੋਂ ਪਹਿਲਾਂ ਉਹਦੇ ਫੋਨ ਤੇ ਉਹਦੀ ਕਾਲ ਆਈ ਆ। ਉਹ ਮੁੰਡਾ ਵੀ ਭੌਂਕੇ ਲੱਭਿਆ ਨਹੀਂ, ਪਤਾ ਨਹੀਂ ਕਿੱਧਰ ਚਲੇ ਗਿਆ। ਨਾ ਹੀ ਉਹਦੀ ਗ੍ਰਿਫਤਾਰੀ ਹੋਈ ਆ, ਨਾ ਹੀ ਇਸ ਮਸਲੇ 'ਚ ਕਿਸੇ ਹੋਰ ਦੂਜੇ ਬੰਦੇ ਦੀ ਗ੍ਰਿਫਤਾਰੀ ਹੋਈ ਆ। ਸੋ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਸੀ ਉਹ ਘੱਟੇ ਕੌਡੀਆਂ ਜੀ ਰੁਲਦੀ ਨਜ਼ਰ ਆਉਂਦੀ ਆ। ਅੱਗੇ ਜਾ ਕੇ ਕੁਛ ਬਣ ਜਾਵੇ ਤੇ ਕਿਹਾ ਨਹੀਂ ਜਾ ਸਕਦਾ, ਪਰ ਇੱਕ ਵੇਰੀ ਤੇ ਇਹ ਮਾਮਲਾ ਜਿਹੜਾ ਉਹ ਠੰਡ ਢੰਡੋਰੇ ਦਾ ਸ਼ਿਕਾਰ ਹੋ ਗਿਆ। ਦੂਜੀ ਗੱਲ ਇਹ ਆ ਕਿ ਜਿਹੜੇ ਉਹਦੇ ਵਾਰਸ ਸਨ ਕੁੜੀ ਦੇ, ਉਹ ਵੀ ਹੁਣ ਕਦੇ ਬਹੁਤੇ ਬੋਲੇ ਨਹੀਂ ਵੇਖੇ। ਪਤਾ ਨਹੀਂ ਕੋਈ ਉਹਨਾਂ ਨੇ ਚੁੱਪ ਵੱਟ ਲਈ ਆ
ਜਾਂ ਹੋ ਸਕਦਾ ਉਹ ਅੰਦਰ ਖਾਤੇ ਕੋਈ ਆਪਦੀ ਪੈਰਵਾਈ ਕਰਦੇ ਹੋਣ, ਪਰ ਬਹੁਤਾ ਉਹਨਾਂ ਵੱਲੋਂ ਵੀ ਕੋਈ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਕਿਤੇ ਸੁਣਿਆ ਕਿਸੇ ਬਿਆਨ ਦੇ ਵਿੱਚ ਕਿ ਉਹ ਮੰਗ ਕਰਦੇ ਹੋਣ ਜਾਂ ਉਹ ਨਿਰਾਸ਼ਾ ਪ੍ਰਗਟਾਉਂਦੇ ਹੋਣ। ਤਾਂ ਚੁੱਪ ਜੀ ਹੋ ਗਈ ਇਸ ਮਾਮਲੇ 'ਚ, ਸਾਰੀਆਂ ਧਿਰਾਂ ਚੁੱਪ ਨੇ ਇੱਕ ਵਾਰੀ। ਜੀ ਜੀ, ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਰਾਜਵਿੰਦਰ ਧਾਲੀਵਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿੰਟੂ ਗੁਰੂਸਰੀਆ ਜੀ, ਜਿਹੜੀ ਬੋਨਸ ਆਪਾਂ ਗੱਲ ਕਰਦੇ ਹਾਂ ਵੀ ਫਸਲਾਂ ਦੇ ਬੋਨਸ ਵਗੈਰਾ ਮਿਲਣੇ ਚਾਹੀਦੇ ਆ, ਮੇਰੇ ਖਿਆਲ ਪਿਛਲੇ ਇੱਕ ਹਫ਼ਤੇ 10 ਕੁ ਦਿਨ ਹੋਏ ਆ ਕੈਪਟਨ ਦਾ ਬਿਆਨ ਸੀਗਾ ਵੀ ਝੋਨੇ ਤੇ 100 ਪਤਾ ਨਹੀਂ $150 ਬੋਨਸ ਦੇਵਾਂਗੇ। ਇਹ ਹੈਗਾ ਹੋਊਗਾ? ਡਾਲਰ ਨਹੀਂ ਹੋਣਾ ਜੀ, ਰੁਪਈਏ ਹੋਣੇ ਆ, ਰੁਪਈਏ ਹੋਣੇ ਆ, ਡਾਲਰ ਨਹੀਂ। ਉਹ ਰੁਪਈਏ ਹੋਣੇ, ਮੈਂ ਡਾਲਰ ਕਹਿੰਦਾ ਜੀ। ਚਲੋ ਕੋਈ ਨਹੀਂ, ਚਲੋ ਸਾਨੂੰ 32-33 ਸਾਲਾਂ ਚ ਭਾਜੀ ਡਾਲਰ ਹੀ ਚੜ ਜਾਂਦਾ ਮੂੰਹ ਚ ਜੀ। ਦੂਜੀ ਗੱਲ ਮੈਂ ਬੇਨਤੀ ਕੀਤੀ ਸੀ ਪਿਛਲੇ ਹਫ਼ਤੇ, ਪਤਾ ਨਹੀਂ ਫੇਰ ਤੁਹਾਨੂੰ, ਤੁਸੀਂ ਉਹ ਸਵਾਲ ਨੂੰ ਹੋਰ ਪਾਸੇ ਲੈ ਗਏ ਸੀਗੇ ਬੰਦੇ ਦੂਜੇ ਤੇ। 3 ਕੁ ਬੰਦਿਆਂ ਦੀ ਮੈਂ ਭਾਲ ਦੇ ਵਿੱਚ ਸੀਗਾ, ਉਹਨਾਂ ਦੇ ਮੈਂ ਤੁਹਾਨੂੰ ਨਾਂ ਦੱਸਦਾ, ਉਹ ਦੱਸਿਓ ਮੈਨੂੰ ਵੀ ਹੈਗੇ ਆ ਕਿ ਚਲੇ ਗਏ ਕਿਤੇ। ਬਾਜਵਾ ਸਾਹਿਬ, ਜੰਗੀਰ ਕੌਰ, ਰਜਿੰਦਰ ਕੌਰ ਤੇ ਹਾਕੀ ਦਾ ਕੈਪਟਨ ਜਿਹੜਾ ਮੁੰਡਾ ਕੀ ਆਪਣਾ ਨਵਾਂ ਕਾਂਗਰਸ, ਪ੍ਰਗਟ ਸਿੰਘ, ਇਹਨਾਂ ਦਾ ਕੋਈ ਬਿਆਨ ਨਹੀਂ, ਕੋਈ ਪਤਾ ਨਹੀਂ। 3 ਕੁ ਤਾਂ ਹਾਰੇ ਵੀ ਆ, 1 ਜਿੱਤਿਆ ਵਾ। ਇਹ ਹੈਗੇ ਪੰਜਾਬ 'ਚ ਜਾਂ ਚਲੇ ਗਏ ਕਿਤੇ? ਜੀ ਨਹੀਂ, ਉਦੋਂ ਤੁਸੀਂ ਜਿਹੜੀ ਗੱਲ ਕਹੀ ਸੀ ਨਾ, ਉਦੋਂ ਤੁਸੀਂ ਥੋੜਾ ਜਿਹਾ ਸ਼ਬਦਾਂ ਦਾ ਸੰਤੁਲਨ ਗਵਾ ਬੈਠੇ ਸੀਗੇ। ਮੈਂ ਇਸ ਕਰਕੇ ਫਿਰ ਉਹ ਗੱਲ ਨੂੰ ਉੱਥੇ ਹੀ ਖਤਮ ਕਰ ਦਿੱਤਾ ਸੀ, ਗੱਲ ਗਾਂਹ ਵਧਾਈ ਨਹੀਂ ਔਰ ਵਧਾਉਣੀ ਚਾਹੀਦੀ ਵੀ ਨਹੀਂ। ਅੱਜ ਤੁਸੀਂ ਬਿਹਤਰ ਤਰੀਕੇ ਨਾਲ ਪੁੱਛਿਆ ਤੇ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਬਿਹਤਰ ਤਰੀਕੇ ਨਾਲ ਜਵਾਬ ਦੇ ਸਕਾਂ। ਵੈਸੇ ਉਦੋਂ ਵੀ ਮੈਂ ਉਹ ਕਿਸੇ ਗੈਰ ਬਿਹਤਰੀ ਦੇ ਨਾਲ ਨਹੀਂ ਜਵਾਬ ਦਿੱਤਾ, ਉਦੋਂ ਵੀ ਵੈਸੇ ਸਵਾਲ ਜੇ ਕਿਤੇ ਅਧੂਰਾ ਰਹਿ ਗਿਆ ਤੁਹਾਡਾ, ਉਹਦੇ ਲਈ ਮਾਫੀ ਹੈ। ਕਿ ਪ੍ਰਗਟ ਸਿੰਘ ਦੇਖੋ ਹੈਗਾ ਸਰਗਰਮ ਆ, ਉਹ ਬਹੁਤਾ ਤੁਹਾਨੂੰ ਪਤਾ ਉਹ ਬਹੁਤਾ ਜ਼ਿਆਦਾ ਅੱਗੇ ਨਹੀਂ ਆਉਂਦਾ, ਉਹ ਧਾਤਾ ਨਹੀਂ ਕਰਦਾ ਜਿਹੜੀ ਨਵਜੋਤ ਸਿੱਧੂ ਕਰਦਾ, ਉਹ ਇਹੋ ਜਿਹੀ ਸ਼ੈਲੀ ਨਹੀਂ ਰੱਖਦਾ। ਆਪਦਾ ਕੰਮ ਜਿਹੜੇ ਇਲਾਕੇ 'ਚੋਂ ਜਿੱਤਿਆ ਹੁੰਦਾ ਉਸ ਇਲਾਕੇ 'ਚ ਜਿੰਨਾ ਕੁ ਕਰ ਸਕਦਾ ਉਹ ਕੰਮ ਕਰੀ ਜਾਂਦਾ। ਉਹਦੇ ਤੇ ਕੋਈ ਇਸ ਤਰ੍ਹਾਂ ਦਾ ਦਾਗ ਨਹੀਂ ਹੈ, ਕੋਈ ਇਸ ਤਰ੍ਹਾਂ ਦਾ ਉਹਦੇ ਸਿਰ ਤੇ ਵਿਵਾਦ ਨਹੀਂ ਹੈ ਜਿਹਨੂੰ ਆਖੀਏ ਕਿ ਪ੍ਰਗਟ ਸਿੰਘ ਹੈ ਜਿਹੜਾ ਉਹ ਲਿਓ ਲੱਥਾ ਪਿਆ। ਦੂਜੀ ਗੱਲ ਜਿਹੜੀ ਤੁਸੀਂ ਪ੍ਰਤਾਪ ਸਿੰਘ ਬਾਜਵਾ ਦੀ ਕਹੀ ਆ, ਪ੍ਰਤਾਪ ਸਿੰਘ ਬਾਜਵਾ ਨੂੰ ਖਾਮੋਸ਼ ਕਰਨ ਲਈ ਤੇ ਰਾਜ ਸਭਾ ਦੇ ਵਿੱਚ ਉਹਨਾਂ ਨੇ ਭੇਜਿਆ ਕਿ ਜੇ ਇੱਥੇ ਰਹੂਗਾ ਤੇ ਫੇਰ ਇਹਨਾਂ ਦਾ ਇੱਟ ਖੜਕਾ ਹੋਣਾ, ਇਸੇ ਕਰਕੇ ਤੇ ਉਹਨੂੰ ਦਿੱਲੀ ਭੇਜਿਆ ਕਿ ਤੂੰ ਰਾਜ ਸਭਾ ਦਾ ਮੈਂਬਰ ਬਣ ਜਾ, ਉੱਥੇ ਕੋਠੀ ਲੈ ਲਾ, ਆਪਦੇ ਨਾਮ ਦੇ ਨਾਲ ਉੱਥੇ ਦਿਨ ਕੱਟੀਆਂ ਕਰ, ਕੀ ਲੈਣਾ ਤੂੰ ਕੈਪਟਨ ਅਮਰਿੰਦਰ ਸਿੰਘ ਤੋਂ। ਪ੍ਰਤਾਪ ਸਿੰਘ ਬਾਜਵਾ ਨੂੰ ਤੇ ਇੱਥੋਂ ਰਵਾਨਾ ਕੀਤਾ ਗਿਆ ਦਿੱਲੀ ਜਾਣਬੁੱਝ ਕੇ। ਸੋ ਪ੍ਰਤਾਪ ਸਿੰਘ ਬਾਜਵਾ ਖਾਮੋਸ਼ ਰਹਿਣ ਦੇ ਬਦਲੇ ਹੀ ਰਾਜ ਸਭਾ ਦੀ ਟਿਕਟ ਲੈ ਕੇ ਗਏ ਆ। ਦੂਜੀ ਗੱਲ ਤੁਸੀਂ ਪੁੱਛੀ ਹੈ ਜਗੀਰ ਕੌਰ ਹੋਣਾ ਦੀ ਤੇ ਭੱਠਲ ਤੇ ਬੀਬੀ ਭੱਠਲ ਤੇ ਬੀਬੀ ਜਗੀਰ ਕੌਰ। ਬੀਬੀ ਭੱਠਲ ਤੇ ਵਿਚਾਰੀ ਉਹ ਹਾਰ ਗਈ, ਇਲੈਕਸ਼ਨ ਹਾਰ ਗਈ ਆ ਆਪਦੇ ਏਰੀਏ ਦੇ ਵਿੱਚ। ਉਹ ਵੀ ਸਰਗਰਮ ਹੈ, ਜਿੰਨਾ ਕੋ ਆਪਣੇ ਪੱਧਰ ਤੇ ਕੋਈ ਹਾਰਿਆ ਵਾ ਲੀਡਰ ਕੰਮ ਕਰਦਾ ਉਹ ਕਰੀ ਜਾਂਦੀ ਆ। ਤੇ ਬੀਬੀ ਜਗੀਰ ਕੌਰ ਦੇ ਤੇ ਲੋਕਲ ਅਖਬਾਰਾਂ ਤੇ ਬਿਆਨ ਛਪਦੇ ਹੀ ਰਹਿੰਦੇ ਆ, ਉਹ ਤੇ ਕੁਛ ਨਾ ਕੁਛ ਮੁੱਦਾ ਜਿਹੜਾ ਚੁੱਕੀ ਰੱਖਦੀ ਆ, ਉਹਦਾ ਨਾ ਫਿਕਰ ਕਰੋ। ਬੀਬੀ ਜਗੀਰ ਕੌਰ ਪੂਰੀ ਐਕਟਿਵ ਆ। ਪਰ ਜਿਹੜੀ ਤੁਸੀਂ ਪ੍ਰਗਟ ਸਿੰਘ ਬਾਰੇ ਗੱਲ ਕਹੀ ਹੈ, ਪ੍ਰਗਟ ਸਿੰਘ ਵੀ ਸਰਗਰਮ ਆ ਔਰ ਆਮ ਤੌਰ ਤੇ ਸਿਆਸੀ ਪ੍ਰੋਗਰਾਮਾਂ 'ਚ ਵੀ ਆਉਂਦਾ, ਪਰ ਜ਼ਿਆਦਾਤਰ ਜਿੱਥੇ ਉਹਦਾ ਕੰਮਕਾਰ ਹੋਵੇ ਉੱਥੇ ਹੀ ਵਿਚਰਦਾ, ਐਵੇਂ ਬਹੁਤਾ ਜ਼ਿਆਦਾ ਉਹ ਵੱਧ ਚੜ ਕੇ ਹਿੱਸਾ ਨਹੀਂ ਲੈਂਦਾ। ਮੈਨੂੰ ਉਮੀਦ ਆ ਕਿ ਤੁਹਾਨੂੰ ਹੁਣ ਜਿਹੜੇ ਤੁਸੀਂ ਚਿਹਰੇ ਲੱਭੇ ਆ, ਤਲਾਸ਼ਣ ਦੀ ਕੋਸ਼ਿਸ਼ ਕੀਤੀ ਆ, ਉਹ ਚਿਹਰੇ ਤੁਹਾਨੂੰ ਥੋੜੇ ਥੋੜੇ ਸਾਫ਼ ਹੋ ਗਏ ਹੋਣਗੇ। ਜੀ ਅਗਲੇ ਕਾਲਰ ਲਖਵਿੰਦਰ ਕੌਸ਼ਿਕ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਿਨੀਪਤ ਤੋਂ ਬੋਲ ਰਿਹਾ ਸੀ, ਮੈਂ ਪ੍ਰੋਗਰਾਮ ਸੁਣ ਰਿਹਾ ਸੀ। ਬਾਠ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਨੇ ਸੌਰੀ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕਰਜ਼ਾ ਮਾਫੀ ਦੀ ਗੱਲ ਚੱਲ ਰਹੀ ਆ। ਮੇਰਾ ਆਪਦਾ ਮਤਲਬ ਖੁਦ ਦਾ ਫਰਟੀਲਾਈਜ਼ਰ ਪੈਸਟੀਸਾਈਡ ਦਾ ਬਿਜ਼ਨਸ ਸੀਗਾ ਇੰਡੀਆ ਦੇ ਵਿੱਚ, ਤੇ ਉਸ ਟਾਈਮ ਵੀ ਮਤਲਬ ਜਿਹੜੇ ਕੋਆਪਰੇਟ ਸੁਸਾਇਟੀਆਂ ਦੇ ਜਿਹੜੇ ਸੈਕਟਰੀ ਸੀ ਉਹ ਲੋਕਾਂ ਦੇ ਜਿਹੜੇ ਮਤਲਬ ਜਿਵੇਂ ਕਾਪੀਆਂ ਦੇ ਉੱਤੇ ਖਾਦ ਵਗੈਰਾ ਉਧਰੋਂ ਬਿਲਿੰਗ ਕਰ ਦਿੰਦੇ ਸੀ। ਬਾਅਦ ਦੇ ਵਿੱਚ ਉਹੀ ਜਿਹੜਾ ਮਤਲਬ ਯੂਰੀਆ ਖਾਦ ਦੇ ਟਰੱਕਾਂ ਦੇ ਟਰੱਕ ਉਹ ਦੁਕਾਨਦਾਰਾਂ ਨੂੰ ਘੱਟ ਤੋਂ ਘੱਟ ਰੇਟ ਦੇ ਵਿੱਚ ਮਤਲਬ ਵੇਚ ਜਾਂਦੇ ਸੀ। ਉਧਰੋਂ ਉਹਨਾਂ ਨੂੰ ਪੇਮੈਂਟ ਕੈਸ਼ ਚਾਹੀਦੀ ਹੁੰਦੀ ਸੀ। ਤੇ ਇਸ ਤਰ੍ਹਾਂ ਦੇ ਕਰਜ਼ਾ ਮਤਲਬ ਕਰਜ਼ੇ ਨੇ ਜਿਹੜੇ ਲੋਕਾਂ ਨੇ ਬਹੁਤ ਆਪਾਂ ਕਹਿ ਸਕਦੇ ਆਪਦੇ ਸਿਰ ਤੇ ਆਪ ਹੀ ਚਾੜੇ ਹੋਏ ਨੇ, ਤੇ ਉਹ ਪੈਸਾ ਹੋਰ ਪਾਸੇ ਵਰਤਦੇ ਨੇ। ਤੇ ਦੂਜਾ ਜਿਵੇਂ ਹੁਣ ਆੜ੍ਹਤੀਆਂ ਦਾ ਕਰਜ਼ਾ ਹੈਗਾ ਸਰ, ਮੈਨੂੰ ਨਹੀਂ ਲੱਗਦਾ ਵੀ ਗੌਰਮੈਂਟ ਉਹ ਕਰਜ਼ਾ ਮਾਫ਼ ਕਰੂ। ਠੀਕ ਆ, ਕੋਆਪਰੇਟ ਸੁਸਾਇਟੀ ਦਾ ਕਰ ਸਕਦੀ ਆ, ਤੇ ਇਹਦੇ ਬਾਰੇ ਪੁੱਛਣਾ ਚਾਹੁੰਦਾ ਜੀ। ਜੀ ਬਿਲਕੁਲ, ਸ਼ਾਹੂਕਾਰਾ ਕਰਜ਼ਾ ਮਾਫ਼ ਕਰਨਾ ਬੜਾ ਔਖਾ। ਪਹਿਲੀ ਗੱਲ ਤੇ ਉਹਦਾ ਰਿਕਾਰਡ ਸਹੀ ਲੱਭਣਾ ਹੀ ਬਹੁਤ ਔਖਾ, ਕਿਉਂਕਿ
ਜਿਵੇਂ ਉਹ ਲਾਹੌਰੀ ਮੱਲ ਵਾਲੇ ਖਾਤੇ, ਤੁਹਾਨੂੰ ਪਤਾ ਹੀ ਹੈ ਲਾਹੌਰੀ ਮੱਲ ਦਾ ਜਿਹੜਾ ਖਾਤਾ ਹੁੰਦਾ ਸੀ ਉਹ ਸਿਰਫ ਉਹਨੂੰ ਹੀ ਪਤਾ ਸੀਗਾ ਕਿ ਕਿੱਥੇ ਦਰਜ ਹੈ ਬਈ ਦੇ ਵਿੱਚ ਜੀ। ਤੇ ਉਹ ਸ਼ਾਹੂਕਾਰ ਵਾਲਾ ਕਰਜ਼ਾ ਜਿਹੜਾ ਉਹ ਇਸ ਤਰ੍ਹਾਂ ਦਾ ਲਾਹੌਰੀ ਮੱਲ ਵਾਲਾ ਖਾਤਾ ਹੀ ਆ ਬਹੁਤਾ। ਆ ਹੁਣ ਨੋਟ ਭਰਨੇ ਸ਼ੁਰੂ ਹੋਏ ਆ, ਚੈੱਕ ਲੈਣੇ ਸ਼ੁਰੂ ਹੋਏ ਆ, ਜਿਹੜਾ ਥੋੜਾ ਜਿਹਾ ਰਿਕਾਰਡ ਤੇ ਆਉਣਾ ਸ਼ੁਰੂ ਹੋਇਆ। ਪਹਿਲਾਂ ਤਾਂ ਕੁਛ ਵੀ ਨਹੀਂ ਸੀਗਾ, ਸਾਰਾ ਕਰਜ਼ਾ ਜਿਹੜਾ ਆਫ ਰਿਕਾਰਡ ਹੀ ਚੱਲਦਾ ਰਿਹਾ। ਔਰ ਵਿੱਚ ਇਹੋ ਜਿਹਾ ਕੰਮ ਵੀ ਚੱਲਦਾ ਰਿਹਾ ਕਿਉਂਕਿ ਉਹ ਜਿਵੇਂ ਕਿਸੇ ਨੇ ਕਿਸੇ ਸਟੇਟ ਤੋਂ ਬਹੁਤ ਮਹਿੰਗੀ ਦਵਾਈ ਚੱਕ ਲਈ ਸੀ, ਜਿਵੇਂ ਤੁਸੀਂ ਕਿਹਾ ਜੀ, ਬਹੁਤ ਮਿੰਨਤਾਂ ਤਰਲੇ ਕਰ ਲਏ ਤੇ ਦੂਜਾ ਨਾਲ ਦਾ ਕਹਿੰਦਾ ਕਿ ਮਹਿੰਗੀ ਲੈ ਆਂਦੀ ਹੈ ਇੰਨੀ, ਤੂੰ ਮੋੜੇਗਾ ਕਿਵੇਂ? ਉਹਨੇ ਕਿਹਾ ਕਿ ਮਹਿੰਗੀ ਲੈ ਆਂਦੀ ਆ, ਮੈਂ ਕਿਹੜਾ ਮੋੜਨੀ ਆ। ਉਹਨੇ ਲਿਖ ਲਈ ਆ ਵਿਆਜ ਇੰਨੀ ਲਾਉਣੀ ਆ, ਲਾਈ ਜਾਵੇ। ਉਹਨੇ ਆਪਦੀ ਵਹੀ ਭਰ ਲਈ, ਉਹਨੇ ਆਪਦੀ ਜਿਹੜੀ ਸੀਗੀ ਉਹ ਦਾ ਪੇਚ ਵਾਲੇ ਕੰਮ ਕਰ ਲਈ। ਸੋ ਇਹ ਇੱਕ ਕਰਜ਼ੇ ਵਾਲਾ ਜਿਹੜਾ ਤੁਸੀਂ ਕਿਹਾ ਨਾ ਸ਼ਾਹੂਕਾਰ ਵਾਲਾ ਫਾਰਮੈਟ ਤੇ ਬਹੁਤ ਉਲਝਣ ਵਾਲਾ ਹੈ। ਉਹਨੂੰ ਤੇ ਕਿਸੇ ਵੀ ਤਰੀਕੇ ਨਾਲ ਸੁਝਾਇਆ ਨਹੀਂ ਜਾ ਸਕਦਾ। ਹਾਂ, ਉਹਨੂੰ ਗਾਂਹ ਵਾਸਤੇ ਠੀਕ ਕੀਤਾ ਜਾ ਸਕਦਾ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਉਹਨੂੰ ਰਿਕਾਰਡ ਦੇ ਵਿੱਚ ਲਿਆ ਕੇ ਨਿਬੇੜਨਾ ਬੜਾ ਔਖਾ ਹੈ। ਹਾਂ, ਉਹਨੂੰ ਅੱਗੇ ਵਾਸਤੇ ਠੀਕ ਕੀਤਾ ਜਾ ਸਕਦਾ, ਉਹ ਇੰਨੀ ਕੁ ਕੋਸ਼ਿਸ਼ ਕਰ ਸਕਦੇ ਆ। ਦੂਜੀ ਗੱਲ ਸੁਸਾਇਟੀਆਂ ਦਾ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ। ਕੁਛ ਕਿਸਾਨਾਂ ਦੇ ਵਿੱਚ ਇਸ ਤਰ੍ਹਾਂ ਦਾ ਚੱਲਣ ਹੈ, ਉਹ ਚੱਕਦੇ ਆ ਲਿਮਟ ਚੱਕ ਲਈ ਜਾਂ ਆਪਦਾ ਹੱਦ ਕਰਜ਼ਾ ਵੀ ਦੂਸਰੇ ਪਾਸੇ ਲਾ ਲੈਂਦੇ ਆ। ਪਰ ਜਿਹੜੇ ਉੱਥੋਂ ਦੇ ਸੈਕਟਰੀ ਆ ਜ਼ਿਆਦਾ, ਜਿਹੜੇ ਛੋਟੇ ਕਿਸਾਨ ਆ, ਜਿਹੜੇ ਘੱਟ ਪੜ੍ਹੇ ਲਿਖੇ ਕਿਸਾਨ ਆ, ਜਿਹੜੇ ਬਹੁਤੇ ਨਹੀਂ ਵਿਚਰਦੇ ਸਮਾਜ ਦੇ ਵਿੱਚ, ਸਿਰਫ ਆਪਣੇ ਕੰਮ ਨਾਲ ਹੀ ਸਰੋਕਾਰ ਰੱਖਦੇ ਆ, ਉਹਨਾਂ ਕਿਸਾਨਾਂ ਦੇ ਨਾਲ ਉਹ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੇਰਾਫੇਰੀਆਂ ਕਰ ਜਾਂਦੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਤੁਹਾਨੂੰ ਮੈਂ ਇਹ ਦੱਸੀ ਹੈ ਕਿ ਉਹ ਜਿਹੜੇ ਛੋਟੇ ਛੋਟੇ ਕਿਸਾਨ ਜਿਨ੍ਹਾਂ ਨੂੰ ਵੀ ਲਾਭ ਮਿਲਣਾ ਚਾਹੀਦਾ ਸੀ, ਬਹੁਤ ਸਾਰੇ ਕਿਸਾਨ ਇਸ ਕਰਕੇ ਵਿਰਵੇ ਰਹਿ ਗਏ ਕਿਉਂਕਿ ਸੈਕਟਰੀ ਨੇ ਆਪਣੇ ਖਾਤੇ ਪੂਰੇ ਕਰਨ ਲਈ ਆਪਣੀਆਂ ਜਿਹੜੀਆਂ ਉਹਦੀਆਂ ਤਨਖਾਹਾਂ ਭੱਤੇ ਸੀਗੇ ਉਹ ਵਧਾਉਣ ਲਈ ਉਹਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਬਣਾ ਦਿੱਤੇ ਜਿਹੜੇ ਕਿ ਅਸਲ ਮਾਲਕੀ ਵਾਲੀ ਜ਼ਮੀਨ ਦੇ ਨਾਲੋਂ ਵੱਧ ਦਰਸਾ ਦਿੱਤੇ ਗਏ ਤੇ ਇਸ ਮਾਫੀ ਤੋਂ ਬਾਹਰ ਕਰ ਦਿੱਤੇ ਗਏ। ਸੋ ਪੰਚਾਇਤ ਸੈਕਟਰੀਆਂ ਦਾ ਰੋਲ ਹੈ ਜਿਹੜਾ ਉਹ ਇਸ ਪੱਧਰ ਤੇ ਆ ਕੇ, ਹੇਠਲੇ ਪੱਧਰ ਤੇ ਆ ਕੇ ਉਹ ਕਿਤੇ ਨਾ ਕਿਤੇ ਰੋਲ ਘਚੋਲੇ ਵਾਲਾ ਬਣ ਜਾਂਦਾ। ਰੋਲ ਘਚੋਲੇ ਵਾਲਾ ਕਿਉਂ? ਕਿਤੇ ਨਾ ਕਿਤੇ ਉਹ ਗੜਬੜੀ ਵਾਲਾ ਵੀ ਬਣ ਜਾਂਦਾ। ਜੀ ਜੀ। ਅਗਲੇ ਕਾਲਰ ਮਨਜੀਤ ਕੌਰ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਮੇਰਾ ਫੋਨ ਕੱਟਿਓ ਨਾ, ਗੱਲ ਸੁਣ ਲੈਣ ਦਿਓ। ਤੇ ਬਾਕੀ ਮੈਂ ਗੁਰਸਰੀਆ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਜੇ ਬਲੂੰਗਰ ਦਿੱਲੀ ਜਾਂਦਾ ਹੈ, ਰਾਸ਼ਟਰਪਤੀ ਦਾ ਤੇ ਹੁਣ ਮਤਲਬ ਐਂਡ ਆਇਆ ਹੈ, ਉਹਨਾਂ ਤੇ ਹੁਣ ਚਲਿਆ ਜਾਣਾ, ਤੇ ਇਹਨੂੰ ਅਮਰਿੰਦਰ ਸਿੰਘ ਨੂੰ ਮਿਲ ਕੇ ਕਿਉਂ ਨਹੀਂ ਕਹਿੰਦਾ ਵੀ ਜਿਹੜੇ ਸੂਬੇ ਦੇ ਦਾਇਰੇ ਚ ਆਉਂਦੇ ਨੇ ਸਿੱਖ, ਉਹਨਾਂ ਨੂੰ ਰਿਹਾਈ ਕਿਉਂ ਨਹੀਂ ਦਵਾਉਂਦੇ ਜੀ? ਕਦੀ ਇਹਨੇ ਮੁਲਾਕਾਤ ਕੀਤੀ ਕਦੀ ਇੱਧਰ? ਇਹ ਜਰਾ ਦੱਸਿਓ ਮੈਨੂੰ ਜੀ। ਨਹੀਂ, ਦੇਖੋ, ਕੈਪਟਨ ਅਮਰਿੰਦਰ ਸਿੰਘ ਰਾਸ਼ਟਰਪਤੀ ਕੋਲ ਨਹੀਂ ਜਾਂਦਾ, ਜ਼ਿਆਦਾਤਰ ਤੇ ਮੋਦੀ ਕੋਲ ਜਾਂਦਾ। ਕੈਪਟਨ ਅਮਰਿੰਦਰ ਸਿੰਘ ਹਾਲ ਦੀ ਘੜੀ ਤੇ ਮੋਦੀ ਤੱਕ ਹੀ ਹੈ। ਅੱਗੇ ਰਾਸ਼ਟਰਪਤੀ ਨਵਾਂ ਆਉਣ ਵਾਲਾ, ਕੀ ਪਤਾ ਫਿਰ ਮੁੜ ਕੇ ਉਹਦੇ ਤੱਕ ਵੀ ਪਹੁੰਚ ਕਰ ਲਵੇ, ਕਿਉਂਕਿ ਅੱਜ ਕੱਲ ਉਹਦੀ ਇਹਨਾਂ ਦੇ ਨਾਲ ਜ਼ਿਆਦਾ ਗੋਟੀ ਫਿੱਟ ਬਹਿੰਦੀ ਆ ਭਾਜਪਾ ਵਾਲਿਆਂ ਦੇ ਨਾਲ, ਆਪਦੇ ਕਾਂਗਰਸੀਆਂ ਨਾਲ ਜ਼ਿਆਦਾ ਅੱਜ ਕੱਲ ਟਿਊਨਿੰਗ ਇਹਨਾਂ ਦੇ ਨਾਲ ਚੰਗੀ ਬਹਿੰਦੀ ਆ। ਦੂਜੀ ਜੇ ਗੱਲ ਕਰੀਏ ਆ ਜਿਹੜੇ ਬੰਦੀ ਸਿੱਖਾਂ ਦੀ ਤੁਸੀਂ ਗੱਲ ਕੀਤੀ ਆ, ਦੇਖੋ ਇਸ ਮਸਲੇ ਤੇ ਜਿਹੜੇ ਲੋਕ ਕਰ ਸਕਦੇ ਸਨ ਉਹਨਾਂ ਲੋਕਾਂ ਨੇ ਕੀਤਾ ਨਹੀਂ। ਜਿਹੜੇ ਲੋਕ ਉਸ ਸਮੇਂ ਕਰ ਸਕਦੇ ਸੀ ਉਹਨਾਂ ਨੇ ਚਿੱਸੀ ਵੱਟੀ ਰੱਖੀ ਆ। ਤੁਹਾਡੇ ਸਾਹਮਣੇ ਭੁੱਖ ਹੜਤਾਲਾਂ ਵੀ ਹੋਈਆਂ, ਐਸੀਆਂ ਭੁੱਖ ਹੜਤਾਲਾਂ ਵੀ ਹੋਈਆਂ ਜਿਹੜੀਆਂ ਮੁੜ ਕੇ ਚਰਚਾ ਦਾ ਵਿਸ਼ਾ ਵੀ ਬਣੀਆਂ, ਐਸੀਆਂ ਭੁੱਖ ਹੜਤਾਲਾਂ ਵੀ ਹੋਈਆਂ ਜਿਨ੍ਹਾਂ ਤੇ ਸਵਾਲ ਵੀ ਖੜੇ ਹੋਏ, ਐਸੀਆਂ ਭੁੱਖ ਹੜਤਾਲਾਂ ਚੱਲਦੀਆਂ ਵੀ ਪਈਆਂ ਜਿਨ੍ਹਾਂ ਤੇ ਸਵਾਲ ਵੀ ਹੁੰਦੇ ਆ, ਪਰ ਭੁੱਖ ਹੜਤਾਲਾਂ ਵੀ ਚੱਲਦੀਆਂ ਪਈਆਂ। ਪਰ ਬਾਵਜੂਦ ਇਸ ਦੇ ਜਿਹੜੇ ਲੋਕ ਉਸ ਸਮੇਂ ਕਰ ਸਕਦੇ ਸੀ ਉਹ ਨਹੀਂ ਕਰਕੇ ਗਏ। ਪਰ ਜਿੰਨਾ ਕੁ ਹੋਇਆ, ਜਿਹੜੇ ਲੋਕ ਇਸ ਪਾਸੇ ਲੱਗੇ ਹੋਏ ਸਨ, ਕਿਸੇ ਨੂੰ ਪੈਰੋਲ ਮਿਲ ਗਈ, ਕਿਸੇ ਦੀ ਜੇਲ੍ਹ ਬਦਲੀ ਹੋ ਗਈ, ਉਹ ਆਪਣੇ ਪੱਧਰ ਤੇ ਜਿੰਨਾ ਕੁ ਕਰ ਸਕਦੇ ਸੀ, ਜਿੰਨਾ ਕੁ ਜ਼ੋਰ ਲੱਗ ਸਕਦਾ ਸੀ ਜਥੇਬੰਦੀਆਂ ਦਾ, ਲਾ ਕੇ ਕਰ ਲਿਆ ਗਿਆ। ਜਿਹੜਾ ਇਹ ਕੰਮ ਆ ਇਹ ਕਰਨਾ ਕੇਂਦਰ ਨੇ, ਕੇਂਦਰ ਦੇ ਗ੍ਰਹਿ ਮੰਤਰਾਲੇ ਨੇ। ਰਾਸ਼ਟਰਪਤੀ ਦਾ ਇਹਦੇ 'ਚ ਕੋਈ ਰੋਲ ਨਹੀਂ ਹੈ। ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਰਾਸ਼ਟਰਪਤੀ ਦਾ ਕੋਈ ਰੋਲ ਨਹੀਂ ਹੈ। ਰਾਸ਼ਟਰਪਤੀ ਹਾਂ ਇਹ ਪ੍ਰਪੋਜ਼ਲ ਬਣਾ ਕੇ ਭੇਜ ਸਕਦੇ ਆ, ਪਰ ਉਹ ਰਾਸ਼ਟਰਪਤੀ ਮਨਜ਼ੂਰ ਕਰ ਦੇਵੇ। ਪਰ ਜਿਹੜਾ ਇਹ ਕੇਂਦਰੀ ਵਿਭਾਗ ਆ ਨਾ, ਸਾਡਾ ਕੇਂਦਰੀ ਗ੍ਰਹਿ ਵਿਭਾਗ, ਉਹਨੇ ਇਹ ਮਸਲੇ ਨਜਿੱਠਣੇ ਆ। ਹੁਣ ਇਹ ਮਸਲੇ ਜਾ ਕੇ ਕੋਈ ਚੰਗੀ ਤਰ੍ਹਾਂ ਉੱਥੇ ਪੇਸ਼ ਕਰੇ, ਆਪਣਾ ਪੱਖ ਰੱਖੇ, ਫਿਰ ਹੀ ਭਾਵੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ, ਜ਼ਰੂਰੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਸਿਰਫ ਮੁੱਖ ਮੰਤਰੀਆਂ ਨੂੰ ਮਿਲਦਾ। ਆ ਜਿਹੜੇ ਇੱਥੇ ਹੋਰ 36 ਲੀਡਰ ਤੁਰੇ ਫਿਰਦੇ ਕੀ ਕਰਦੇ ਆ, ਇਹ ਇਸ ਤਰ੍ਹਾਂ ਦੀ ਪਹਿਲ ਕਦਮੀ ਕਰ ਲੈਣ। ਜੀ 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 ਜੀ। ਤੇ ਆਪਣੇ ਅੱਜ ਦੇ ਅਖੀਰਲੇ ਕਾਲਰ ਨੇ ਸੁਰਜੀਤ ਗਿੱਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਸਾਹਿਬ ਜੀ, ਰਾਤ ਮੈਂ ਮੁੱਦਾ ਪ੍ਰੋਗਰਾਮ 'ਚ ਦੇਖਿਆ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਵਿਰੋਧੀ ਧਿਰ ਦੀ ਨੇਤਾ ਦੀ ਚੋਣ ਕਰਨੀ ਹੈ ਉਹਦੇ ਬਾਰੇ ਬਹੁਤ ਪਾਰਟੀ ਦੇ ਅੰਦਰੋਂ ਤਾਂ ਨਹੀਂ ਪਰ ਬਾਹਰੋਂ ਬਹੁਤ ਕਿੰਤੂ ਪ੍ਰੰਤੂ ਕਰਦੇ ਹੋ ਕਿ ਕੇਜਰੀਵਾਲ ਦੇ ਕੋਲੇ ਕਿਉਂ ਜਾਂਦੇ ਹੋ, ਕਿਉਂ ਪੁੱਛਦੇ ਹੋ, ਤੁਸੀਂ ਆਪ ਚੁਗੋ। ਪਰ ਜਿਹੜਾ ਉਹ ਬੰਦਾ ਦੂਸਰਾ ਆਇਆ ਸੀਗਾ ਟੀਵੀ ਦੇ ਉੱਤੇ, ਉਹ ਕਹਿ ਰਿਹਾ ਸੀ ਵੀ ਕੇਜਰੀਵਾਲ ਕੱਲੇ ਕੱਲੇ ਦੀ ਰਾਏ ਲੈ ਰਿਹਾ ਔਰ ਫਿਰ ਉਹ ਇਕੱਠਿਆਂ ਨੂੰ ਕਰਕੇ ਪੁੱਛੂਗਾ, ਕਿਉਂਕਿ ਇਕੱਠ ਦੇ ਵਿੱਚ ਆਪਣੀ ਬੰਦਾ ਗੱਲ ਸਪਸ਼ਟ ਨਹੀਂ ਕਰ ਸਕਦਾ। ਪਰ ਬਾਹਰਲੇ ਪਾਸੇ ਉਹ ਵਿਰੋਧੀ ਬੰਦੇ ਕਹਿ ਰਹੇ ਸੀ ਨਹੀਂ ਨਹੀਂ ਇਹਨਾਂ ਨੂੰ ਆਪ ਤੈਅ ਕਰਨਾ ਚਾਹੀਦਾ, ਆਪ ਤੈਅ ਕਰਨਾ ਚਾਹੀਦਾ। ਪਰ ਕਰਨਾ ਤਾਂ ਇਹਨਾਂ ਵਿੱਚੋਂ ਹੀ ਹੈ, ਵਿਰੋਧੀ ਪਾਰਟੀ ਦੇ ਵਿੱਚੋਂ ਤਾਂ ਵੀਰ ਜੀ ਕੋਈ ਕਹਿ ਨਹੀਂ ਰਿਹਾ ਕਿ ਅਸੀਂ ਕੇਜਰੀਵਾਲ ਦੀ ਰਾਏ ਨਹੀਂ ਲੈਣੀ। ਅੱਜ ਸਾਨੂੰ ਸੈਂਟਰ ਲੈਵਲ ਦੀ ਪਾਰਟੀ ਹੈ ਇਹ, ਕੋਈ ਇੱਕ ਸੂਬੇ ਦੀ ਪੱਧਰ ਤੇ ਤਾਂ ਹੈ ਨਹੀਂ ਗੀ, ਕਿਉਂ ਕੇਜਰੀਵਾਲ ਨੇ ਪਾਰਟੀ ਖੜੀ ਕੀਤੀ ਹੈ। ਬਾਕੀ ਮੇਰੀ ਕੋਈ ਮਤਲਬ ਆਪਣੇ ਦਿਮਾਗ ਮੁਤਾਬਕ ਇਹ ਸੋਚ ਹੈ ਕਿ ਕੇਜਰੀਵਾਲ ਨੂੰ ਇਹਨਾਂ ਤਾਂ ਪੁੱਛਣ ਦਾ ਇਹਨਾਂ ਦਾ ਹੱਕ ਬਣਦਾ ਹੀ ਹੈ ਨਾ ਵੀ ਭਾਈ ਸਾਹਿਬ ਅਸੀਂ ਇਹ ਨੇਤਾ ਦੀ ਐਸ ਦੀ ਅਸੀਂ ਚੋਣ ਕੀਤੀ ਆ, ਕਰਨੀ ਆ। ਔਰ ਜੇ ਤਾਂ ਕੇਜਰੀਵਾਲ ਇਹਨਾਂ ਤੋਂ ਖਿਲਾਫ ਕਰੇ ਜਾਂ ਦਿੱਲੀੋਂ ਕਰੇ ਫਿਰ ਤਾਂ ਹੈ। ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਮਿੰਟੂ ਸਾਹਿਬ ਜੀ, ਮੈਨੂੰ ਜਰਾ ਵਿਚਾਰ ਨਾ ਦੱਸਿਓ। ਦੇਖੋ ਜੀ, ਕੈਪਟਨ ਅਮਰਿੰਦਰ ਸਿੰਘ ਵੀ ਤੇ ਜਾਂਦਾ ਹੀ ਹੈ ਰਾਹੁਲ ਗਾਂਧੀ ਦੇ ਕੋਲ ਜੀ, ਉਹ ਵੀ ਤੇ ਕਿਹਾ ਹੀ ਆ ਹੁਣ ਕਿ ਅਸੀਂ ਵਿਸਤਾਰ ਕਰਨਾ ਕੈਬਨਿਟ ਦਾ, ਮੋਹਰ ਉਹ ਲਵਾਉਣ। ਵੀ ਤੇ ਕਹਿ ਸਕਦੇ ਆ ਆਮ ਆਦਮੀ ਪਾਰਟੀ ਵਾਲੇ ਕਿ ਰਾਹੁਲ ਗਾਂਧੀ ਨੂੰ ਤੁਸੀਂ ਇੱਥੇ ਸੱਦ ਲਿਆ ਕਰੋ ਕਿਉਂਕਿ ਫੈਸਲਾ ਤੇ ਪੰਜਾਬ ਦਾ ਕਰਨਾ। ਇਹਦੇ ਚ ਮੇਰੇ ਖਿਆਲ ਦੇ ਨਾਲ ਕੋਈ ਬਹੁਤ ਹੀ ਬਹਿਸ ਵਾਲੀ ਗੱਲ ਨਹੀਂ ਹੈ। ਇਹ ਤੇ ਜੇ ਇਹਨਾਂ ਦੀ ਇਕਾਈ ਇਹ ਮੰਨਦੀ ਹੈ ਕਿ ਠੀਕ ਹੈ ਸਾਨੂੰ ਉੱਥੇ ਜਾ ਕੇ ਆਪਣਾ ਮਸਲਾ ਨਿਪਟਾਉਣਾ ਚਾਹੀਦਾ, ਉੱਥੇ ਜਾ ਕੇ ਨਿਪਟਾ ਲੈਣ। ਤੇ ਜੇ ਕੇਜਰੀਵਾਲ ਨੂੰ ਇਹ ਲੱਗਦਾ ਕਿ ਆਪਣੇ ਪੱਧਰ ਤੇ ਫੈਸਲਾ ਸਹੀ ਲੈ ਸਕਦੇ ਨੇ ਜੋਗੇ ਹੈਗੇ ਆ, ਉਹ ਇਹਨਾਂ ਤੇ ਛੱਡ ਸਕਦਾ ਕਿ ਭਾਈ ਵਿਧਾਇਕ ਦਲ ਤੁਸੀਂ ਆਪ ਦੀ ਮੀਟਿੰਗ ਕਰ ਲਓ, ਉਸ ਤੋਂ ਬਾਅਦ ਇੱਕ ਬੰਦੇ ਤੇ ਤੁਸੀਂ ਸਹਿਮਤੀ ਪ੍ਰਗਟਾ ਦਿਓ, ਸਾਨੂੰ ਭੇਜ ਦਿਓ ਪ੍ਰਪੋਜ਼ਲ, ਅਸੀਂ ਦੇਖ ਲਵਾਂਗੇ। ਤਾਂ ਇਹ ਇਹਨਾਂ ਦਾ ਅੰਦਰੂਨੀ ਮਸਲਾ ਕਿਵੇਂ ਕਰਦੇ ਆ ਇਹ ਤੇ ਜਾਂ ਹੁਣ ਇਹ ਵਿਰੋਧ ਕਰਨ ਜਾਂ ਇਹਨਾਂ ਦੇ ਸਮਰਥਕ ਵਿਰੋਧ ਕਰਨ। ਅਸੀਂ ਟੀਕਾ ਟਿੱਪਣੀ ਤਾਂ ਹੀ ਬਹੁਤੀ ਕਰੀਏ ਜੇ ਇਹਨਾਂ ਨੂੰ ਮਨਜ਼ੂਰ ਹੈ ਦਿੱਲੀ ਦਰਬਾਰ ਉੱਥੇ ਜਾ ਕੇ ਮੀਟਿੰਗਾਂ ਕਰਦੇ ਆ ਤੇ ਕਰੀ ਜਾਣ, ਸਾਨੂੰ ਕੀ ਆ। ਪਰ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਦੀ ਇਸ ਖਿੱਚਾਤੂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇੱਕ ਕੰਮ ਹੋਰ ਕਰ ਗਿਆ। ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵਾਲਾ ਅਹੁਦਾ ਖਾਲੀ ਸੀ 2 ਸਾਲ ਤੋਂ, ਉਹ ਇਹਨਾਂ ਨੇ ਵਿਰੋਧੀ ਧਿਰ ਵਾਲੀ ਕੁਰਸੀ ਖਾਲੀ ਕੀਤੀ। ਉਹਨਾਂ ਨੇ ਨਾਲ ਦੀ ਨਾਲ ਮੀਟਿੰਗ ਸੱਦ ਕੇ ਕੋਰਮ ਵੀ ਪੂਰਾ ਨਹੀਂ ਕੀਤਾ। ਸੀਐਮ ਇੱਕ ਜ਼ਰੂਰੀ ਹੁੰਦਾ, ਇੱਕ ਜਿਹਦੇ ਕੋਲੇ ਗ੍ਰਹਿ ਮੰਤਰਾਲਾ ਹੁੰਦਾ ਉਹ ਜ਼ਰੂਰੀ ਹੁੰਦਾ, ਸਪੀਕਰ ਜ਼ਰੂਰੀ ਹੁੰਦਾ, ਵਿਰੋਧੀ ਧਿਰ ਦਾ ਨੇਤਾ ਜ਼ਰੂਰੀ ਹੁੰਦਾ। ਉਹਨਾਂ ਨੇ ਵਿਰੋਧੀ ਧਿਰ ਦਾ ਨੇਤਾ ਕੋਰਮ 'ਚ ਬਿਠਾਇਆ ਹੀ ਨਹੀਂ ਤੇ ਉਹ ਆਪਣੇ ਪੱਧਰ ਤੇ, ਕਿਉਂਕਿ ਕੈਪਟਨ ਅਮਰਿੰਦਰ ਕੋਲ ਹੀ ਗ੍ਰਹਿ ਮੰਤਰਾਲਾ, ਹੋਮ ਮਿਨਿਸਟਰੀ ਉਹਦੇ ਕੋਲ ਆ, ਚੀਫ ਮਿਨਿਸਟਰ ਵੀ ਉਹ ਆ, ਸਪੀਕਰ ਤੇ ਉਹਨਾਂ ਦੋਨਾਂ ਨੇ ਬੈਠ ਕੇ ਇੱਕ ਪ੍ਰਪੋਜ਼ਲ ਭੇਜਤਾ। ਉਹਦੇ ਤੇ ਮੇਰੇ ਖਿਆਲ ਦੇ ਨਾਲ ਉਹ ਇਕਬਾਲ ਅੰਸਾਰੀ ਹੋਰਾਂ ਦੀ ਮੋਹਰ ਲੱਗ ਗਈ ਆ ਕਿ ਉਹ ਹੁਣ ਅਗਲੇ ਚੇਅਰਮੈਨ ਹੋਣਗੇ। ਇਹਨਾਂ ਨੂੰ ਸੱਦੇ ਨਹੀਂ। ਸੋ ਜੇ ਉੱਥੇ ਹੁੰਦੇ ਤੇ ਇਹ ਆਪਣੀ ਸਹਿਮਤੀ ਜਾਂ ਅਸਹਿਮਤੀ ਪ੍ਰਗਟਾਉਂਦੇ ਤਾਂ ਉੱਥੇ ਇਹਨਾਂ ਨੂੰ ਇੱਕ ਨੁਕਸਾਨ ਤੇ ਝੱਲਣਾ ਪੈ ਗਿਆ। ਮੇਰੇ ਖਿਆਲ ਦੇ ਨਾਲ ਜਿੱਦਾਂ ਫੂਲਕਾ ਵਾਲਾ ਇਹ ਸਾਰਾ ਘਟਨਾਕ੍ਰਮ ਚੱਲਿਆ, ਪ੍ਰਕਰਨ ਚੱਲਦੇ ਨੂੰ 15 ਦਿਨ ਹੋ ਗਏ ਆ, 20 ਦਿਨ ਹੋ ਗਏ ਆ, ਤਾਂ ਉਦੋਂ ਤੱਕ ਇਹਨਾਂ ਨੇ ਆਪਣਾ ਕੋਈ ਨਾ ਕੋਈ ਨਾਂ ਫਾਈਨਲਾਈਜ਼ ਕਰ ਲੈਣਾ ਚਾਹੀਦਾ ਸੀ। ਇਹਨਾਂ ਨੂੰ ਕੋਈ ਨਾ ਕੋਈ ਸਹਿਮਤੀ ਬਣਾ ਲੈਣੀ ਚਾਹੀਦੀ ਸੀ। ਜੇ ਨਹੀਂ ਬਣਾਈ ਤਾਂ ਉਹ ਕਿਤੇ ਨਾ ਕਿਤੇ ਇਹਨਾਂ ਦੇ ਅਨਾੜੀਪੁਣੇ ਦਾ ਪ੍ਰਦਰਸ਼ਨ ਕਰਦੀ ਆ। ਉਸ ਚੀਜ਼ ਤੇ ਇਹ ਕਿਤੇ ਨਾ ਕਿਤੇ ਆਪਣੇ ਆਪ ਹੀ ਗੋਲ ਕਰਵਾਉਂਦੇ ਨਜ਼ਰ ਆਉਂਦੇ ਆ। ਇਹਨਾਂ ਨੂੰ ਇੰਨਾ ਟਾਈਮ ਲਾਉਣਾ ਨਹੀਂ ਸੀ ਚਾਹੀਦਾ। ਬਾਕੀ ਇਹ ਕਿੱਥੇ ਮੀਟਿੰਗ ਕਰਦੇ ਆ, ਕਿੱਦਾਂ ਤੈਅ ਕਰਦੇ ਆ, ਉਹ ਇਹਨਾਂ ਦੀ ਆਪਣੀ ਪਾਰਟੀ ਦੀ ਅੰਦਰੂਨੀ ਰਣਨੀਤੀ ਆ। ਰਾਜਕਰਨਵੀਰ ਸਿੰਘ ਜੀ, ਇੱਕ ਮੈਂ ਜਾਂਦਾ ਕਲੀਅਰ ਕਰ ਜਾਵਾਂ, ਮੈਨੂੰ ਮੈਸੇਜ ਆਇਆ ਸੀ 2 ਦਿਨ, ਮੈਂ ਕਿਉਂਕਿ ਰਜੇਵੇਂ ਚ ਸੀਗਾ ਮੈਂ ਜਵਾਬ ਨਹੀਂ ਦੇ ਸਕਿਆ। ਕਿਸੇ ਸੱਜਣ ਨੇ ਸਵਾਲ ਕੀਤਾ ਸੀਗਾ ਮੈਨੂੰ ਕਿ ਇੱਕ ਦਿਨ ਆਪਾਂ ਜਿਹੜੀ NGOs ਬਾਰੇ ਖਬਰ ਕੀਤੀ ਸੀ ਕਿ NGOs ਲਈ ਬਾਹਰਲੀ ਫੰਡਿੰਗ ਹੈ ਜਿਹੜੀ ਉਹ ਬੰਦ ਕੀਤੀ ਜਾ ਰਹੀ ਹੈ, ਪੋਲੀਟੀਕਲ ਪਾਰਟੀਆਂ ਲਈ ਖੋਲੀ ਜਾ ਰਹੀ ਹੈ। ਤੇ ਉਹ ਕਹਿੰਦੇ ਕਿ ਕਿਸੇ ਮੀਡੀਆ ਐਕਸਪਰਟ ਨੇ ਕਿਸੇ ਹੋਰ ਰੇਡੀਓ ਤੇ ਕਿਹਾ ਕਿ ਕਿਤੇ ਵੀ ਕਾਂਗਰਸ ਤੇ ਭਾਜਪਾ ਲਈ, ਦੋਨਾਂ ਲਈ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਬਣਾਇਆ ਗਿਆ ਕਿ ਉਹ ਬਾਹਰੋਂ ਫੰਡ ਲੈ ਸਕਦੇ ਹੋਣ। ਤੇ ਬਿਲਕੁਲ ਉਹਨਾਂ ਦੀ ਗੱਲ ਸਹੀ ਹੈ। ਤੁਹਾਡੇ ਸਮਝਣ 'ਚ ਸ਼ਾਇਦ ਕਿਤੇ ਕੋਈ ਭੁਲੇਖਾ ਰਹਿ ਗਿਆ ਜਾਂ ਮੈਨੂੰ ਸਮਝਾਉਣ 'ਚ ਕਿਤੇ ਕਮੀ ਲੱਗ ਗਈ ਆ, ਕਿਉਂਕਿ ਇਹ ਇੱਕ ਸੋਧ ਕੀਤੀ ਗਈ ਸੀਗੀ। ਜਿਹੜਾ ਪਹਿਲਾਂ ਫੇਰਾ ਕਾਨੂੰਨ ਹੁੰਦਾ ਸੀ, ਪਹਿਲਾਂ ਫੇਮਾ ਹੁੰਦਾ ਸੀ ਮੇਰੇ ਖਿਆਲ ਦੇ ਨਾਲ, ਬਾਅਦ ਚ ਫੇਰਾ ਬਣਿਆ ਜਾਂ ਫੇਰਾ ਪਹਿਲਾਂ ਸੀ ਫੇਮਾ ਬਣਿਆ ਸੀ। ਉਹਦੇ ਚ ਇੱਕ ਸੋਧ ਕੀਤੀ ਗਈ ਸੀ 1973 ਵਾਲੇ ਕਾਨੂੰਨ ਚ। ਉਹ ਕਿਉਂ ਕੀਤੀ ਗਈ ਸੀ? ਕਿਉਂਕਿ ਵਿਧਾਨਤਾ ਕੰਪਨੀ ਤੋਂ ਇਹਨਾਂ ਦੋਨਾਂ ਪਾਰਟੀਆਂ ਨੇ ਫੰਡ ਲੈ ਲਿਆ ਸੀ, ਉਹਦੇ ਚ ਫਸਦੇ ਸੀ। ਹਾਈ ਕੋਰਟ ਨੇ ਇਹਨਾਂ ਨੂੰ ਫਸਾ ਲਿਆ ਸੀ।
ਫਿਰ ਇਹਨਾਂ ਨੇ ਲੋਕ ਸਭਾ ਦੇ ਵਿੱਚ ਜਾ ਕੇ ਉਹ ਸੋਧ ਕਰ ਦਿੱਤੀ। ਸੋਧ ਦੇ ਵਿੱਚ ਕੀ ਲਿਖਿਆ ਹੈ ਕਿ ਦੇਖੋ ਕੋਈ ਵੀ ਭਾਰਤੀ ਕਿਸੇ ਬਾਹਰਲੀ ਕੰਪਨੀ 'ਚ ਕੋਈ ਇੱਕ ਵੀ ਸ਼ੇਅਰ ਰੱਖਦਾ ਤਾਂ ਉਹ ਕੰਪਨੀ ਇੱਧਰ ਕਿਸੇ ਨੂੰ ਵੀ ਚੰਦਾ ਦੇ ਸਕਦੀ, ਕਿਸੇ ਵੀ ਸਿਆਸੀ ਸੰਗਠਨ ਨੂੰ। ਇਹਦਾ ਮਤਲਬ ਇਹ ਹੈ ਕਿ ਇਕੱਲੇ ਕਾਂਗਰਸ ਭਾਜਪਾ ਦਾ ਸਵਾਲ ਨਹੀਂ, ਇੱਥੇ ਜਿੰਨੇ ਵੀ ਸਿਆਸੀ ਸੰਗਠਨ ਆ, ਬਾਹਰਲੀ ਕੋਈ ਵੀ ਕੰਪਨੀ ਜਿਹਦੇ 'ਚ ਇੱਕ ਅੱਧਾ ਕੋਈ ਭਾਰਤੀ ਸ਼ੇਅਰ ਰੱਖਦਾ ਉਹ ਕੰਪਨੀ ਇੱਧਰ ਭੇਜ ਸਕਦੀ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਚੋਰ ਮੋਰੀ ਕਿੱਡੀ ਵੱਡੀ ਆ। 1% ਵੀ ਕਿਸੇ ਦਾ ਸ਼ੇਅਰ ਹੈ ਉਹ ਕੰਪਨੀ ਹੈ ਜਿਹੜੀ ਉਹ ਇੱਧਰ ਫੰਡਿੰਗ ਕਰ ਸਕਦੀ ਹੈ। ਸੋ ਇਹ ਮਸਲਾ ਸੀ, ਮੈਂ ਕਲੀਅਰ ਕਰ ਦੇਵਾਂ। ਉਹ ਕਿਸੇ ਸੱਜਣ ਨੇ ਮੈਨੂੰ ਮੈਸੇਜ ਕੀਤਾ ਸੀ। ਤੇ ਬਹੁਤ ਬਹੁਤ ਮਿੰਟੂ ਗੁਰਸਰੀਆ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਪ੍ਰੋਗਰਾਮ ਅੱਜ ਦਾ ਖਬਰ ਤੇ ਨਜ਼ਰ ਹੁਣ ਸਮਾਪਤ ਹੈ ਤੇ ਮਿਲਾਂਗੇ ਅਗਲੇ ਪ੍ਰੋਗਰਾਮ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City